ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब ਅੱਜ 30 ਦਸੰਬਰ 2020 17 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਵਿਚਾਰ ਚਰਚਾ ਦੇ ਵਿੱਚ ਆਪਾਂ ਅੱਜ ਦੀ ਜਿਹੜੀ ਪਹਿਲੀ ਵਿਚਾਰ ਚਰਚਾ ਹੈ ਉਹ ਕਿਸਾਨ ਮੋਰਚਾ ਹੀ ਹੈ ਕਿ ਜਿਸ ਤਰ੍ਹਾਂ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸਰਕਾਰ ਨਾਲ ਪਿਛਲੇ ਕੱਲ ਹੋਈ ਗੱਲਬਾਤ ਜਿਹੜੀ ਹੈ ਉਹ ਬੇਸਿੱਟਾ ਸਾਬਤ ਹੋਈ ਹੈ। ਅਗਲੀ ਗੱਲਬਾਤ ਲਈ 4 ਜਨਵਰੀ ਦਾ ਜਿਹੜਾ ਦਿਨ ਹੈ ਉਹ ਮਿੱਥਿਆ ਗਿਆ ਹੈ। ਸਰਕਾਰ ਵੱਲੋਂ 2 ਮੰਗਾਂ ਮੰਨ ਲੈਣ ਦਾ ਜਿਹੜਾ ਉਹ ਨਾਟਕ ਕੀਤਾ ਗਿਆ ਸੀ। ਸੋ ਜਿਸ ਦਰ ਪੰਜਾਬੀ ਵਿੱਚ ਕਿਹਾ ਜਾਵੇ ਕਿ ਪੂਛ ਲੰਘ ਗਈ ਹੈ ਪਰ ਜਿਹੜਾ ਹਾਥੀ ਹੈ ਉੱਥੇ ਦਾ ਉੱਥੇ ਹੀ ਖੜਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਜੀ, ਕਿਉਂਕਿ ਬਹੁਤ ਵਾਰ ਜਦੋਂ ਵੀ ਗੱਲਬਾਤ ਦਾ ਡਰਾਮਾ ਇਹਨਾਂ ਨੇ ਕੀਤਾ ਹੈ ਇਹ 6ਵਾਂ ਜਾਂ 7ਵਾਂ ਦੌਰ ਸੀ ਜੀ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਅਖੌਤੀ ਐਕਸਪਰਟ ਨੇ ਉਹ ਬਾਹਰ ਨਿਕਲ ਆਉਂਦੇ ਨੇ ਬਿਲਕੁਲ ਬੈਠ ਕੇ ਉਸ ਮੀਡੀਆ ਦੇ ਉੱਤੇ ਜਿਹਦੇ ਤੇ ਇਹਨਾਂ ਦੇ ਅਡਾਨੀਆਂ ਬਾਨੀਆਂ ਦਾ ਕੰਟਰੋਲ ਹੈ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਨੇ। ਦੇਖੋ ਸਰਕਾਰ ਨੇ ਤਾਂ ਕਿੰਨਾ ਲਚਕੀਲਾ ਰਵੱਈਆ ਰੱਖਿਆ। ਦੇਖੋ ਸਰਕਾਰ ਨੇ ਤਾਂ ਆਪਣਾ ਵਕਤ ਦਿੱਤਾ ਉਹਨਾਂ ਦੇ ਇਹ ਮਿਨਿਸਟਰ ਉਹ ਮਿਨਿਸਟਰ ਗੱਲਬਾਤ ਚ ਆਏ ਲੇਕਿਨ ਕਿਸਾਨ ਜਿਨ੍ਹਾਂ ਨੂੰ ਅਰਬਨ ਨਕਸਲ ਇਹ ਰਿਪੀਟਡਲੀ ਕਹਿ ਰਹੇ ਨੇ ਕਿ ਜੀ ਇਹਨਾਂ ਦਾ ਸਿਆਸੀ ਏਜੰਡਾ ਹੈ, ਇਹ ਗੁੰਮਰਾਹ ਨੇ, ਇਹਨਾਂ ਨੂੰ ਜਿਹੜਾ ਇਹ ਖਾਲਿਸਤਾਨੀ ਨੇ, ਇਹ ਪਾਕਿਸਤਾਨ ਇਹਨਾਂ ਨੂੰ ਜਿਹੜਾ ਉਹ ਸ਼ਹਿ ਦੇ ਰਿਹਾ ਹੈ ਔਰ ਇਸ ਸਾਰੇ ਦੇ ਨਾਲ ਕਹਿਣਗੇ ਦੇਖੋ ਜੀ ਸਰਕਾਰ ਤਾਂ ਵਿਚਾਰੀ ਚਾਹੁੰਦੀ ਹੈ ਹੱਲ ਕਰਨਾ ਪਰ ਇਹ ਇਹਨੂੰ ਹੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਦੇਸ਼ ਦੇ ਗਦਾਰ ਨੇ, ਇਹ ਟੁਕੜੇ ਟੁਕੜੇ ਗੈਂਗ ਨੇ, ਦੇਸ਼ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦੇ ਇਸ ਖਿਆਲ ਨੂੰ ਮੁੱਖ ਰੱਖਦਿਆਂ ਹੀ ਮੈਂ ਸਮਝਦਾ ਹਾਂ ਵੀ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਹੈ ਇਹ ਜਿਹੜੇ 6 ਦੌਰ ਗੱਲਬਾਤ ਦੇ ਪਹਿਲਾਂ ਚੱਲੇ ਉਹਦੇ 'ਚ ਇੱਕ ਸਟੇਜ ਤੇ ਤਾਂ ਸੈਕੰਡ ਦੌਰ ਵੇਲੇ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ। ਉਹਨਾਂ ਨੇ ਆਪਸ 'ਚ ਫੈਸਲਾ ਕੀਤਾ 2 ਵਾਰੀ ਉੱਠ ਪਏ ਉਹਨਾਂ ਨੂੰ ਮਨਾ ਕੇ ਕਿਸਾਨਾਂ ਨੂੰ ਫੇਰ ਲਿਆਏ। ਫਿਰ ਉਹਨਾਂ ਨੇ ਕਾਗਜ਼ ਦੇ ਉੱਤੇ ਲਿਖ ਦਿੱਤਾ ਕਿ ਯਸ ਔਰ ਨੋ ਨਾਲ ਦੀ ਨਾਲ ਉਹਨਾਂ ਨੇ ਮੂੰਹ ਦੇ ਉੱਤੇ ਉਂਗਲ ਰੱਖ ਲਈ ਘੰਟਾ ਇਵੇਂ ਹੀ ਬੈਠੇ ਰਹੇ। ਸੋ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਉਹਦੇ ਤੇ ਜਿੰਨੇ ਮਰਜ਼ੀ ਤਬਸਰੇ ਕੀਤੇ ਜਾਣ ਅਕਸਰ ਜਦੋਂ ਗੱਲ ਸਿਰੇ ਚੜ ਜਾਂਦੀ ਹੈ ਕੋਈ ਨਿੱਕੀ ਮੋਟੀ ਘੁੰਡੀ ਅੜੀ ਹੋਏ ਤੇ ਅਸੀਂ ਇਹ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਅਖਾਣ ਹੈ ਕਿ ਹੁਣ ਤਾਂ ਹਾਥੀ ਲੰਘ ਗਿਆ ਪੂਛ ਰਹਿ ਗਈ ਹੈ ਔਰ ਬਹੁਤ ਸਾਰੇ ਜਿਨ੍ਹਾਂ ਨੇ ਹਾਥੀ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਵੀ ਹਾਥੀ ਦੀ ਪੂਛ ਕੋਈ ਕਿੰਨੀ ਕੁ ਹੁੰਦੀ ਹੈ ਉਹ ਛੋਟੀ ਜਿਹੀ ਹੁੰਦੀ ਹੈ ਤੇ ਉਹ ਲੱਗੀ ਵੀ ਹਾਥੀ ਦੇ ਮਗਰ ਹੁੰਦੀ ਹੈ। ਹਾਥੀ ਦੀ ਤਾਕਤ ਉਹਦੇ ਵੱਡ ਆਕਾਰ 'ਚ ਹੈ ਉਹਦਾ ਉਹ ਪੂਰਾ ਜਿਹੜਾ ਉਹਦੇ ਵਜੂਦ 'ਚ ਹੈ। ਪੂਛ ਦਾ ਤਾਂ ਵਜੂਦ ਹੀ ਕੋਈ ਨਹੀਂ ਉਹ ਤਾਂ ਐਵੇਂ ਹਾਥੀ ਦੇ ਨਾਲ ਮਜ਼ਾਕ ਕੀਤਾ ਹੈ। ਬਣਾਉਣ ਵਾਲੇ ਰੱਬ ਨੇ ਵੀ ਏਡਾ ਵੱਡਾ ਬਣਾ ਕੇ ਨਾਲ ਨਿੱਕੀ ਜਿਹੀ ਪੂਛ ਲਾ ਦਿੱਤੀ ਤੇ ਮਤਲਬ ਇਹ ਹੁੰਦਾ ਵੀ ਗੱਲ ਹੋ ਗਈ। ਤੇ ਜੇ ਹੁਣ ਇਸ ਸਾਰਿਆਂ ਨੂੰ ਜਿਸ ਦੇ ਉੱਤੇ ਅੱਜ ਦੀ ਜਿਹੜਾ ਗੱਲਬਾਤ ਦਾ ਨਾਟਕ ਸੀ ਉਹਦੇ 'ਚ ਇਸ ਵੇਲੇ ਕਈਆਂ ਨੇ ਕਈ ਹੈਡਲਾਈਨਸ ਲਾਈਆਂ
ਔਰ ਉਹਨਾਂ ਦਾ ਆਪਣਾ ਵਜ਼ੀਰ ਜਿਹੜਾ ਡਰਾਮੇਬਾਜ਼ ਕੱਲ ਤੱਕ ਨਰਿੰਦਰ ਤੋਮਰ ਔਰ ਦੂਸਰਾ ਕਦੇ ਕਿਸਾਨਾਂ ਨੂੰ ਕੁਛ ਔਰ ਫਾਇਦੇ ਤੋਂ ਕਹਿੰਦਾ ਸੀ ਜੀ 4 मांगे थी, 2 पूरी हो गई हैं, 2 4 जनवरी को देखेंगे। मतलब ਅਸੀਂ ਆਮ ਪੰਜਾਬੀ 'ਚ ਇਹ ਵੀ ਕਹਿੰਦੇ ਆ ਜੀ ਹੋਇਆ ਕਿ ਜੇ ਛੁੰਛੁਣਾ ਫੜਾਤਾ, ਇਹਦੇ ਤਾਂ ਛੁੰਛੁਣਾ ਵੀ ਨਹੀਂ ਫੜਾਇਆ, ਲੇਕਿਨ ਉਹ ਕਹਿ ਰਹੇ ਨੇ ਜੀ ਦੇਖੋ ਅਸੀਂ ਤਾਂ ਬੈਂਡ ਹੀ ਇਹਨਾਂ ਦੇ ਹਵਾਲੇ ਕਰ ਦਿੱਤਾ ਨਹੀਂ, ਔਰ 2 ਅਸੀਂ ਮੰਗਾਂ ਮੰਨ ਲਈਆਂ ਔਰ 2 ਰਹਿ ਗਈਆਂ, ਉਹ ਵੀ ਬੜਾ ਖੂਬ ਠੀਕ ਮਾਹੌਲ 'ਚ ਗੱਲਬਾਤ ਹੋਈ। ਔਰ ਦੂਸਰਾ ਹਾਂ ਇੰਨਾ ਜ਼ਰੂਰ ਇੱਕ ਕਿਸਾਨ ਨੇ ਕਾਮਨ ਬੰਦਾ ਜਿਹੜਾ ਕਹਿੰਦਾ, ਕਿਉਂਕਿ ਜਿਵੇਂ ਕਿਸਾਨਾਂ ਨੇ ਇੱਕ ਚੰਗਾ ਫੈਸਲਾ ਸ਼ੁਰੂ ਤੋਂ ਲਿਆ ਸੀ ਵੀ ਤੁਹਾਡਾ ਪਾਣੀ ਵੀ ਨਹੀਂ ਪੀਣਾ, ਆਪਣੀਆਂ ਬੋਤਲਾਂ 'ਚ ਹੀ ਲੈ ਕੇ ਜਾਂਦੇ ਨੇ। ਫਿਰ ਜਦੋਂ ਹੁਣ ਇਹ ਗੱਲਬਾਤ ਜਿਹਦੇ 'ਚ 40 ਦੇ ਕਰੀਬ ਉਹਨਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸੀ, ਉਹਨਾਂ ਦੇ ਵਜ਼ੀਰ 3 ਜਿਹੜੇ ਜੂਨੀਅਰ ਹੀ ਨੇ, ਅਜੇ ਵੀ ਮੈਂ ਗੱਲ ਕਰਾਂਗਾ ਕਿ ਇਹ ਜਦੋਂ ਤੁਸੀਂ ਨੈਗੋਸ਼ੀਏਸ਼ਨ ਕਰਦੇ ਹੋ ਇਹਦੇ 'ਚ ਜ਼ਰੂਰੀ ਹੁੰਦਾ ਹੈ ਕਿ ਹੂ ਇਜ਼ ਟਾਕਿੰਗ ਟੂ ਹੂਮ, ਉਹਦਾ ਲੈਵਲ ਕੀ ਹੈ ਔਰ ਇਹ ਕਿਵੇਂ ਸੀਨੀਅਰ ਤੋਂ ਜੂਨੀਅਰ ਵੱਲ ਆਏ ਨੇ, ਕਿਉਂਕਿ ਇੱਕ ਮੀਟਿੰਗ ਅਮਿਤ ਸ਼ਾਹ ਦੇ ਨਾਲ ਹੋ ਚੁੱਕੀ ਸੀ ਔਰ ਇਹ ਜਿੰਨੇ ਨੇ, ਅਮਿਤ ਸ਼ਾਹ ਹੋਮ ਮਿਨਿਸਟਰ ਹੈ, ਸੈਕੰਡ ਸੀਨੀਅਰ ਮੈਨ ਹੈ, ਤੇ ਜੇ ਉਹਦੇ ਤੋਂ ਬਾਅਦ ਕੋਈ ਗੱਲਬਾਤ ਦਾ ਰਸਤਾ, ਕਿਉਂਕਿ ਉਹਦੇ 'ਚ ਵੀ ਕੋਈ ਸਿੱਟਾ ਨਹੀਂ ਸੀ ਨਿਕਲਿਆ ਸੀ ਤੇ ਉਹ ਮੋਦੀ ਦੇ ਨਾਲ ਹੋਣੀ ਬਣਦੀ ਸੀ। ਪਰ ਇਸ ਮੀਟਿੰਗ 'ਚ ਨਾ ਅਮਿਤ ਸ਼ਾਹ ਹੈ ਨਾ ਰਾਜਨਾਥ ਸਿੰਘ ਹੈ, ਮੋਦੀ ਤਾਂ ਦੂਰ ਦੀ ਗੱਲ, ਉਹੀ ਜਿਹੜੇ ਇੱਧਰ ਉੱਧਰ ਭੌਂਕਣ ਵਾਲੇ ਨੇ, ਪਿਊਸ਼ ਗੋਇਲ ਹੈ ਜਾਂ ਨਰਿੰਦਰ ਤੋਮਰ ਹੈ ਜਾਂ ਵਿਚਕਾਰ ਉਹਨੂੰ ਸੋਮਨਾਥ ਨੂੰ ਬਿਠਾ ਦਿੰਦੇ ਨੇ, ਉਹ ਪੰਜਾਬ ਦਾ MP ਹੈ ਇਹਨਾਂ ਦਾ। ਔਰ ਇਹਦਾ ਮਤਲਬ ਇਹ ਹੈ ਕਿ ਇਸ ਵਾਰ ਵੀ ਇਹਨਾਂ ਨੂੰ ਜਿਹੜਾ ਉਹ ਜੂਨੀਅਰ ਲੈਵਲ ਦੇ ਲੋਕਾਂ ਦੇ ਨਾਲ ਹੀ ਉਹਨਾਂ ਨੇ ਟਕਰਾਇਆ। ਔਰ ਇਹਦੇ 'ਚ ਇਹ ਜ਼ਰੂਰ ਹੈ ਜਿਵੇਂ ਕਿਸਾਨਾਂ ਨੇ ਇਹ ਫੈਸਲਾ ਲਿਆ ਵੀ ਅਸੀਂ ਨਾ ਤੁਹਾਡੀ ਰੋਟੀ ਖਾਈਏ ਨਾ ਤੁਹਾਡਾ ਪਾਣੀ ਪੀਵੀਏ, ਤੇ ਹੁੰਦਾ ਇਹ ਸੀ ਕਿ ਕਿਸਾਨ ਆਪਣਾ ਬਹਿ ਜਾਂਦਾ ਸੀ ਜ਼ਮੀਨ ਤੇ ਚਾਦਰ ਵਿਛਾ ਕੇ ਖਾਣ, ਤੇ ਉਹ ਆਪਣੇ ਚਲੇ ਜਾਂਦੇ ਸੀ ਸਰਕਾਰੀ ਖਾਣੇ ਲਈ। ਔਰ ਐਤਕੀ ਜਿਹੜਾ ਜਦੋਂ ਲੰਗਰ ਆਇਆ ਕਿਸਾਨ ਲੀਡਰ ਉੱਥੇ ਬੈਠੇ ਤੇ ਉਹਨਾਂ ਦੇ ਵਜ਼ੀਰ ਵੀ ਆਪਣਾ ਛੱਡ ਕੇ ਲੰਗਰ ਖਾਣ ਆ ਗਏ, ਉੱਥੇ ਫੜ ਕੇ ਪਲੇਟਾਂ ਖਾ ਰਹੇ ਨੇ। ਔਰ ਉਹਦੇ ਤੇ ਕਿਸਾਨ ਨੇ ਕਿਹਾ, ਕਹਿੰਦਾ ਚਲੋ ਇੰਨਾ ਕਹਿ ਵੀ ਇਹਨਾਂ ਨੂੰ ਹੁਣ ਦੇਖਦੇ ਆ ਜਿਹੜਾ ਸਾਡਾ ਲੂਣ ਖਾਦਾ ਹੈ ਹਰਾਮ ਤੇ ਨਹੀਂ ਕਰਦੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਹੈ ਹੀ ਹਰਾਮ ਖੋਰ ਨੇ, ਇਹ ਲੂਣ ਕੀ, ਇਹ ਤਾਂ ਬੰਦੇ ਖਾ ਗਏ ਸਾਰੇ। ਇਹਨਾਂ ਨੇ ਤਾਂ ਜੋ ਕੁਛ ਹਾਲ, ਜੇ ਇਹਨਾਂ ਦੀ ਤੁਸੀਂ ਆਈਡੀਓਲੋਜੀ 3,500-4 ਹਜ਼ਾਰ ਸਾਲ ਦੀ ਦੇਖੋ ਬ੍ਰਾਹਮਣਵਾਦੀਆਂ ਦੀ, ਔਰ ਇਹਨਾਂ ਦਾ ਤਾਂ ਇਹ ਤਾਂ ਕਈਆਂ ਨੂੰ ਡਕਾਰ ਗਏ, ਇਹਨਾਂ ਨੂੰ ਲੂਣ ਕੀ ਕਹਿੰਦੇ। ਲੇਕਿਨ ਇਹ ਇੱਕ ਸਾਦਾਪਨ ਵੀ ਹੈ ਜਿਹਦੇ ਕਿਤੇ ਨਾ ਕਿਤੇ ਫਿਰ ਤੁਸੀਂ ਦੇਖਦੇ ਹੋ ਕਿ ਭਾਈ ਇਹ ਲੂਣ ਹਰਾਮ ਤਾਂ ਨਹੀਂ ਕਰਨਗੇ, ਲੇਕਿਨ ਇਹ ਉਹਨਾਂ ਨੂੰ ਟੂ ਪੁੱਟ them ਡਾਊਨ ਵੀ ਹੈ ਕਿ ਵੀ ਅਸੀਂ ਤੁਹਾਡਾ ਪਾਣੀ ਨਹੀਂ, ਤੁਸੀਂ ਸਾਡਾ ਲੂਣ ਖਾਧਾ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਚੌੜੇ ਹੋਣ ਵਾਲੀ ਗੱਲ ਹੈ। ਪਰ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਕਿ ਇਹ ਜਿਹੜਾ ਪੂਛ ਨਿਕਲੀ ਹਾਥੀ ਉੱਥੇ ਦਾ ਉੱਥੇ ਹੀ ਖੜਾ ਹੈ, ਇਹਦਾ ਮਤਲਬ ਇਹ ਹੈ ਕਿ ਗੱਲਬਾਤ ਦੀ ਫਾਰਮੈਲਿਟੀ ਹੋਈ, ਉਸ ਈਵਨ ਗੱਲਬਾਤ ਦੇ ਨਤੀਜੇ ਨੂੰ ਰੋਂਗਲੀ ਪ੍ਰੈਜ਼ੈਂਟ ਕਰ ਰਿਹਾ ਉਹਨਾਂ ਦਾ ਤੋਮਰ। ਔਰ ਇਸ ਸਾਰੇ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਸੀ। 4 ਜਨਵਰੀ ਵੀ ਜਿਹਨੂੰ ਅਸੀਂ ਅੰਗਰੇਜ਼ੀ ਦੀਆਂ 2 ਐਕਸਪ੍ਰੈਸ਼ਨਸ ਅਕਸਰ ਇਸਤੇਮਾਲ ਹੁੰਦੀਆਂ ਨੇ, ਇੱਕ ਤਾਂ ਹੁੰਦਾ ਹੈ ਕਿ ਵਾਰ ਆਫ ਨਰਵਸ, ਕਿ ਅਸਲ 'ਚ ਜੰਗਾਂ ਦੇ ਵਿੱਚ ਵੀ, ਜੰਗ ਦੇ ਮੈਦਾਨ ਦੇ ਵਿੱਚ ਵੀ ਜਦੋਂ ਫੌਜਾਂ ਖੜੀਆਂ ਹੁੰਦੀਆਂ, ਲੜ ਰਹੇ ਹੁੰਦੇ ਨੇ, ਜਿਨ੍ਹਾਂ ਜ਼ਮਾਨਿਆਂ 'ਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਹੀ ਲੜਾਈ ਹੁੰਦੀ ਸੀ, ਰਾਤ ਨੂੰ ਬੰਦ ਕਰ ਦਿੱਤੀ ਜਾਂਦੀ ਸੀ, ਫਿਰ ਅਗਲੇ ਦਿਨ ਸ਼ੁਰੂ ਹੁੰਦਾ ਸੀ। ਤੇ ਬਹੁਤ ਵਾਰ ਦੁਸ਼ਮਣ ਇਸ ਤਰੀਕੇ ਦੇ ਨਾਲ ਪਹਿਲਾਂ ਤਾਂ ਤੁਹਾਡਾ ਕਮਜ਼ੋਰ ਫਲੈਂਕ ਕੀ ਹੈ, ਕਿੱਥੇ ਅਟੈਕ ਕਰ ਸਕਦੇ ਨੇ, ਉਹਨੂੰ ਉਹ ਢੂੰਡਦੇ ਸੀ। ਔਰ ਫਿਰ ਵਕਤਨ ਉਹ ਤੁਹਾਡਾ ਮਨੋਬਲ ਤੋੜਨ ਦੇ ਲਈ, ਜਿਵੇਂ ਜਿਹੜੀਆਂ ਹਿੰਦੂ ਰਾਜਪੂਤ ਫੌਜਾਂ ਸੀ ਉਹਨਾਂ ਦਾ ਤਾਂ ਮਨੋਬਲ ਉਹ ਡਿੱਗਿਆ ਹੀ ਇਹਦੇ ਨਾਲ ਡਿੱਗ ਜਾਂਦਾ ਸੀ ਕਿ ਅੱਗੇ ਜੇ ਗਊਆਂ 4 ਲਾਤੀਆਂ ਤੇ ਉਹ ਛੱਡ ਜਾਂਦਾ ਸੀ, ਨਾ ਗਊ ਮਾਤਾ ਆ ਰਹੀ ਹੈ ਅਸੀਂ ਨਹੀਂ ਵਾਰ ਕਰਨਾ। ਜਾਂ ਜੇ ਉਹਨਾਂ ਦਾ ਝੰਡਾ ਡੇਗ ਦਿੰਦੇ ਸੀ, ਉਹਦੇ ਤੋਂ ਮੰਦਿਰ 'ਚ ਪੰਡਤਾਂ ਤੋਂ ਪੂਜਾ ਕਰਕੇ ਲਿਆਂਦਾ ਹੁੰਦਾ ਸੀ, ਤਾਂ ਉਹਨਾਂ ਨੂੰ ਝੰਡਾ ਥੱਲੇ ਜੇ ਸੁੱਟਤਾ ਉਹਨਾਂ ਨੇ ਗੋਲਾ ਮਾਰ ਕੇ, ਉਹ ਕਹਿੰਦਾ ਸੀ ਮਾਤਾ ਹੁਣ ਨਾਰਾਜ਼ ਹੋ ਗਈ, ਮਾਤਾ ਨੇ ਕਹਿਤਾ ਹਾਰ ਗਏ, ਐਵੇਂ ਹੀ ਦੌੜ ਜਾਂਦੇ ਸੀ। ਇਹ ਵੀ ਇੱਕ ਸਟ੍ਰੈਟਜੀ ਜਾਂ ਟੈਕਟਿਕ ਸੀ। ਲੇਕਿਨ ਵਾਰ ਆਫ ਨਰਵਸ ਜਿਹੜਾ ਅਲਟੀਮੇਟਲੀ ਇਹ ਵਿਲ ਨਾਲ ਜੁੜਿਆ ਹੁੰਦਾ ਕਿ ਜਿਹਦੇ 'ਚ ਤੁਸੀਂ ਇਹ ਮੰਨ ਕੇ ਤੁਰਦੇ ਹੋ ਕਿ ਨੋ ਮੈਟਰ ਵਾਟ ਅਸੀਂ ਯੀਲਡ ਨਹੀਂ ਕਰਨਾ। ਔਰ ਜਦੋਂ ਦੁਸ਼ਮਣ ਇਹ ਸਮਝ ਆਉਂਦਾ ਹੈ ਕਿ ਭਾਈ ਇਹ ਤਾਂ ਹੁਣ ਆਪਣੀ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਆਈ ਤੇ ਆਏ ਹੋਏ ਨੇ, ਬਿਲਕੁਲ, ਉਹ ਫਿਰ ਦੇਖਦਾ ਸੀ ਵੀ ਰਿਟਰੀਟ ਕਰ ਜਾਓ ਜਾਂ ਕੋਈ ਸਮਝੌਤੇ ਦਾ ਰਸਤਾ ਲੱਭ ਲਓ। ਸੋ ਇਹ ਇੱਕ ਆਮ ਹੁੰਦਾ ਹੈ ਹੁਣ ਦੇ ਮਾਡਰਨ ਵਾਰਫੇਅਰ ਦੇ ਵਿੱਚ ਵੀ। ਅਲਟੀਮੇਟਲੀ ਜਦੋਂ ਵੀ 2 ਧਿਰਾਂ ਕਿਤੇ ਵਾਰ ਆਫ ਨਰਵਸ ਹੁੰਦਾ ਕਿ
ਇੱਕ ਤਾਂ ਹੁੰਦਾ ਤੁਹਾਨੂੰ ਇੰਨਾ ਕੁ ਹੈਰਾਨ ਪਰੇਸ਼ਾਨ ਤੁਸੀਂ ਹੁੰਦੇ ਰਹੋ, ਪਹਿਲਾਂ ਹੈਰਾਨ ਹੋਵੋ, ਫਿਰ ਤੁਹਾਡੇ ਤੇ ਇੰਨਾ ਕੁ ਦਬਾਅ ਹੋਏ ਕਿ ਤੁਸੀਂ ਕਹੋ ਜੀ ਛੱਡੋ ਪਰੇ, ਛੱਡੋ ਪਰੇ, ਤੇ ਦੂਸਰਾ ਜਿਹੜਾ ਹੋ ਗਿਆ ਮੈਂ ਛੱਡਣਾ ਮੈਂ ਨਹੀਂ। ਛੱਡਣਾ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਸਰਕਾਰ ਜਿਨ੍ਹਾਂ ਨੇ 2 ਮਹੀਨੇ ਕਿਸਾਨ ਪੰਜਾਬ 'ਚ ਰੇਲਵੇ ਟਰੈਕਸ ਤੇ ਔਰ ਧਰਨਿਆਂ ਤੇ ਦੂਸਰੇ ਬੈਠੇ ਰਹੇ, ਮਹੀਨਾ ਇੱਥੇ ਹੁਣ ਨਾ ਜੀ 35 ਦਿਨ ਹੋ ਗਏ ਨੇ ਆਲਮੋਸਟ, ਔਰ ਅਸੀਂ ਹੁਣ ਤੋਂ ਜਿਹੜਾ ਆਪਣਾ ਪਹਿਲਾ ਸੈਗਮੈਂਟ ਜਿਹੜਾ ਅਸੀਂ ਆਲਰੇਡੀ ਇਹਨਾਂ ਸਾਰੇ ਦਿਨਾਂ 'ਚ ਕਿਸਾਨਾਂ ਦੀ ਨਜ਼ਰ ਕੀਤਾ ਹੈ, ਬਿਲਕੁਲ ਉਸ ਅਸੀਂ ਬੈਕਗ੍ਰਾਉਂਡ ਪਿਕਚਰ 'ਚ ਵੀ ਉਹਨਾਂ ਨੂੰ ਉਹਨਾਂ ਦੇ ਇਕੱਠ ਨੂੰ ਇਸਤੇਮਾਲ ਕਰ ਰਹੇ ਹਾਂ। ਜੀ ਔਰ ਇਹਦੇ 'ਚ ਹੁਣ ਇਸ ਸਾਰੇ ਪੀਰੀਅਡ ਦੇ ਵਿੱਚ 40 ਦੇ ਕਰੀਬ ਸ਼ਹੀਦੀਆਂ ਹੋ ਚੁੱਕੀਆਂ ਨੇ। ਅਸੀਂ ਸ਼ਹੀਦ ਲਫ਼ਜ਼ ਹਾਲਾਂ ਇਹਨੂੰ ਮੈਂ ਲਾਈਟਲੀ ਇਸਤੇਮਾਲ ਨਹੀਂ ਕਰਦਾ, ਪਰ ਜਿਹੜੇ ਲੋਕ ਆਏ ਬਿਲਕੁਲ ਬੈਠੇ ਨੇ ਇਸ ਠੰਡ ਦੇ ਵਿੱਚ, ਕਿਸੇ ਦੀ ਹਾਰਟ ਕੰਡੀਸ਼ਨ ਵੀ ਹੈ, ਕਿਸੇ ਦਾ ਕੋਈ ਹੋਰ ਹੈ, ਉਹ ਅਲਟੀਮੇਟਲੀ ਆਪਣੇ ਘਰ-ਬਾਰ ਛੱਡ ਕੇ ਆਏ, ਔਰ ਉਹਨਾਂ ਦੇ ਲਈ ਜੇ ਕੋਈ ਸੀ ਤੇ ਇਹ ਕਾਜ਼ ਸੀ, ਤੇ ਜੇ ਉਹਨਾਂ ਦੀ ਜਾਨ ਗਈ, ਬੇਸ਼ੱਕ ਕੋਈ ਤੁਰਿਆ ਵਾਪਸ ਆ ਰਿਹਾ ਸੀ ਜਾਂ ਵਾਪਸ ਜਾ ਰਿਹਾ ਸੀ, ਐਕਸੀਡੈਂਟ 'ਚ ਡੈਥ ਹੋਈ ਜਾਂ ਕਿਵੇਂ ਹੋਇਆ, ਔਰ ਜਿਵੇਂ ਅਸੀਂ ਖਬਰਾਂ ਦੇਖ ਰਹੇ ਹਾਂ ਕਿ ਅੱਜ ਟਿਕਰੀ ਬਾਰਡਰ ਦੇ ਉੱਤੇ ਇੱਕ ਯੰਗ ਕਿਸਾਨ ਜੰਗਬੀਰ ਸਿੰਘ ਉਹ ਵੀ ਗੁਜ਼ਰ ਗਏ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਸਮਝਦੇ ਹਾਂ ਵੀ ਇਸ ਸਾਰਿਆਂ ਦੇ ਲਈ ਜਦੋਂ ਵੀ ਕਦੇ ਪੈਕੇਜ ਦੇ ਵਿੱਚ ਜੇ ਕਦੇ ਕੋਈ ਕੰਪਰੋਮਾਈਜ਼ ਲਾਈਨ ਆਈ, ਇਹਨਾਂ ਦੇ ਉੱਤੇ ਕਰੋੜਾਂ ਦਾ ਹਰਜਾਨਾ ਠੋਕਣਾ ਚਾਹੀਦਾ। ਬਿਲਕੁਲ ਕਿਉਂ ਇਹ ਜਿੰਨੇ 40 ਤੋਂ ਜ਼ਿਆਦਾ ਕਿਸਾਨ ਇਸ ਵੇਲੇ ਜਿਹੜੇ ਸ਼ਹੀਦ ਹੋ ਚੁੱਕੇ ਨੇ, ਇਹਨਾਂ ਦਾ ਮੁਆਵਜ਼ਾ ਔਰ ਇਹਨਾਂ ਨੂੰ ਜਿਹੜਾ ਇਹਦੇ ਲਈ ਅਕਾਊਂਟੇਬਲ ਬਣਾਇਆ ਜਾਣਾ ਚਾਹੀਦਾ। ਹੁਣ ਇਸ ਸਾਰੇ ਚੋਂ ਗੱਲਬਾਤ ਵੱਲ ਜੇ ਅਸੀਂ ਮੁੜੀਏ, ਔਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ, ਜਿਵੇਂ ਅਸੀਂ ਕੱਲ ਵੀ ਅਨਾਉਂਸ ਕੀਤਾ ਸੀ ਕਿ ਅੱਜ 9:30 ਤੋਂ 10:15 ਤੱਕ ਆਲਮੋਸਟ 45 ਮਿੰਟ ਦੇ ਲਈ ਜਿਹੜੀ ਖਾਸ ਗੁਫ਼ਤਗੂ, ਕਿਉਂਕਿ ਕੋਵਿਡ-19 ਨੂੰ ਲੈ ਕੇ ਬੇਸ਼ੱਕ ਬਹੁਤ ਸਾਰੀ ਇਨਫੋਰਮੇਸ਼ਨ ਬਾਹਰ ਹੈ, ਲੇਕਿਨ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਜਿਵੇਂ ਡਾਕਟਰ ਬਾਬਰ ਰਜ਼ਾ ਖਾਨ ਜਿਨ੍ਹਾਂ ਨੇ ਕਿਤਾਬ ਲਿਖੀ ਹੈ, ਕੱਲ੍ਹ ਅਸੀਂ ਉਸ ਕਿਤਾਬ ਦੇ ਵੇਰਵੇ ਵੀ ਡਿਸਕਸ ਕੀਤੇ ਸੀ, ਇਸ ਮੁੱਦੇ ਦੇ ਉੱਤੇ ਅੱਜ ਗੱਲਬਾਤ ਕਰਨਗੇ ਕਿ ਇਹ ਹੈ ਕੀ ਔਰ ਇਸ ਨਾਲ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ। ਹਾਲਾਂ ਜਿਸ ਕਿਸਮ ਦੇ ਸਕਾਲਰ ਨੇ ਔਰ ਜਿੰਨਾ ਵੱਡਾ ਕੰਮ ਹੈ, ਘੰਟਿਆਂ ਬੱਧੀ ਵੀ ਗੱਲਬਾਤ ਹੋਏ ਤੇ ਉਹ ਥੋੜੀ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਦਰਸ਼ਕਾਂ ਦਾ ਵੀ ਇੱਕ ਅਟੈਂਸ਼ਨ ਸਪੈਨ ਹੈ, ਔਰ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਉਹ ਬਰੀਫ ਦੇ ਵਿੱਚ ਦੱਸਣ ਕਿ ਇਹ ਬਲਾ ਕੀ ਹੈ ਕੋਵਿਡ-19 ਔਰ ਉਹਨਾਂ ਦਾ ਇਸ ਦੇ ਉੱਤੇ ਕੀ ਕੰਮ ਹੈ। ਸੋ ਅਸੀਂ ਇਹ ਬਿਲਕੁਲ ਕਿ ਉਹਨਾਂ ਨੂੰ ਜ਼ਰੂਰ ਦੇਖਣ। ਹੁਣ ਅਸੀਂ ਜਿਹੜਾ ਇਸ ਦੇ ਉੱਤੇ ਹੋਰ ਵੇਰਵੇ ਨਾਲ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਇਹ ਸਾਰੀ ਮੂਵਮੈਂਟ ਦਾ ਬੇਸ 3 ਕਾਨੂੰਨ ਨੇ। ਜਿਹੜੀ ਮੰਗ ਹੈ ਕਿ ਭਾਈ ਉਹਦੇ 'ਚ ਤੁਸੀਂ ਜਿਹੜੇ 3 ਖੇਤੀਬਾੜੀ ਆਰਡੀਨੈਂਸ ਪਹਿਲਾਂ ਲਿਆਂਦੇ 5 ਜੂਨ 2020 ਨੂੰ, 6 ਮਹੀਨੇ ਬਾਅਦ ਇਹਨਾਂ ਨੂੰ ਤੁਸੀਂ ਬਿੱਲ ਬਣਾ ਕੇ ਪਾਰਲੀਮੈਂਟ 'ਚ ਲਿਆਂਦਾ ਹੈ, ਔਰ ਬਿਨਾਂ ਵਿੱਚ ਰਾਤ ਪੈਣ ਦਿੱਤੇ ਤੁਹਾਡੇ ਹੱਥ ਠੋਕ ਕੇ ਪ੍ਰੈਜ਼ੀਡੈਂਟ ਨੇ ਵੀ ਦਸਖਤ ਕਰਕੇ ਉਹਨਾਂ ਨੂੰ ਕਾਨੂੰਨ ਬਣਾ ਦਿੱਤਾ, ਐਕਟ ਬਣਾ ਦਿੱਤਾ, ਔਰ ਦਿੱਲੀ ਦੇ ਲਾਲਾ ਕੇਜਰੀਵਾਲ ਨੇ ਤਾਂ ਉਹਦੇ ਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ। ਹਾਲਾਂ ਉਹ ਪੰਜਾਬ ਅਸੈਂਬਲੀ ਹੋਏ, ਰਾਜਸਥਾਨ ਹੋਏ, ਛੱਤੀਸਗੜ੍ਹ ਹੋਏ ਔਰ ਸ਼ਾਇਦ ਕੇਰਲਾ ਨੇ ਵੀ ਇਸ ਦੇ ਉੱਤੇ ਉਹਨਾਂ ਨੇ ਨਕਾਰਿਆ, ਪਰ ਇਸ ਦਾ ਕੋਈ ਬਹੁਤਾ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਅਲਟੀਮੇਟਲੀ ਜਿਹੜੇ ਪਾਰਲੀਮੈਂਟ ਦੇ ਐਕਟ ਨੇ ਉਹ ਬਾਈਂਡਿੰਗ ਹੁੰਦੇ ਨੇ ਸਟੇਟਾਂ ਦੇ ਉੱਤੇ। ਹੁਣ ਇਹ ਤਾਂ ਮੇਨ ਜਦੋਂ ਇਸ ਆਰਡੀਨੈਂਸ ਜਾਰੀ ਹੋਏ, ਪੰਜਾਬ ਦੇ ਵਿੱਚ ਰੌਲਾ ਪਿਆ, ਜਦੋਂ ਬਿੱਲ ਬਣ ਕੇ ਪੇਸ਼ ਹੋਏ, ਫਿਰ ਰੇਲਵੇ ਟਰੈਕ ਰੋਕੇ, ਇਸ ਦੌਰਾਨ ਉਹਨਾਂ ਨੇ ਐਡੀਸ਼ਨਲ ਪ੍ਰੈਸ਼ਰ ਬਿਲਡ ਕਰਨ ਦੇ ਲਈ ਇੱਕ ਆਰਡੀਨੈਂਸ ਲਿਆਂਦਾ। ਉਹ ਸੀ ਕਿ ਜੀ ਕਿਉਂਕਿ ਝੋਨੇ ਦਾ ਸੀਜ਼ਨ ਸੀ ਕਿ ਜੀ ਪਰਾਲੀ ਜਿਹੜਾ ਉਹਨਾਂ ਦਾ ਸਟਬਲ ਹੁੰਦਾ ਹੈ ਕਿ ਵੀ ਉਹ ਸੜ ਰਹੀ ਹੈ ਜੀ। ਦਿੱਲੀ ਜਿਹਨੇ ਕੇਜਰੀਵਾਲ ਨੇ ਵੀ ਰੌਲਾ ਪਾਇਆ ਕਿ ਜੀ ਪੰਜਾਬ ਹਰਿਆਣੇ ਨੇ ਸਾਡਾ এনवायरमेंट ਗੰਦਾ ਕਰ ਦਿੱਤਾ ਹੈ, ਔਰ ਦੂਸਰਾ ਸੁਪਰੀਮ ਕੋਰਟ ਨੇ ਵੀ ਉਸ ਪੀਰੀਅਡ 'ਚ ਇਦਾਂ ਦੀ ਟਿੱਪਣੀ ਕੀਤੀ, ਔਰ ਸਰਕਾਰ ਇੱਕਦਮ ਇੱਕ ਆਰਡੀਨੈਂਸ ਲੈ ਕੇ ਆਈ ਕਿ ਜੀ ਇਹ ਜਿਹੜੇ ਪਰਾਲੀ ਸਾੜਨ ਵਾਲੇ ਨੇ ਇਹਨਾਂ ਨੂੰ 2 ਕਰੋੜ ਤੱਕ ਦਾ ਫਾਈਨ ਔਰ ਜਿਹੜਾ ਉਹ ਕੈਦ ਵੀ ਰੱਖ ਦਿੱਤੀ, ਔਰ ਇਹ ਉਹਨਾਂ ਨੇ ਸਿਰਫ ਇੱਕ ਐਜ਼ ਏ ਪ੍ਰੈਸ਼ਰ ਟੈਕਟਿਕ ਇਸਤੇਮਾਲ ਕੀਤਾ ਕਿ ਜੀ ਤੁਸੀਂ ਤਾਂ ਨੱਥ ਕਢਾਉਣ ਨੂੰ ਕਹਿੰਦੇ ਅਸੀਂ ਤਾਂ ਤੁਹਾਡਾ ਨੱਕ ਵੀ ਵੱਢਣਾ। ਇਸੇ ਹੀ ਹਵਾਲੇ ਨਾਲ ਕਿਉਂਕਿ ਇੱਕ ਗੱਲ ਜਿਹੜੀ ਇਹਨਾਂ ਨੂੰ ਚੁੱਭਦੀ ਹੈ, ਇਹ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਦੇਖਣਾ ਚਾਹੁੰਦੇ ਨੇ। ਬੇਸ਼ੱਕ ਇੱਕ ਪੋਪੂਲਰ ਮੇਸ਼ਰ ਬਾਦਲ ਦੇ ਵੇਲੇ ਆਇਆ, ਕਾਂਗਰਸ ਨੇ ਵੀ ਜਾਰੀ ਰੱਖਿਆ ਹੋਇਆ ਕਿ ਜਿਹੜੇ ਖੇਤੀਬਾੜੀ ਸੈਕਟਰ ਦੇ ਵਿੱਚ ਬਿਜਲੀ ਹੈ
ਉਹ ਫ੍ਰੀ ਹੈ, ਕਿਉਂਕਿ ਇਹਦੇ ਬਾਵਜੂਦ ਕਿ ਬਿਜਲੀ ਫ੍ਰੀ ਹੈ ਔਰ ਇਹਨਾਂ ਨੇ ਖਾਦਾਂ ਦੇ ਉੱਤੇ, ਬੀਜ ਦੇ ਉੱਤੇ ਔਰ ਦੂਸਰੀਆਂ ਇਨਪੁਟਸ ਜਿਹੜੀ ਟੈਕਨੋਲੋਜੀ ਹੈ, ਟਰੈਕਟਰਸ, ਦੂਜੇ ਇੰਨੇ ਕੁ ਖਰਚੇ ਹੁੰਦੇ ਨੇ ਕਿ ਈਵਨ ਫ੍ਰੀ ਬਿਜਲੀ ਹੋਣ ਦੇ ਬਾਵਜੂਦ ਵੀ ਜਿਹੜੀ ਤੁਹਾਡੀ ਇਨਪੁਟ ਹੈ ਉਹਦੇ ਬਰਾਬਰ ਤੁਹਾਨੂੰ ਪੈਸੇ ਨਹੀਂ ਮਿਲਦੇ। ਔਰ ਇਹੀ ਕਾਰਨ ਹੈ ਕਿ ਹਜ਼ਾਰਾਂ ਕਿਸਾਨਾਂ ਨੇ ਪਿਛਲੇ ਸਾਲਾਂ 'ਚ ਆਤਮਘਾਤ ਕੀਤਾ ਹੈ, ਸੁਸਾਈਡ ਕੀਤਾ ਹੈ। ਹੁਣ ਸੈਂਟਰ ਇਹ ਚਾਹੁੰਦਾ ਹੈ, ਕਿਉਂਕਿ ਇਲੈਕਟ੍ਰਿਸਿਟੀ ਜਾਂ ਦੂਸਰਾ ਖੇਤੀਬਾੜੀ ਸੈਕਟਰ ਹੀ ਕਨਸਟੀਟਿਊਸ਼ਨ ਦੇ ਥੱਲੇ ਸਟੇਟ ਦਾ ਹੈ। ਹੁਣ ਉਹਨਾਂ ਨੇ ਕੀ ਕੀਤਾ ਕਿ ਇੱਕ ਬਿੱਲ ਜਿਹਨੂੰ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਲੈ ਕੇ ਆਏ ਪਾਰਲੀਮੈਂਟ ਦੇ ਵਿੱਚ, ਅਜੇ ਐਕਟ ਨਹੀਂ ਬਣਿਆ। ਉਹਦਾ ਮਕਸਦ ਸੀ ਕਿ ਈਵਨ ਜੇ ਤੁਸੀਂ ਬਿਜਲੀ ਦਾ ਕੰਟਰੋਲ ਵੀ ਐਗਰੀਕਲਚਰ ਸੈਕਟਰ ਦੇ ਹਵਾਲੇ ਨਾਲ ਕੋਲ ਲੈ ਲੈਂਦੇ ਹੋ ਤੇ ਉਹ ਅਮੈਂਡਮੈਂਟ ਬਿੱਲ ਦੇ ਥੱਲੇ ਜਿਹੜੀ ਸਟੇਟ ਜਿਵੇਂ ਪੰਜਾਬ ਫ੍ਰੀ ਬਿਜਲੀ ਦੇ ਰਹੀ ਹੈ ਕਿਸਾਨਾਂ ਨੂੰ, ਉਹ ਵੀ ਖਤਮ ਹੋ ਜਾਏਗੀ ਔਰ ਉਹਨਾਂ ਨੂੰ ਪੇ ਕਰਨ। ਹੁਣ ਇਹ ਦੋਨੋਂ ਹੀ ਜਿਹੜੇ ਮੇਸ਼ਰ ਨੇ ਇੱਕ ਬਿੱਲ ਦੇ ਫਾਰਮ 'ਚ ਪਿਆ, ਅਜੇ ਐਕਟ ਨਹੀਂ ਬਣਿਆ, ਇੱਕ ਆਰਡੀਨੈਂਸ ਹੈ ਜਿਹੜਾ ਉਹਨਾਂ ਨੇ ਲਾਗੂ ਕੀਤਾ ਹੈ। ਹੁਣ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਜੀ ਅਸੀਂ 4 ਮੰਗਾਂ ਸੀ, 2 ਮੰਨ ਲਈਆਂ, ਹੁਣ ਇਹ ਤਾਂ 2 ਦੇ ਨਾਲ ਤਾਲੁਕ ਹੀ ਨਹੀਂ ਹੈ ਕੁਝ ਵੀ, ਇਹ ਤਾਂ ਇਹਨਾਂ ਨੇ ਡਰਾਮਾਬਾਜ਼ੀ ਕੀਤੀ ਸੀ। ਹੁਣ ਇਹ ਜਿਹੜੀ ਇਹ ਗੱਲਬਾਤ ਦਾ ਨੌਟੰਕੀ ਕੀਤੀ ਹੈ, ਉਹ 'ਚ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਅਸੀਂ ਆਰਡੀਨੈਂਸ ਵੀ ਜਿਹੜਾ ਉਹਨੂੰ ਨਹੀਂ ਇੰਪਲੀਮੈਂਟ ਕਰਦੇ, ਹੈ ਇੰਪਲੀਮੈਂਟ ਨਹੀਂ, ਔਰ ਬਿੱਲ ਵੀ ਨਹੀਂ ਲਿਆਂਦੇ। ਹੁਣ ਜਿਹੜੀਆਂ ਮੰਗਾਂ ਨੇ ਉਹ ਤਾਂ 2 ਨੇ। ਇੱਕ ਤਾਂ ਹੈ ਕਿ ਵੀ ਜਿਹੜੇ ਤਿੰਨੋਂ ਹੀ ਤੁਸੀਂ ਖੇਤੀਬਾੜੀ ਐਕਟ ਬਣਾਏ ਨੇ ਜਿਹਦੇ ਥੱਲੇ ਪ੍ਰਾਈਵੇਟ ਸੈਕਟਰ ਵਿੱਚ ਵੜਦਾ ਹੈ, ਹੋਲਡਿੰਗ ਜਮਾਖੋਰੀ ਦਾ ਤੁਸੀਂ ਉਹਨਾਂ ਨੂੰ ਹੱਕ ਦਿੱਤਾ ਹੈ, ਔਰ ਉਸ ਸਾਰੇ 'ਚੋਂ ਤੁਸੀਂ ਜਿਹੜਾ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਉਹ ਮੁਜ਼ਾਹਰੇ ਬਣਾ ਰਹੇ ਹੋ, ਇਹ ਵਾਪਸ ਲਓ। ਤੇ ਦੂਸਰੀ ਮੰਗ ਇਹ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ, ਜਿਹੜਾ ਕਿ ਬੇਸ਼ੱਕ ਉਹਦਾ ਕਾਨੂੰਨ ਪਹਿਲਾਂ ਕੋਈ ਐਗਜ਼ਿਸਟ ਨਹੀਂ ਕਰਦਾ ਪਰ 80s ਤੋਂ ਹੈ, ਔਰ ਜਿਵੇਂ ਅਸੀਂ ਕਿਹਾ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਥੱਲੇ ਪੰਜਾਬ ਔਰ ਹਰਿਆਣੇ 'ਚੋਂ, ਜਿਹਦੇ 'ਚ ਆਲਮੋਸਟ 80-90% ਉਹੀ ਬੈਲਟ ਹੈ ਜਿੱਥੇ ਸਿੱਖ ਬੈਠੇ ਨੇ, ਕਣਕ, ਚੌਲ ਜਿਹਨੂੰ ਧਾਨ ਜਾਂ ਝੋਨਾ ਕਹਿੰਦੇ, ਔਰ ਕਪਾਹ, ਨਰਮਾ, ਔਰ ਕੁਝ ਥਾਂ ਤੇ ਮੱਕੀ, ਇਹ ਖਰੀਦੀ ਜਾਂਦੀ ਹੈ। ਹੁਣ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਉਹਦੇ ਲਈ ਬੇਸ਼ੱਕ ਇੱਕ ਸਪੈਸ਼ਲ ਐਕਟ ਬਣਾਓ, ਕਾਨੂੰਨ ਬਣਾਓ ਕਿ ਮਿਨੀਮਮ ਸਪੋਰਟ। ਹੁਣ ਜੇ ਇਹ ਤਿੰਨੋਂ ਕਾਨੂੰਨ ਰਹਿੰਦੇ ਨੇ ਜਿਹੜੇ ਖੇਤੀਬਾੜੀ ਦੀ ਪ੍ਰਾਈਵੇਟਾਈਜ਼ ਕਰਨ ਦੇ ਨੇ, ਮਿਨੀਮਮ ਸਪੋਰਟ ਪ੍ਰਾਈਸ ਉਹ ਕਹਿ ਵੀ ਦੇਣ, ਉਹਦਾ ਮਤਲਬ ਨਹੀਂ ਰਹਿ ਜਾਏਗਾ। ਅਸੀਂ ਦੇਖ ਰਹੇ ਹਾਂ ਕਿ ਹੁਣ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜੇ ਝੋਨੇ ਦਾ 2000 ਰੁਪਈਆ ਉਹਨਾਂ ਨੇ ਰੱਖਿਆ ਕੁਇੰਟਲ ਦਾ, ਹੁਣ ਉਹ ਕੋਈ ਇਹ ਤਾਂ ਨਹੀਂ ਹੈ ਵੀ ਕੱਲਾ ਪੰਜਾਬ, ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸੈਂਟਰ ਕਰਦੀ ਹੈ ਐਲਾਨ, ਔਰ ਇਹ ਸਾਰੇ ਦੇਸ਼ ਲਈ ਹੁੰਦਾ। ਪਰ ਇਹਦੇ ਬਾਵਜੂਦ ਯੂਪੀ ਔਰ ਬਿਹਾਰ ਜਿੱਥੇ ਕਿ ਮੰਡੀਆਂ ਖਤਮ ਕਰ ਦਿੱਤੀਆਂ ਗਈਆਂ ਹੋਈਆਂ 2006 ਤੋਂ, ਉੱਥੇ ਝੋਨਾ 800 ਤੋਂ ਲੈ ਕੇ 1200 ਰੁਪਏ ਪਰ ਕੁਇੰਟਲ ਤੱਕ ਖਰੀਦਿਆ ਗਿਆ, ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਨੂੰ ਗਾਰੰਟੀ ਕਰਨ ਵਾਲਾ ਕਾਨੂੰਨ ਜਿਸ 'ਚ ਇਹ ਵੀ ਹੋਏ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਕੀਮਤ ਤੇ ਖਰੀਦੇਗਾ ਵਪਾਰੀ, ਜਿਵੇਂ ਉਹ ਯੂਪੀ ਬਿਹਾਰ, ਉਹਨੂੰ ਕੈਦ ਹੋਏਗੀ, ਉਹ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ। ਇਸ ਲਈ ਜੇ ਤੁਸੀਂ ਐਲਾਨਿਆ ਵੀ ਹੋਇਆ ਤੇ ਯੂਪੀ ਬਿਹਾਰ 'ਚ ਵਪਾਰੀ ਕਹਿੰਦਾ ਠੀਕ ਹੈ ਮੈਂ ਤਾਂ ਨਹੀਂ ਲੈਣਾ, ਇੰਨੇ ਦਾ ਮੈਨੂੰ ਦੇ। ਹੁਣ ਕਿਸਾਨ ਨੂੰ ਪਤਾ ਹੈ ਵੀ ਜੇ ਉਨੇ ਦਾ ਵੀ ਨਾ ਦੇ ਤਾਂ ਉਹ ਬਰਬਾਦ ਹੋਏਗਾ, ਮੀਂਹ ਆਏਗਾ, ਝੱਖੜ ਆਏਗਾ। ਸੋ ਮਤਲਬ ਇਹ ਹੈ ਕਿ ਇਹ ਖੁਦ ਇਹਨੂੰ ਕੰਪਲੈਕਸ ਸਿਚੁਏਸ਼ਨ 'ਚ ਲਿਜਾ ਕੇ ਸੁੱਟ ਰਹੇ ਨੇ। ਗੱਲ ਬੜੀ ਕਲੀਅਰ ਹੈ, ਇਹਦੇ 'ਚ ਕੋਈ, ਹਾਲਾਂ ਅਸੀਂ ਕੋਈ ਐਗਰੀਕਲਚਰ ਐਕਸਪਰਟ ਨਹੀਂ ਹਾਂ, ਲੇਕਿਨ ਜੇ ਇੱਕ ਆਮ ਬੰਦੇ ਦੇ ਸਮਝ ਗੋਚਰਾ ਕਰਨਾ ਹੋਏ ਕਿ ਭਾਈ ਤੁਸੀਂ ਕਹਿੰਦੇ ਹੋ ਕਿਸਾਨਾਂ ਦਾ ਭਲਾ ਕਰਨ ਲਈ ਲਿਆਂਦੇ ਨੇ, ਉਹ ਕਹਿੰਦੇ ਸਾਨੂੰ ਤੁਹਾਡਾ ਭਲਾ ਨਹੀਂ ਚਾਹੀਦਾ, ਤੁਸੀਂ ਕੋਲ ਰੱਖੋ। ਜਿਹੜਾ ਸਾਡਾ ਭਲਾ ਨਹੀਂ ਕਰ ਰਿਹਾ, ਔਰ ਜੇ ਮਿਨੀਮਮ ਸਪੋਰਟ ਪ੍ਰਾਈਸ ਵੀ ਜਿਹੜਾ ਸਾਡੀ ਇਨਪੁਟ ਸਾਨੂੰ ਨਹੀਂ ਮਿਲ ਰਹੀ ਜਿਹੜੀ ਹੈ, ਉਹਨਾਂ ਵੀ ਖਰਚ ਸਾਡਾ ਪੂਰਾ ਨਹੀਂ ਹੁੰਦਾ ਜਿੰਨਾ ਅਸੀਂ ਲਾਉਂਦੇ, ਤੇ ਫਿਰ ਇਹਨਾਂ ਨੂੰ ਇਹ ਕੋਈ ਕਹੋ ਕਿ ਜੀ ਜਿਹੜਾ ਤੁਸੀਂ 2014 ਦੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ, ਸਵਾਮੀਨਾਥਨ ਕਮਿਸ਼ਨ ਰਿਪੋਰਟ ਐਗਰੀਕਲਚਰ ਦੇ ਉੱਤੇ, ਕਿ ਜਿੰਨੀ ਇਨਪੁਟ ਹੈ ਉਹਦੇ ਤੋਂ 1.5 ਗੁਣਾ ਕਿਸਾਨ ਉਹੀ ਲਾਗੂ ਕਰ ਦਿਓ। ਸੋ ਮਤਲਬ ਇਹ ਹੈ ਕਿ ਇਹ ਡਰਾਮੇਬਾਜ਼, ਦੇਖੋ ਜੀ ਕਹਿੰਦਾ 2-4 ਮੰਗਾਂ ਸੀ ਔਰ 2 ਅਸੀਂ ਮੰਨ ਲਈਆਂ ਔਰ ਖੇਲ ਖਤਮ, ਪੈਸਾ ਹਜਮ, ਉਹ ਇਹ ਕਹਿਣਾ ਚਾਹੁੰਦੇ ਨੇ। ਲੇਕਿਨ ਜੋ ਸਾਨੂੰ ਅੱਜ ਹੀ ਜਿਹੜੀਆਂ ਕੁਝ ਟੀਮਾਂ ਸਾਡੀਆਂ ਔਨ ਦਾ ਗਰਾਊਂਡ ਉੱਥੇ ਕੰਮ ਕਰਦੀਆਂ ਨੇ, ਉਹਨਾਂ ਨੇ ਦੱਸਿਆ ਕਿ ਵੀ ਕਿਤੇ ਨਾ ਪੁਲਿਸ ਦਾ ਰਵੱਈਆ ਸਖਤ ਹੁੰਦਾ ਜਾ ਰਿਹਾ, ਔਰ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਬੇਸ਼ੱਕ 26 ਜਨਵਰੀ ਤੱਕ ਉਹ ਸ਼ਾਇਦ ਗਰੇਜ਼ ਕਰਨ। ਹੁਣ ਤਾਂ ਉਹਨਾਂ ਨੇ ਖੁਦ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ
ਕਿ ਜੀ ਅਸੀਂ ਜਿਹੜਾ 26 ਜਨਵਰੀ ਨੂੰ ਬੜਾ ਲੋ ਕੀ ਰੱਖਾਂਗੇ, ਜਿਹੜਾ ਉਸ ਦੇ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਣ, ਲੋਕ ਘੱਟ ਹੋਣਗੇ ਔਰ ਕੰਟਿੰਜੈਂਟ ਵੀ ਰਿਪਬਲਿਕ ਡੇ ਪੈਰੇਡ ਲਾਈਕਲੀ ਟੂ ਬੀ ਸ਼ਾਰਟਰ ਟੂ ਹੈਵ ਸਮਾਲਰ ਮਾਰਚਿੰਗ ਕੰਟਿੰਜੈਂਟਸ ਐਂਡ ਫਿਊਰ ਸਪੈਕਟੇਟਰਸ। ਇਹ ਵੀ ਸਾਹਮਣੇ ਆਇਆ ਕਿ ਜਿਹੜੇ ਫੌਜੀਆਂ ਨੂੰ ਪਰੇਡ ਕਰਾਉਣਾ ਸੀ ਉਹਨਾਂ ਚੋਂ 1000 ਜਿਹੜਾ ਹੈ ਉਹ ਕੋਵਿਡ-19 ਪੋਜ਼ਿਟਿਵ ਨਿਕਲਿਆ। ਇਹ ਵੀ ਵਕਤ ਪਿਆ ਤਾਂ ਵੀ ਇੱਕ ਸ਼ਾਰਟਰ ਕਰਨ ਦੀ ਲਾਈਨ ਹੋਏਗੀ। ਪਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਬਰਾਬਰ ਦੂਸ਼ਣਬਾਜ਼ੀ ਜਾਰੀ ਹੈ। 1000 ਦੇ ਕਰੀਬ ਇਹਨਾਂ ਦੇ ਜੀਓ ਟਾਵਰਸ ਜਿਹੜੇ ਨੇ ਉਹ ਡੈਮੇਜ ਹੋਏ ਨੇ ਜਾਂ ਨਾਨ ਫੰਕਸ਼ਨਲ ਕੀਤੇ ਨੇ। ਉਸ ਦੇ ਉੱਤੇ ਬੀਜੇਪੀ ਦਾ ਲੀਡਰ ਜਿਹੜਾ ਹੈ ਉਹ ਤਰੁਣ ਚੁੱਗ, ਜਨਰਲ ਸੈਕਟਰੀ, ਉਹ ਕਹਿ ਰਿਹਾ ਕਾਂਗਰਸ ਬਿਹਾਈਂਡ ਡੈਮੇਜ ਟੂ ਟੈਲੀਕਾਮ ਇਨਫਰਾ ਐਲੈਜਿਸ ਬੀਜੇਪੀ। ਮੈਂ ਇਹਨਾਂ ਦੀਆਂ ਹੈਡਲਾਈਨਸ ਹੀ ਪੜ੍ਹ ਰਿਹਾ ਔਰ ਹੁਣ ਈਵਨ ਪੰਜਾਬ ਦੇ ਵਿੱਚ ਇਹ ਅਮਰਿੰਦਰ ਸਿੰਘ ਜਿਹੜਾ, ਕਿਉਂਕਿ ਮੈਂ ਇਹ ਸਮਝਦਾ ਵੀ ਇਹ 2 ਟਰੋਜਨ ਹਾਰਸ ਨੇ। ਅੱਜ ਵੀ ਇੰਗਲੈਂਡ ਤੋਂ ਸਾਡੇ ਵੀਰ ਕਾਲ ਕਰਦੇ ਨੇ ਤੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਕਿਵੇਂ ਤੁਸੀਂ ਦੇਖਦੇ ਹੋ ਟਰੈਕਟਰ ਰੈਲੀ ਜਿਹੜਾ ਉਹ ਵਿਜੇ ਟਕੈਤ, ਉਹਦਾ ਮਹਿੰਦਰ ਟਕੈਤ ਜਿਹਨੇ ਭਾਰਤੀ ਕਿਸਾਨ ਯੂਨੀਅਨ ਉਹਦਾ ਮੁੰਡਾ ਹੈ। ਮੈਂ ਕਿਹਾ ਜੀ ਇਹ 2 ਟਰੋਜਨ ਹਾਰਸ ਨੇ ਜਿਨ੍ਹਾਂ ਨੇ ਅਲਟੀਮੇਟਲੀ ਗਦਾਰੀ ਕਰਨੀ। ਇੱਕ ਉਹ ਹੈ ਵਿਜੇ ਔਰ ਇੱਕ ਕੈਪਟਨ ਅਮਰਿੰਦਰ, ਜਿਨ੍ਹਾਂ ਨੂੰ ਦੋਨੋਂ ਹੁਣ ਇਧਰ ਇਹਨਾਂ ਨੇ ਕਿਸਾਨਾਂ ਨੇ ਗੱਲਬਾਤ ਲਈ ਜਾਣਾ ਸੀ ਤਾਂ ਉਹਨੇ ਵਿਜੇ ਟਕੈਤ ਨੇ ਜਿਹੜਾ ਮੇਨ ਵਾਲਿਆਂ ਦੇ ਨਾਲ ਸ਼ਾਇਦ ਰਾਫਤੇ 'ਚ ਵੀ ਨਹੀਂ ਹੋਏ ਪ੍ਰੋਪਰਲੀ, ਉਹਨੇ ਕਿਹਾ ਜੀ ਅਸੀਂ ਇੰਨੀ ਤਰੀਕ ਨੂੰ 50,000 ਟਰੈਕਟਰਾਂ ਦੇ ਨਾਲ ਦਿੱਲੀ ਘੇਰਾਂਗੇ, ਅਸੀਂ ਤਿਰੰਗੇ ਲਾਏ ਹੋਣਗੇ ਉੱਤੇ, ਫਿਰ ਦੇਖਾਂਗੇ ਵਾਟਰ ਕੈਨਨ ਮਾਰੋ ਇਹਦੇ ਤੇ। ਮਤਲਬ ਜਦੋਂ ਕੋਈ ਨਾਰਮਲ ਗੱਲ ਚੱਲ ਰਹੀ ਹੈ ਤੁਸੀਂ ਅੱਗੇ ਵੱਧ ਕੇ ਤੱਤੀਆਂ ਗੱਲਾਂ ਕਰ ਰਹੇ ਹੋ। ਇਹ ਇਸ ਲਈ ਅੰਗਰੇਜ਼ੀ ਦਾ ਲਫ਼ਜ਼ ਹੀ ਇਸ ਕਿਸਮ ਦੇ ਲੋਕਾਂ ਲਈ ਏਜੰਟ ਪ੍ਰੋਵੋਕੇਟਿਓਰ ਹੁੰਦਾ ਕਿ ਵੀ ਉਹ ਏਜੰਟ ਜਿਹੜੇ ਭੜਕਾਟ ਪੈਦਾ ਕਰਦੇ ਨੇ। ਹੁਣ ਉਹੀ ਅਮਰਿੰਦਰ ਜਿਹੜਾ ਅਦਰਵਾਈਜ਼ ਡਰਾਮੇਬਾਜ਼ੀ, ਮੈਂ ਅਸਤੀਫਾ ਜੇਬ 'ਚ ਰੱਖਿਆ ਜੀ, ਮੈਂ ਜਦੋਂ ਮਰਜ਼ੀ ਦੇ ਦਿਆਂ। ਹੁਣ ਜਦੋਂ ਉਹਨਾਂ ਨੇ ਕਿਸਾਨਾਂ ਨੇ ਇਹਨਾਂ ਦੀ ਪਾਕਟ ਨੂੰ ਹਰਟ ਕਰਨਾ ਸ਼ੁਰੂ ਕੀਤਾ, ਜੀਓ ਵਾਲਿਆਂ ਦੇ ਟਾਵਰਸ, ਹੁਣ ਵਾਰਨਿੰਗ ਦੇ ਰਿਹਾ ਕਿ ਜੀ ਖਬਰਦਾਰ ਇਹ ਪ੍ਰਾਈਵੇਟ ਪ੍ਰਾਪਰਟੀ। ਔਰ ਇਹ ਦੇਖੋ ਜੀ ਬੱਚੇ ਜਿਹੜੇ ਸਕੂਲਾਂ ਦੀ ਤਿਆਰੀ ਕਰਦੇ ਨੇ, ਇਮਤਿਹਾਨ ਦੇਣੇ, ਉਹ ਸਫ਼ਰ ਕਰਨਗੇ, ਇੱਧਰ ਹੋਏਗਾ ਉੱਧਰ ਹੋਏਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਕੇਸ ਵੀ ਰਜਿਸਟਰ ਕਰਨਗੇ ਕਿਉਂਕਿ ਇਹਨਾਂ ਦਾ ਇੰਨਾ ਕੁਝ ਜੁੜਿਆ ਹੋਇਆ ਹੈ ਸੱਤਾ ਦੇ ਨਾਲ। ਕਿਉਂਕਿ ਚੋਰ ਨੇ, ਜੇ ਤਾਂ ਕੋਈ ਇਮਾਨਦਾਰ ਹੋਏ ਉਹ ਤਾਂ ਕਹੇਗਾ ਕਿ ਭਾਈ ਮੇਰਾ ਕੀ ਹੈ, ਜੋ ਮਰਜ਼ੀ ਮੇਰੇ ਨਾਲ ਕਰ ਲਓ, ਮੈਂ ਤਾਂ ਖੜਾ ਲੋਕਾਂ ਦੇ ਨਾਲ। ਹੁਣ ਇਸ ਸਾਰੇ ਦੇ ਵਿੱਚ ਜਿਹੜੇ ਆਮ ਲੋਕਾਂ ਦਾ ਦਰਦ ਹੈ, ਆਮ ਲੋਕਾਂ ਦੀ ਉੱਥੇ ਪਹੁੰਚ ਹੈ, ਜਿਸ ਅੰਦਾਜ਼ ਦੇ ਵਿੱਚ ਲੋਕ ਉੱਥੇ ਆਪਣੇ ਆਪ ਨੂੰ, ਔਰ ਮੈਂ ਸਮਝਦਾ ਹਾਂ ਵੀ ਜਿਹੜੀ ਪ੍ਰਾਪਤੀ ਅਸੀਂ ਅਕਸਰ ਰੋਜ਼ ਹੀ ਗੱਲ ਕਰਦੇ ਹਾਂ ਕਿ ਕਿਵੇਂ ਹਰਿਆਣੇ ਦੇ ਜਾਟ ਪਰਿਵਾਰ ਵੀ, ਅੱਜ ਇੱਕ ਸਟੋਰੀ BBC ਤੇ ਸੀ ਕਿ ਕਿਵੇਂ 15-20 ਬੀਬੀਆਂ ਜਿਹੜੀਆਂ ਨੇ ਉਹ ਜਿਸ ਜਾਟ ਪਰਿਵਾਰ 'ਚ ਨੇ ਉਹਨਾਂ ਦੀਆਂ ਬੀਬੀਆਂ ਉਹ ਹਿੰਦੀ ਬੋਲ ਰਹੀਆਂ ਚੇਸਟ ਹਰਿਆਣਵੀ ਅੰਦਾਜ਼ 'ਚ, ਉਹ ਕਹਿ ਰਹੀਆਂ ਜੀ ਸਾਡੀਆਂ ਸਹੇਲੀਆਂ ਨਹੀਂ, ਸਾਡੇ ਬੱਚੇ ਵੀ ਇੱਕ ਦੂਜੇ ਨਾਲ ਇੰਨੇ ਨੇ ਕਿ ਜਿਹੜੇ ਸਾਡੇ ਬੱਚੇ ਨੇ ਉਹ ਕਹਿੰਦੇ ਨੇ ਅਸੀਂ ਇਹਨਾਂ ਨੂੰ ਪੰਜਾਬ ਲੈ ਕੇ ਜਾਣਾ, ਜਿਹੜੇ ਇਹ ਨੇ ਇੱਥੋਂ ਵਾਲੇ ਕਹਿੰਦੇ ਜੀ ਨਹੀਂ ਇਹਨਾਂ ਨੂੰ ਅਸੀਂ ਹੁਣ ਜਾਣ ਨਹੀਂ ਦੇਣਾ ਸਾਡੇ। ਸੋ ਇਹ ਜਿਹੜੇ ਪੋਜ਼ਿਟਿਵ ਟ੍ਰੇਟ ਆ ਰਹੇ ਨੇ, ਲੇਕਿਨ ਤੁਸੀਂ ਜਿਹੜਾ ਬੀਜੇਪੀ ਦਾ ਪੈਟਰਨ ਹੈ ਗੱਲਬਾਤ ਸੁਲਝਾਉਣ ਦਾ ਵੀ, ਔਰ ਦੂਸਰਾ ਉਹਨਾਂ ਦੇ ਲੀਡਰ ਕੱਲਾ ਧਰਮਿੰਦਰ ਜਾਂ ਸੰਨੀ ਦਿਓਲ ਹੀ ਮਾਨ ਨਹੀਂ, ਅੱਜ ਹੇਮਾ ਮਾਲਿਨੀ ਨੇ ਵੀ ਇਹ ਕਿਹਾ ਕਿ ਜੀ ਇਹ ਬਹੁਤ ਵਧੀਆ ਨੇ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਲਈ। ਇਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਕਣਕ ਦਰਖਤਾਂ ਤੇ ਲੱਗਦੀ ਹੈ ਕਿ ਜ਼ਮੀਨ ਦੇ ਥੱਲੋਂ ਉੱਗਦੀ ਹੈ। ਔਰ ਇਸ ਸਾਰੇ ਦੇ ਨਾਲ ਨਾਲ ਬਾਕੀ ਥਾਵਾਂ ਤੇ ਪੰਜਾਬ ਦੇ ਕਿਸਾਨਾਂ ਦੀ ਲੀਡਰਸ਼ਿਪ ਨੇ ਖੜਾ ਕੀਤਾ। ਹੁਣ ਪਟਨਾ ਦੇ ਵਿੱਚ, ਪਟਨਾ ਸਾਹਿਬ ਜਿੱਥੇ ਕਿ ਨਤੀਸ਼ ਕੁਮਾਰ ਜਿਹੜਾ ਇਹਨਾਂ ਦਾ ਐਲਾਈ ਹੈ, ਹਾਲਾਂਕਿ ਘੱਟ ਸੀਟਾਂ ਉਹਨੂੰ ਮਿਲੀਆਂ ਨੇ ਬੀਜੇਪੀ ਦਾ, ਉਹਨਾਂ ਦੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਹੈ, ਬਹੁਤ ਸਾਰੇ ਜ਼ਖਮੀ ਨੇ ਕਿਉਂਕਿ ਉਹ ਗਵਰਨਰ ਹਾਊਸ ਜਾ ਰਹੇ ਸੀ ਉਹਨਾਂ ਨੂੰ ਮਿਲਣ ਦੇ ਲਈ ਕਿ ਭਾਈ ਅਸੀਂ ਗਵਰਨਰ ਨੂੰ ਮਿਲਣਾ ਕਿ ਸਾਡੇ ਨਾਲ ਕੀ। ਔਰ ਬਾਹਰ ਜਦੋਂ ਅਸੀਂ ਇੰਗਲੈਂਡ ਦੇ ਬੋਰਿਸ ਜੌਨਸਨ ਦੀ ਗੱਲ ਕਰਦੇ ਹਾਂ ਕਿ 26 ਜਨਵਰੀ ਨੂੰ ਉਹ ਚੀਫ ਗੈਸਟ ਹੋਣਾ, ਹੁਣ ਐਨ ਮੌਕੇ ਦੇ ਉੱਤੇ 3 ਸਿੱਖ ਨੌਜਵਾਨ ਉਹਨਾਂ ਨੂੰ ਇੰਗਲੈਂਡ ਦੀ ਪੁਲਿਸ ਨੇ ਚੁੱਕਿਆ ਕਿ ਜੀ ਫਲਾਣੇ ਸੰਨ 'ਚ ਜਿਹੜਾ RSS ਦਾ ਰਾਸ਼ਟਰੀ ਸਿੱਖ ਸੰਗਤ ਪੰਜਾਬ ਦਾ ਰੁਲਦਾ ਸਿੰਘ, ਇਸ ਨੂੰ ਮਾਰਿਆ ਗਿਆ ਸੀ, ਇਹਦੇ 'ਚ ਇਹਨਾਂ ਦਾ ਹੱਥ ਸੀ। ਸੋ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਜਿਹੜੀ ਇਸ ਵੇਲੇ ਉਹਨਾਂ ਦੀ ਇੰਟੀਰੀਅਰ ਮਿਨਿਸਟਰ ਹੈ, ਹੋਮ ਪ੍ਰੀਤੀ ਪਟੇਲ, ਉਹ ਹੈ ਹੀ RSS ਦੀ ਬੰਦੀ। ਔਰ ਅੱਜ ਬਹੁਤ ਸਾਰੇ ਮੀਡੀਆ ਦੇ ਉੱਤੇ ਚਰਚਾ ਹੈ ਜਿਹੜਾ ਇਹਨੇ 2014 ਦੇ ਵਿੱਚ 21 ਸਤੰਬਰ ਨੂੰ ਪ੍ਰੀਤੀ ਪਟੇਲ ਨੇ ਜਿਹੜਾ
ਮੈਸੇਜ ਦਿੱਤਾ ਸੀ। ਉਹਨਾਂ ਨੇ ਇਹ ਕਿਹਾ ਕਿ ਜੀ ਇਹ ਮੈਸੇਜ ਫਰੋਮ ਪ੍ਰੀਤੀ ਪਟੇਲ MP, Prime Minister's UK Indian Diaspora Champion for the event RSS A Vision in Action, A New Dawn, hosted by ਹਿੰਦੂ ਸਵੈਮ ਸੇਵਕ ਸੰਘ UK। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਲੈਵਲ ਦੀ ਰਿਲੇਸ਼ਨਸ਼ਿਪ ਹੈ ਹਿੰਦੂ ਸਵੈਮ ਸੇਵਕ ਸੰਘ ਔਰ ਉਹਦੇ ਜੋ ਤਾਰੀਫ ਕਰ ਰਹੀ ਹੈ ਕਿ ਭਾਈ ਇਹ ਜਿਹੜਾ I commend the leaders of Hindu Swayam Sevak Sangh UK and its members for bringing the Hindu community together to promote the ideals and values that underpins our way of life, particularly in demonstrating good citizenship and charity। और फिर उन्हें RSS की तारीफ करते हैं ये क्या कि भाई मोदी दी each new day people around the world become increasingly more interested in Prime Minister Modi and his vision for success। To help understand, it is important to learn about the influential people close to him। ਫਿਰ ਅੱਗੇ RSS ਦੇ ਸਾਰੇ ਬੰਦਿਆਂ ਦੇ ਨਾਂ ਦਿੱਤੇ ਹੋਏ ਨੇ। ਹੁਣ ਇਹਦਾ ਮਤਲਬ ਇਹ ਹੈ ਕਿ UK ਦੀ ਹੋਮ ਮਿਨਿਸਟਰੀ ਨੂੰ ਹੀ RSS ਰਨ ਕਰਦਾ ਹੈ। ਸਿੱਖ ਨੌਜਵਾਨਾਂ ਦਾ ਨੂੰ ਫੜਨਾ, ਬੋਰਿਸ ਜੌਨਸਨ ਦਾ ਉਸ ਮੌਕੇ ਤੇ ਜਦੋਂ ਇੰਗਲੈਂਡ ਦੇ ਦੀਆਂ ਫਲਾਈਟਾਂ ਸਾਰੇ ਕੈਂਸਲ ਕਰ ਰਹੇ ਨੇ ਕਿ ਜੀ COVID-19 ਔਰ ਇਸ ਵਜ੍ਹਾ ਕਰਕੇ ਉਹਦਾ ਉੱਥੇ ਜਾਣਾ, ਜਦੋਂ ਕਿ ਖੁਦ COVID-19 ਤੋਂ ਸਫਰ ਕਰਕੇ ਉੱਠਿਆ, ਇਹ ਸ਼ੋਅ ਕਰਦਾ ਵੀ ਕਿਸ ਲੈਵਲ ਤੱਕ ਇਹ ਡੈਮੇਜ ਕਰਨ ਲਈ ਜਾ ਰਹੇ ਨੇ। ਔਰ ਇੱਕ ਨਿਊਜ਼ 24 624.com ਨੇ ਇੱਕ ਪੂਰਾ ਚਾਰਟਰ ਜਿਹਦੇ ਚ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਸਿਸਟਮੈਟਿਕਲੀ ਖਬਰਾਂ ਕਵਰ ਹੁੰਦੀਆਂ ਨੇ, ਉਹਦੇ ਚ ਕੁਝ ਇਸ਼ੂ ਮੈਂ ਡਿਸਕਸ ਕੀਤੇ ਨੇ ਕਿ ਵੀ ਅੱਜ ਦੀ ਮੀਟਿੰਗ 'ਚ ਕੀ ਹੋਇਆ। ਔਰ ਮੋਦੀ ਭਗਤ ਜਿਹੜੇ ਨੇ ਉਹ ਜਿਹੜਾ ਵੀ ਉਹਨਾਂ ਦੇ ਕਿਸਾਨਾਂ ਦੇ ਰਿਜ਼ੋਲਵ ਨੂੰ ਦਿਖਾਉਂਦਾ ਹੈ ਉਹਨੂੰ ਕਹਿੰਦੇ ਨੇ ਜੀ ਪਿਕਨਿਕ ਬਣਾਉਣ ਆਏ ਨੇ ਜਾਂ ਕਹਿਣਗੇ ਜੀ ਫੇਕ ਨਿਊਜ਼ ਹੈ। ਔਰ ਇਸੇ ਤਰ੍ਹਾਂ ਜਿਹੜੇ ਹਿਮਾਂਸ਼ੂ ਜੈਨ ਜਿਹੜਾ ਹੈ ਉਸ ਨੂੰ BJP IT ਸੈੱਲ ਟ੍ਰੋਲ ਹਿਮਾਂਸ਼ੂ ਜੈਨ ਫੋਲੋਡ ਬਾਈ ਨਰਿੰਦਰ ਮੋਦੀ, ਜਿਹੜੇ ਟ੍ਰੋਲਰ ਨੇ ਉਹਨਾਂ ਨੂੰ ਮੋਦੀ ਫੋਲੋ ਕਰਦਾ ਹੈ, ਪਿਊਸ਼ ਗੋਇਲ ਔਰ ਦੂਸਰਾ। ਔਰ ਉਹਦੇ 'ਚੋਂ ਮੈਡੀਕਲ ਕੈਂਪ ਜਿਹੜਾ ਜਿਹਨੂੰ ਹਿਮਾਂਸ਼ੂ ਜੈਨ ਨੇ ਕਿਹਾ ਉਹਨੂੰ ਕਹਿ ਰਹੇ ਨੇ ਲਸ਼ਕਰ ਔਰ ਨਸਲ ਕੈਂਪ, ਲਸ਼ਕਰ ਔਰ ਨਕਸਲ ਕੈਂਪ। ਆਸ ਡਿਡ ਦੇ ਫੋਰਗੇਟ ਹਾਊ 1984 ਹੈਪਨਡ। ਹੁਣ ਇਹ ਬਾਰ-ਬਾਰ ਸਿੱਖਾਂ ਨੂੰ ਕਹਿ ਰਹੇ ਨੇ ਕਿ ਜੀ ਇਹ ਤੁਹਾਨੂੰ ਭੁੱਲ ਗਿਆ। ਫਿਰ ਜਿਹੜਾ ਹੁਣ ਗੁੱਡ ਕਾਪ ਬੈਡ ਕਾਪ, ਇੱਕ ਪਾਸੇ ਤਾਂ ਇਹ ਤੋਮਰ ਔਰ ਗੋਇਲ ਔਰ ਦੂਜੇ ਲੱਗੇ ਹੋਏ ਨੇ, ਰਾਜਨਾਥ ਸਿੰਘ ਜਿਹੜਾ UP ਦਾ ਚੀਫ ਮਿਨਿਸਟਰ ਵੀ ਰਿਹਾ, ਸੀਨੀਅਰ ਲੀਡਰ ਹੈ, ਹੁਣ ਭਾਵੇਂ ਅਮਿਤ ਸ਼ਾਹ ਤੋਂ ਜੂਨੀਅਰ ਬਣਾਤਾ, ਉਹ ਇੱਕ ਇੰਟਰਵਿਊ ਦੇ ਰਿਹਾ BBC ਨੂੰ, ਉਹਦੇ 'ਚ ਉਹ ਬੜਾ ਸਿੱਖਾਂ ਦੀ ਔਰ ਕਿਸਾਨਾਂ ਦੀ ਬੜੀ ਤਾਰੀਫ ਕਰ ਰਿਹਾ ਔਰ ਉਹ ਕਹਿ ਰਿਹਾ ਜੀ ਨਹੀਂ 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 ਇਹਨਾਂ ਨੂੰ ਇਹ ਠੀਕ ਨਹੀਂ ਹੈ ਕਿ ਇਹਨਾਂ ਨੂੰ ਕੋਈ ਖਾਲਿਸਤਾਨੀ ਕਹਿ, ਮਤਲਬ ਗੁੱਡ ਕਾਪ ਬੈਡ ਕਾਪ। ਹਾਲਾਂਕਿ ਦੂਜਾ ਪਾਸਾ ਉਹਨਾਂ ਨੇ ਆਪਣਾ ਸਾਰਾ ਛੱਡਿਆ ਹੋਇਆ ਨਫ਼ਰਤ ਫੈਲਾਉਣ ਦੇ ਲਈ। ਔਰ ਈਵਨ ਅਮ੍ਰਿਤਿਆ ਸੈਨ ਜਿਨ੍ਹਾਂ ਨੇ ਕੱਲ ਜਿਹੜਾ ਉਹ ਸਪੋਰਟ ਕੀਤਾ ਫਾਰਮਰ ਇਸ਼ੂ ਨੂੰ, BJP ਦੇ ਟ੍ਰੋਲ ਉਹਦੇ ਵੀ ਪਿੱਛੇ ਪਏ ਨੇ। ਔਰ ਇਹਦੇ ਉੱਤੇ ਪ੍ਰੋਮੀਨੈਂਟ ਵਰਲਡ ਬੈਂਕ ਦੇ ਕੌਸ਼ਿਕ ਬਾਸੂ ਨੇ, ਚੀਫ ਇਕੋਨੋਮਿਸਟ, ਉਹਨਾਂ ਨੇ ਕਿਹਾ ਇਟ ਇਜ਼ ਸ਼ੇਮ that Amartya Sen, celebrated the world over, is under personal attack today in his own country, India. It is by a small right-wing group, but still this is so sad for India। ਹੁਣ ਜਿਹੜਾ ਵੀ ਕਿਸਾਨਾਂ ਲਈ, ਹੁਣ ਅਮ੍ਰਿਤਿਆ ਸੈਨ ਨੋਬਲ ਪ੍ਰਾਈਜ਼ ਵਿਨਰ ਹੈ ਇਕਨੋਮਿਕਸ, ਹਾਰਵਰਡ ਦਾ ਪ੍ਰੋਫੈਸਰ ਹੈ, ਉਹਨੂੰ ਵੀ ਟ੍ਰੋਲ ਕਿਉਂਕਿ ਉਹਨੇ ਸਪੋਰਟ ਥਰੋ ਕੀਤੀ। ਦੂਜੇ ਪਾਸੇ ਜਿਹੜਾ ਹੁਣ ਜੇ ਤੁਸੀਂ ਵਰਥ ਦੇਖੋ ਕਿ ਅਬਾਨੀ ਅੰਡਾਨੀ ਕਿੱਥੇ ਨੇ, ਮੁਕੇਸ਼ ਅੰਬਾਨੀ ਦਾ ਵਰਥ ਇਸ ਵੇਲੇ ਜਿਹੜਾ ਰਿਲਾਇੰਸ ਇੰਡਸਟਰੀ ਨੂੰ ਓਨ ਕਰਦਾ ਉਸ ਦਾ 12.64 ਲੱਖ ਕਰੋੜ ਦੀ ਉਹਦੀ ਜਿਹੜੀ ਹੈ ਪ੍ਰਾਪਰਟੀ ਹੈ। ਹੁਣ ਇਹ ਤਾਂ ਮੇਰੇ ਤੋਂ ਵੀ ਹਿਸਾਬ ਨਹੀਂ ਹੋਣਾ ਵੀ ਇਹ ਇੰਨੇ ਲੱਖ ਕਰੋੜ ਕੀ ਹੈ। ਔਰ ਇਸੇ ਤਰ੍ਹਾਂ ਜਿਹੜਾ ਇੱਕ ਗੱਲ ਚੰਗੀ ਹੈ ਕਿ ਜਿਹੜਾ ਇਹਨਾਂ ਦੀ ਬਾਈਕਾਟ ਜੀਓ ਕੈਂਪੇਨ ਚੱਲ ਰਹੀ ਹੈ, ਇਸ ਦਾ ਨਤੀਜਾ ਹੈ ਕਿ ਵੀ ਕਾਫੀ ਲੋਕ ਆਪਣਾ ਇਹਨਾਂ ਤੋਂ ਕਟਾ ਰਹੇ ਨੇ। ਜੀਓ ਮੋਬਾਈਲ ਜਿਹੜੇ ਨੇ ਟੂ ਪੋਰਟ ਰਿਕੁਐਸਟ ਐਸ ਥਾਊਜ਼ੈਂਡਸ ਲੀਵ ਇਟਸ ਸਰਵਿਸ, ਉਹਨਾਂ ਨੇ ਹੁਣ ਉਹਨਾਂ ਦਾ ਜਿਹੜਾ ਜੀਓ ਮੋਬਾਈਲ ਸਟਾਪ ਨੇ ਉਹ ਅੱਗੋਂ ਰਿਸਪੌਂਡ ਹੀ ਨਹੀਂ ਕਰਦੇ, ਇੰਨੇ ਲੋਕ ਤੇਜ਼ੀ ਨਾਲ ਇਸ ਦਾ ਬਾਈਕਾਟ ਕਰ ਰਹੇ ਨੇ। ਔਰ ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਇਹਦਾ ਭਰਾ ਹੈ ਮੁਕੇਸ਼ ਅੰਬਾਨੀ ਦਾ, ਅਨਿਲ ਅੰਬਾਨੀ, ਉਹਨਾਂ ਦਾ ਜਿਹੜਾ ਇਹਦਾ ਅਕਾਊਂਟ ਆਫ Anil Ambani-led Reliance Group and titles have reportedly been flagged as fraudulent by 3 banks, including India's largest SBI, RCom, Reliance
ਇਨਫਰਾਟੇਲ ਐਂਡ ਰਿਲਾਇੰਸ ਟੈਲੀਕ, ਇਹ ਤਿੰਨ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਫਰਾਡ ਕਿਹਾ। ਹੁਣ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਫਾਰਮਰਸ ਆਰਗੇਨਾਈਜੇਸ਼ਨਸ ਨੇ ਉਹ ਇਸ ਸੰਘਰਸ਼ ਦੇ ਹੱਕ 'ਚ ਨਿਤਰੀਆਂ ਨੇ। ਅੱਛਾ ਔਰ ਇਹ ਜਿਹੜੇ ਟਰੋਲਰ ਨੇ, ਜਿਹੜੀਆਂ ਬੀਬੀਆਂ ਹੱਕ ਦੇ ਵਿੱਚ ਜਿਹੜਾ ਫਾਰਮਰਸ ਦੇ ਕੋਈ ਟਵੀਟ ਕਰਦੀਆਂ ਜਾਂ ਕੋਈ ਕਮੈਂਟ ਕਰਦੀਆਂ, ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇਹ ਮੋਦੀ ਭਗਤ ਰੇਪ ਦੀ ਥ੍ਰੈਟ ਦਿੰਦੇ ਨੇ। ਔਰ ਈਵਨ ਬੰਬੇ ਦੇ ਵਿੱਚ ਵੀ ਅੱਜ ਫਾਰਮਰਸ ਦੇ ਹੱਕ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਹੋਇਆ। ਅੱਛਾ ਔਰ ਵੌਕਸ ਮੀਡੀਆ ਨੇ ਜਿਹੜੀ ਇੱਕ ਸ਼ਾਰਟ ਵੀਡੀਓ ਫਾਰਮਰਸ ਪ੍ਰੋਟੈਸਟ ਦੇ ਉੱਤੇ ਪਾਈ ਹੈ। ਈਵਨ 40-50 ਦਾ ਇੱਕ ਗਰੁੱਪ ਨਾਨ ਰੈਜ਼ੀਡੈਂਟ ਪੰਜਾਬੀਜ਼ ਦਾ, ਇਹ ਪਤਾ ਨਹੀਂ ਕਿਉਂ NRI ਕਿਉਂ ਲਫ਼ਜ਼ ਯੂਜ਼ ਕਰਦੇ ਨੇ, ਜੇ ਤੁਸੀਂ ਇਹ ਨਾਨ ਰੈਜ਼ੀਡੈਂਟ ਸਿੱਖ ਨਹੀਂ ਕਹਿਣਾ ਪੰਜਾਬੀ ਕਹਿ ਦਿਓ। ਅੱਛਾ ਉਹ ਉੱਥੇ ਪਹੁੰਚ ਗਏ ਨੇ ਸਿੰਘੂ ਬਾਰਡਰ ਤੇ। ਇਹ ਅਮਰੀਕਾ, ਕੈਨੇਡਾ, ਜਰਮਨੀ ਤੋਂ ਆਏ ਨੇ ਔਰ ਫਾਰਮ ਲਾਜ਼ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਬੈਠੇ ਨੇ। ਅੱਛਾ ਔਰ ਈਵਨ ਹੁਣ ਕਿਉਂਕਿ ਇੱਕ ਉੱਥੇ ਜਿੰਨੇ ਨੇ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਜ਼ੀ ਨਿਊਜ਼, ਰਿਪਬਲਿਕ, ਇਟ ਟੂਡੇ ਔਰ ਅੱਜ ਤੱਕ ਉਹਨਾਂ ਨੂੰ ਵੜਨ ਵੀ ਨਹੀਂ ਦਿੰਦੇ। ਉਹ ਆਪਣੀ ID ਲੁਕੋ ਕੇ ਆਉਂਦੇ ਨੇ। ਔਰ ਇੱਕ ਫੀਮੇਲ ਰਿਪੋਰਟਰ ਜਿਹੜੀ ਹੈ ਉਹਨਾਂ ਦੇ, ਉਹ ਵਿਜੇ ਟਕੈਤ ਨੂੰ ਹੀ ਜਿਹੜਾ ਉਹਦੇ ਦੁਆਲੇ ਐ ਬਾਂਹ ਵੜ ਕੇ ਉਹਨੂੰ ਗੱਲ ਕਰਨਾ ਚਾਹੁੰਦੀ ਸੀ ਔਰ ਉਹ ਪਿੱਛੇ ਹਟਿਆ। ਸੋ ਮਤਲਬ ਇਹ ਆ, ਉਹਨਾਂ ਨੇ ਕਿਹਾ ਜੀ ਇਹ ਵੀ ਕੋਈ ਇਹਨਾਂ ਨੇ ਕੱਲ ਨੂੰ ਕੋਈ ਚਾਰਜ ਲਾਣਾ ਹੈ। ਸੋ ਇਸ ਔਰ ਉਹ ਲੁਕਵੇਂ ਛਿਕਵੇਂ ਢੰਗ ਦੇ ਨਾਲ ਆ ਰਹੇ ਨੇ। ਔਰ ਇਸ ਦੇ ਨਾਲ ਜੈਜੀ ਬੈਂਸ ਦਾ ਜ਼ਿਕਰ ਹੈ ਕਿ ਭਾਈ ਉਹਨੇ ਕਿਵੇਂ ਉਹ ਸਾਰੇ ਉੱਥੇ ਮੌਕੇ ਦੇ ਉੱਤੇ ਉਹ ਸੇਵਾ ਵੀ ਕਰ ਰਿਹਾ ਹੈ। ਔਰ 43,000 ਪੀਪਲ ਜੁਆਇਨ ਬਾਈਕਾਟ ਜ਼ੀ ਨਿਊਜ਼ ਚੈਲੰਜ ਇਨ 1 ਡੇ। ਅੱਛਾ 43,000 ਲੋਕਾਂ ਨੇ ਇਹਨੂੰ ਬਾਈਕਾਟ ਵਾਲੇ ਸਾਰੇ ਇਸ ਹੈਸ਼ਟੈਗ ਨੂੰ ਜੁਆਇਨ ਕੀਤਾ। ਔਰ ਹੋਰ ਵੀ ਬਹੁਤ ਸਾਰੀਆਂ ਨੇ। ਇੰਗਲੈਂਡ ਦੇ MP ਪ੍ਰੀਤ ਗਿੱਲ ਔਰ ਤਨਮਨਜੀਤ ਸਿੰਘ ਢੇਸੀ, ਉਹ ਬੜੀ ਮਜ਼ਬੂਤੀ ਨਾਲ ਕਿਸਾਨਾਂ ਦੇ ਨਾਲ ਖੜੇ ਨੇ। ਔਰ ਅਸੀਂ ਇਹ ਵੀ ਦੇਖ ਰਹੇ ਹਾਂ, ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਬਹੁਤ ਸਾਰੀ ਕ੍ਰੀਏਟਿਵ ਪੋਇਟਰੀ ਇਸ ਪੀਰੀਅਡ ਦੇ ਵਿੱਚ ਆਈ ਹੈ। ਔਰ ਇੱਕ ਨਜ਼ਮ ਹਰਜਿੰਦਰ ਸਿੰਘ ਪੱਤੜ ਜਿਨ੍ਹਾਂ ਨੇ ਮੈਂ ਵੀ ਤਾਂ ਪੰਜਾਬ ਹਾਂ, ਇਸ ਦੇ ਉੱਤੇ ਉਹਨਾਂ ਨੇ ਲਿਖੀ ਹੈ। ਜੇ ਤੇਰਾ ਨਾਮ ਦਿੱਲੀ ਏ ਤੇ ਮੈਂ ਵੀ ਤਾਂ ਪੰਜਾਬ ਹਾਂ, ਮੈਂ ਓੜਕਾਂ ਦਾ ਸ਼ਾਂਤ ਹਾਂ ਤੇ ਅੜਬ ਬੇਹਿਸਾਬ ਹਾਂ। ਕਿ ਸ਼ਾਂਤ ਵੀ ਹੈ ਤੇ ਅੜਬ ਵੀ ਹੈ। ਜੇ ਤੇਰਾ ਨਾਮ ਦਿੱਲੀ ਏ ਤੇ ਮੈਂ ਵੀ ਤਾਂ ਪੰਜਾਬ ਹਾਂ, ਮੈਂ ਓੜਕਾਂ ਦਾ ਸ਼ਾਂਤ ਹਾਂ ਤੇ ਅੜਬ ਬੇਹਿਸਾਬ ਹਾਂ। ਐਵੇਂ ਰੋਬ ਕਦੇ ਪਾਵਾਂ ਨਾ ਤੇ ਮੈਂ ਝੱਲਾਂ ਕਦੇ ਤਾਬ ਨਾ, ਤੇਰੇ ਕਾਲਿਆਂ ਕਾਨੂੰਨਾਂ ਦਾ ਮੇਰੇ ਪੁੱਤਾਂ ਤਾਈਂ ਲਾਭ ਨਾ। ਮੇਰੇ ਪੁੱਛੇ ਹੋਏ ਸਵਾਲਾਂ ਦਾ ਤੈਥੋਂ ਕੋਈ ਵੀ ਜਵਾਬ ਨਾ, ਬਰੂਹੀਂ ਤੇਰੀ ਬਹਿੰਦਾ ਨਾ ਜੇ ਤੂੰ ਕਰਦੀ ਅਜ਼ਾਬ ਨਾ। ਤੈਨੂੰ ਦਿਸਦੇ ਨੇ ਕੰਡੇ ਮੇਰੇ, ਮੈਂ ਜੱਗ ਲਈ ਗੁਲਾਬ ਹਾਂ। ਕੌੜ ਮੇਰੀ ਤੇਰੀਆਂ ਕੁੜਤਣਾ, ਮੈਂ ਗੁਰੂ ਦੀ ਕਿਤਾਬ ਹਾਂ। ਤੈਥੋਂ ਜਾਣਾ ਨਾ ਘਚੋਲਿਆ, ਗੁਰਾਂ ਦਾ ਛੋਇਆ ਆਬ ਹਾਂ। ਤੇਗ ਤਾਂ ਮੈਂ ਬਾਅਦ ਵਿੱਚ ਬਣਾ, ਪਹਿਲਾਂ ਮਰਦਾਨੇ ਦੀ ਰਬਾਬ ਹਾਂ। ਹੁਣ ਇਹ ਸਿੱਖ ਫਿਲਾਸਫੀ ਨੂੰ ਵੀ, ਪੰਜਾਬ ਦੇ ਕਰੈਕਟਰ ਨੂੰ ਵੀ, ਕਿਉਂਕਿ ਜਦੋਂ ਅਸੀਂ ਸਿੱਖੀ ਦਾ ਸਫ਼ਰ ਇਸ ਦੀ ਗੱਲ ਕਰਦੇ ਹਾਂ ਤੇ ਫਿਰ ਇਹੀ ਹੁੰਦਾ ਹੈ ਕਿ ਰਬਾਬ ਤੋਂ ਤੇਗ ਤੱਕ, ਕਿ ਭਾਈ ਇੱਕ ਪਾਸੇ ਰੱਬ ਦੀ ਸਿਫਤ ਸਲਾਹ ਸੀ। ਸੋ ਜਿਨ੍ਹਾਂ ਹੱਥਾਂ 'ਚ ਰਬਾਬ ਸੀ ਰੱਬ ਦੀ ਸਿਫਤ ਸਲਾਹ ਦੀ, ਹਕੂਮਤਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਰਬਾਬ ਰੱਖ ਦੇਣ ਪਾਸੇ ਤੇ ਤੇਗ ਚੁੱਕ ਲੈਣ। ਸੋ ਉਹਨਾਂ ਦਾ ਇਹ ਕਹਿਣਾ ਕਿ ਤੈਥੋਂ ਜਾਣਾ ਨਾ ਘਚੋਲਿਆ, ਘਚੋਲਾ ਹੁੰਦਾ ਵੀ ਤੁਸੀਂ ਮੱਡੀ ਕਰਨਾ, ਪਾਣੀ ਨੂੰ ਗੰਦਾ ਕਰਨਾ, ਇਹ ਨਹੀਂ ਅਸੀਂ ਬਰਦਾਸ਼ਤ ਕਰ। ਤੈਥੋਂ ਜਾਣਾ ਨਾ ਘਚੋਲਿਆ, ਗੁਰਾਂ ਦਾ ਛੋਇਆ ਆਬ ਹਾਂ, ਕਿ ਇਸ ਪਾਣੀ ਨੂੰ, ਇਸ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਹੈ। ਤੇਗ ਤਾਂ ਮੈਂ ਬਾਅਦ ਵਿੱਚ ਬਣਾ, ਪਹਿਲਾਂ ਮਰਦਾਨੇ ਦੀ ਰਬਾਬ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਸੋ ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਜਿਹੜੀ ਹੈ ਉਹ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਹੈ। ਸੋ ਇਹ ਇੱਕ ਨਾਟ ਫॉर
ਸੋ ਨਾਟ ਫॉर ਹਾਂਜੀ ਪ੍ਰੋਫਿਟ ਫॉर ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਟ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਉਹ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਜਿਹੜੀ ਵਰਤੋਂ ਹੈ ਉਹ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੌਲਾਨਾ ਆਜ਼ਾਦ ਨੈਸ਼ਨਲ ਯੂਨੀਵਰਸਿਟੀ ਦੇ ਜਿਹੜੇ ਇੱਕ ਪ੍ਰੋਫੈਸਰ ਨੇ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਹੈ ਉਹ ਲੇਖ ਮੌਜੂਦਾ ਕਿਸਾਨ ਸੰਘਰਸ਼ ਦੇ ਬਾਰੇ ਲਿਖਦਿਆਂ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਕਿਸਾਨਾਂ ਦੇ ਸੰਘਰਸ਼ ਦੀ ਜਿਹੜੀ ਅਗਵਾਈ ਹੈ ਉਹ ਪੰਜਾਬ ਦੇ ਸਿੱਖ ਕਿਉਂ ਕਰ ਰਹੇ ਨੇ। ਸੋ ਇਸ ਲੇਖ ਵਿੱਚ ਸਿੱਖ ਧਰਮ ਦੀ ਫਿਲਾਸਫੀ ਅਤੇ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਜਿਹੜਾ ਹੈ ਉਹ ਵਡਿਆਇਆ ਗਿਆ ਹੈ। ਸੋ ਇਸ ਲੇਖ ਦੇ ਵਿੱਚ ਕੀ ਹੈ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇਸ ਲੇਖ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਕਿ ਬੇਸ਼ੱਕ ਮੋਰਚਾ ਆਉਣ ਵਾਲੇ ਪੀਰੀਅਡ 'ਚ ਕੀ ਸੂਰਤ ਅਖਤਿਆਰ ਕਰੇਗਾ ਇਸ ਬਾਰੇ ਤਾਂ ਕਿਆਸ ਰਾਈਆਂ ਹੀ ਹੋ ਸਕਦੀਆਂ ਨੇ ਕਿ ਕੌਣ ਕਿਹਨੂੰ ਵੀਅਰ ਡਾਊਨ ਕਰੇਗਾ, ਕੌਣ ਕਿਹਦੀ ਅੱਖ ਪਹਿਲਾਂ ਝਮਕੇਗੀ ਜਾਂ ਕਿਹਦੀਆਂ ਨਰਵਸ ਦੇ ਉੱਤੇ ਪਹਿਲਾਂ ਪ੍ਰੈਸ਼ਰ ਪਏਗਾ। ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ 35-36 ਦਿਨਾਂ ਨੇ ਸਿੱਖ ਕੌਮ ਦਾ ਬੈਸਟ ਜਿਹੜਾ ਉਸ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ। ਔਰ ਜਿਹੜੀ ਸਾਡੀ ਮੁਸਤਕਬਲ ਦੀ ਖਾਲਿਸਤਾਨ ਦੀ ਗੱਲ ਹੈ, ਖਾਲਿਸਤਾਨ ਦਾ ਕਨਸੈਪਟ ਵੀ ਔਰ ਖਾਲਿਸਤਾਨ ਦੇ ਵਿੱਚ ਕਿਵੇਂ ਖਾਲਸੇ ਦੀਆਂ ਇਹੀ ਵੈਲਿਊਜ਼ ਦੇਗ ਤੇ ਫਤਿਹ ਦੀਆਂ ਕਿਵੇਂ ਜਿਹੜੀਆਂ ਨੇ ਉਹ ਇੰਪਲੀਮੈਂਟ ਹੋਣਗੀਆਂ, ਉਹ ਜਿਵੇਂ ਇਹਨਾਂ 35 ਦਿਨਾਂ 'ਚ 20 ਤੋਂ 25 ਮੀਲ ਦੇ ਦਾਇਰੇ ਦੇ ਵਿੱਚ ਇੱਕ ਸ਼ਹਿਰ ਵਸਾ ਦਿੱਤਾ ਹੈ ਜਿੱਥੇ ਮਾਡਰਨ ਦੁਨੀਆ ਦੀ ਹਰ ਸਹੂਲਤ ਜਿਹੜੀ ਡਿਵੈਲਪਡ ਕੰਟਰੀਜ਼ ਦੇ ਵਿੱਚ ਲੋਕ ਮਾਣਦੇ ਨੇ ਉਹ ਵੀ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ। ਔਰ ਇੱਕ ਵਲੰਟੀਅਰ ਸਰਵਿਸ ਦਾ ਕਨਸੈਪਟ 7 ਲੱਖ ਬੰਦੇ ਨੂੰ ਡੀਲ ਕਰਨਾ ਔਰ ਕਿ ਉਹਨਾਂ ਦੇ ਵਿੱਚ ਬਜ਼ੁਰਗ ਨੇ, ਮਾਤਾਵਾਂ ਨੇ, ਫਰੀਜ਼ਿੰਗ ਟੈਂਪਰੇਚਰ ਨੇ ਔਰ ਇਸ ਸਾਰੇ ਚੋਂ ਇਸ ਕਿਸਮ ਦਾ ਡਿਸਪਲਿਨ। ਨਹੀਂ ਤਾਂ 200 ਦੀ ਭੀੜ ਹੋਏ ਤਾਂ ਪੁਲਿਸ ਵਾਲਾ ਡੰਡਾ ਲੈ ਕੇ ਖਲੋਤਾ ਹੁੰਦਾ, ਜਿੱਥੇ ਪੁਲਿਸ ਨੇੜੇ ਤੇੜੇ ਨਾ ਹੋਏ। ਔਰ ਇਹ ਸੈਲਫ ਜਿਹੜੀ ਡਿਸਪਲਿਨਡ ਲੋਕ, ਕਿਉਂਕਿ ਬਹੁਤ ਵਾਰ ਪੰਜਾਬ ਦੇ ਹਵਾਲੇ ਨਾਲ ਗੱਲ ਹੁੰਦਿਆਂ ਜਾਂ ਸਿੱਖਾਂ ਦਾ
ਤੱਤਾ ਸੁਭਾਅ ਜਾਂ ਗਰਮ ਜਾਂ ਮਾਰ ਕੁੱਟਣ ਦੇ ਵਿੱਚ ਤਗੜੇ ਨੇ, ਇਹ ਤਾਂ ਦੁਨੀਆ ਨੂੰ ਪਤਾ ਹੈ। ਪਰ ਜੇ ਸ਼ਾਂਤਮਈ ਦੀ ਗੱਲ ਵੀ ਹੈ, ਅਮਨ ਦੇ ਨਾਲ ਕਿਵੇਂ ਜਿਹੜਾ ਹੈ ਉਹ ਲੱਖਾਂ ਨੂੰ ਕੰਟਰੋਲ 'ਚ ਰੱਖ ਕੇ ਵੀ ਜਿਹੜਾ ਹੈ ਉਹ ਆਪਣੀ ਗੱਲ, ਜ਼ਿੱਦ ਔਰ ਫਤਿਹ ਦੀ ਫੀਲਿੰਗ ਇਹ ਸਾਹਮਣੇ ਰਹਿ ਸਕਦੀ ਹੈ, ਇਹ ਇਸ ਦੇ ਵਿੱਚ ਆਇਆ। ਔਰ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਬਹੁਤ ਕੁਝ ਇਸ ਵੇਲੇ ਲਿਖਿਆ ਜਾ ਰਿਹਾ। ਇੱਕ ਪਾਸੇ ਤਾਂ ਕ੍ਰੀਏਟਿਵ ਪੋਇਟਰੀ ਦਾ ਜ਼ਿਕਰ ਹੈ, ਪਰ ਹੁਣ ਦੂਸਰਿਆਂ ਵੱਲੋਂ ਵੀ ਔਰ ਇਸ ਵੇਲੇ ਅਜੇ ਵੀ ਵਰਲਡ ਮੀਡੀਆ 'ਚ ਵੀ, ਬੇਸ਼ੱਕ ਉਹ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਗਾਰਡੀਅਨ, ਪਹਿਲਾਂ ਕਿੰਨੇ ਕੁ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਇਸ ਲੈਵਲ ਦੇ ਉੱਤੇ ਹਾਈਲਾਈਟ ਕੀਤਾ। ਸੋ ਇਹ ਅਜੇ ਵੀ, ਔਰ ਜਿਹੜੇ ਇੰਡੀਪੈਂਡੈਂਟ ਜਿਨ੍ਹਾਂ ਦੇ ਵਿੱਚ ਐਂਥਰੋਪੋਲੋਜਿਸਟ ਨੇ, ਸੋਸ਼ਲ ਸਾਇੰਸਿਸ ਪੜ੍ਹਨ ਵਾਲੇ ਨੇ, ਉਹ ਦੇਖ ਰਹੇ ਨੇ ਕਿ 6 ਸਾਲ 'ਚ ਜਦੋਂ ਤੋਂ ਇਹ ਮੋਦੀ ਨੇ ਆਪਣਾ ਜਗਨਨਾਥ ਦਾ ਰੱਥ ਜਿਹੜਾ ਜਗਰਨੌਟ ਜਿਹਨੂੰ ਕਹਿੰਦੇ ਨੇ ਉਹ ਛੱਡਿਆ, ਸਭ ਨੂੰ ਦਰੜ ਕੇ ਰੱਖ ਦਿੱਤਾ ਹੈ। ਇਸ ਕਿਸਮ ਦੇ ਕਾਨੂੰਨ ਉਹ ਸੀਏ ਹੋਏ, ਦੂਸਰਾ ਕਸ਼ਮੀਰ ਦਾ ਜੋ ਹਸ਼ਰ ਕੀਤਾ ਕਿ ਜੇ ਆਪੋਜੀਸ਼ਨ ਹੋਈ ਵੀ ਕਿਵੇਂ ਉਹਨਾਂ ਨੂੰ ਮੈਲਾਈਨ ਵੀ ਕੀਤਾ, ਬਦਨਾਮ ਵੀ ਕੀਤਾ, ਡਰਾਇਆ ਵੀ। ਸ਼ਾਹੀਨ ਬਾਗ ਤਾਂ ਕੋਵਿਡ-19 ਦੇ ਬਹਾਨੇ ਜਿਹੜਾ, ਔਰ ਜੇ ਕੋਵਿਡ-19 ਆਇਆ ਤਾਂ ਉਹਨੂੰ ਵੀ ਜਿਹਾਦੀ ਬਣਾ ਦਿੱਤਾ, ਤਬਲੀਗੀਆਂ ਨਾਲ ਜੋੜ ਦਿੱਤਾ। ਤੇ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਈਵਨ ਭਾਰਤ ਦੇ ਦੂਸਰੇ ਹਿੱਸਿਆਂ ਜਿਨ੍ਹਾਂ ਦੇ ਮਨਾਂ 'ਚ ਸਿੱਖਾਂ ਦਾ ਇਮੇਜ ਜਾਂ ਮੀਡੀਆ ਨੇ ਜੋ ਪਿਛਲੇ 30 ਸਾਲ 'ਚ ਖੜਾ ਕੀਤਾ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਜਾਂ ਪਾਕਿਸਤਾਨ ਨਾਲ ਜੋੜ ਦਿਓ, ISIS ਦੇ ਏਜੰਟ ਬਣਾ ਦਿਓ। ਔਰ ਮੈਂ ਇਹ ਦੇਖ ਰਿਹਾ ਕਿ ਇੰਨੀ ਚੰਗੀ ਸਮਝ ਵਾਲੀਆਂ ਲਿਖਤਾਂ ਆ ਰਹੀਆਂ ਨੇ, ਔਰ ਅੱਜ ਮੈਂ ਰੋਕ ਨਹੀਂ ਸਕਿਆ ਆਪਣੇ ਆਪ ਨੂੰ ਕਿ ਵੀ ਇੱਕ ਸੈਗਮੈਂਟ ਮੈਂ ਇਸ ਲੇਖ ਦੇ ਨੂੰ ਡਿਸਕਸ ਕਰਨ ਤੇ ਦਿਆਂ। ਔਰ ਇਹ ਡਾਇਰੈਕਟਰ ਨੇ, ਇਹਨਾਂ ਦਾ ਨਾਮ ਹੈ ਮਿਸਟਰ ਕਾਂਚਾ ਇਲੀਆ ਸ਼ੈਫਰਡ, ਔਰ ਇਹ ਮੌਲਾਨਾ ਆਜ਼ਾਦ ਨੈਸ਼ਨਲ ਯੂਨੀਵਰਸਿਟੀ ਹੈ ਹੈਦਰਾਬਾਦ 'ਚ। ਉਹਦੇ 'ਚ ਡਾਇਰੈਕਟਰ ਨੇ ਸੈਂਟਰ ਫਾਰ ਦਾ ਸਟੱਡੀ ਆਫ ਸੋਸ਼ਲ ਐਕਸਕਲੂਜਨ ਐਂਡ ਇਨਕਲੂਸਿਵ ਪਾਲਿਸੀ। ਸੋ ਇਹਨਾਂ ਦਾ ਮਹਿਕਮਾ ਇਹ ਦੱਸਦਾ ਹੈ ਕਿ ਇਹ ਜਦੋਂ ਵੀ ਸਮਾਜ 'ਚ ਵਰਤਾਰਾ ਉਹ ਦੇਖ ਰਹੇ ਨੇ ਵੀ ਇਹ ਐਕਸਕਲੂਸਿਵ ਜਿਹੜੇ ਰਾਈਟਸ ਦੇ ਥੱਲੇ ਬਾਕੀਆਂ ਨੂੰ ਕੱਢਣ ਵਾਲੇ ਕੌਣ ਨੇ, ਕਿਹੜੀਆਂ ਇੰਸਟੀਟਿਊਸ਼ਨਸ ਜਾਂ ਅਦਾਰੇ ਜਾਂ ਫੇਥ ਇਨਕਲੂਸਿਵ ਨੇ। ਔਰ ਉਹਨਾਂ ਨੇ ਜੋ ਟਾਈਟਲ ਦਿੱਤਾ ਆਪਣੀ ਲਿਖਤ ਦਾ, ਉਸ ਨੂੰ ਹੀ ਮੈਂ ਵੀ ਟਾਈਟਲ ਬਣਾਇਆ, ਵਾਈ ਦਾ ਫਾਰਮਰਸ ਪ੍ਰੋਟੈਸਟ ਇਜ਼ ਲੈਡ ਬਾਈ ਸਿੱਖਸ ਆਫ ਪੰਜਾਬ। ਉਹ ਸਵਾਲ ਹੈ ਵੀ 2% ਨੇ ਸਿੱਖ, ਪੰਜਾਬ ਦਾ ਰਕਬਾ ਵੀ ਜਿੰਨਾ ਕਿ ਈਵਨ ਹਰਿਆਣੇ ਦਾ ਵੀ ਜੋੜ ਲਓ ਕਿਸਾਨੀ ਦੇ ਲਿਹਾਜ਼ ਨਾਲ, ਤੇ ਸਿਰਫ 2% ਨੇ ਜਿਹੜੇ ਉਸ ਰਕਬੇ 'ਚ ਖੇਤੀਬਾੜੀ ਹੁੰਦੀ ਹੈ। ਕਿ 98% ਲੋਕ ਵੱਡੀਆਂ ਸਟੇਟਾਂ, ਮਹਾਰਾਸ਼ਟਰ, ਯੂਪੀ, ਮੱਧ ਪ੍ਰਦੇਸ਼, ਉੱਥੋਂ ਦਾ ਕਿਉਂ ਨਹੀਂ ਲੀਡ ਕਰ ਰਹੇ, ਸਿੱਖ ਕਿਉਂ ਲੀਡ ਕਰ ਰਹੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਬੇਸ਼ੱਕ 80s ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਸ ਦੀ ਸਪੋਰਟ ਸੀ ਪੰਜਾਬ ਦੇ ਸਿੱਖਾਂ 'ਚ, ਪਰ ਜਿਹੜਾ ਹੁਣ ਮੋਦੀ ਦੇ ਫਾਰਮੂਲਾ ਨੇ ਇਹ ਇੱਕ ਐਸਾ ਕਾਜ਼ ਹੈ ਜਿਹਨੂੰ ਸਿੱਖ ਜਦੋਂ ਲੀਡ ਕਰ ਰਹੇ ਨੇ ਤੇ ਉਹਨਾਂ ਦੀ ਸਪੋਰਟ ਵੀ ਚਾਰ ਚੁਫੇਰਿਓਂ ਫੋਰਨ ਹੋ ਰਹੀ ਹੈ। ਔਰ ਮੈਂ ਉਹਨਾਂ ਦਾ ਕੁਝ ਹਿੱਸਾ ਉਹਨਾਂ ਦੀ ਜ਼ਬਾਨ 'ਚ ਹੀ, ਕਿਉਂਕਿ ਕਈ ਵਾਰੀ ਲਫ਼ਜ਼ਾਂ ਦੀ ਖੂਬਸੂਰਤੀ ਜਿਵੇਂ ਹੁੰਦੀ ਹੈ ਉਹਦੇ 'ਚ ਜਿਹੜੇ ਸਾਡੇ ਅੰਗਰੇਜ਼ੀ ਔਰ ਪੰਜਾਬੀ ਦੋਨੋਂ ਸਮਝਦੇ ਨੇ ਉਹ ਇੰਜੋਏ ਕਰ ਸਕਦੇ ਨੇ। ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ। The ongoing farmers' protest against Narendra Modi government's new agriculture laws is not just a battle to secure a legal guarantee for minimum support price or seek repeal of the 3 legislations. The battle is also to stop India's rich capitalists from smuggling out farmers' labor power without paying the cost. And there are several reasons why farmers from Sikh community are in the forefront. ਉਹਨਾਂ ਨੇ ਕਿਹਾ ਜੀ ਇਕੱਲਾ 3 ਕਾਨੂੰਨਾਂ ਜਾਂ ਮਿਨੀਮਮ ਸਪੋਰਟ ਪ੍ਰਾਈਸ ਦਾ ਨਹੀਂ ਹੈ, ਜਿਹੜਾ ਭਾਰਤ ਦਾ ਵਪਾਰੀ ਅਮੀਰ ਬੰਦਾ ਜਿਹੜਾ ਕੈਪੀਟਲਿਸਟ ਹੈ, ਜਿਹੜਾ ਉਹਨਾਂ ਦੀ ਤਾਕਤ ਨੂੰ ਐਕਸਪਲੋਇਟ ਲੇਬਰ ਔਰ ਉਸ ਨੂੰ ਜਿਹੜਾ ਸਮਗਲ ਆਊਟ ਕਰ ਰਿਹਾ ਸੀ ਉਹਨਾਂ ਦੀ ਲੇਬਰ ਪਾਵਰ ਨੂੰ ਬਿਨਾਂ ਉਹਨਾਂ ਦੀ ਕੀਮਤ, ਉਹਨਾਂ ਨੂੰ ਵੀ ਨੱਥ ਪਾਉਣ ਲਈ ਹੈ। ਪਰ ਇਸ ਦੀ ਅਗਵਾਈ ਸਿੱਖ ਕਿਸਾਨ ਕਰ ਰਹੇ ਨੇ। The Sikh farmers of Punjab were the first to grasp the danger when Parliament passed the 3 controversial bills in a great hurry without a discussion or taking farmers unions into। ਉਹਨਾਂ ਨੇ ਕਿਹਾ ਜੀ ਸਿਰਫ ਇਹ ਸਿੱਖ ਸੀ ਜਿਨ੍ਹਾਂ ਨੇ ਇੱਕਦਮ ਸਮਝ ਲਿਆ ਜਦੋਂ ਕਾਲੀ ਜਿਹਨਾਂ ਨੇ ਪਾਰਲੀਮੈਂਟ 'ਚੋਂ ਇਹ ਕੀਤਾ ਕਿ ਵੀ ਇਹ ਕਿੱਧਰ ਨੂੰ ਲਿਜਾਏਗਾ। ਫਿਰ ਉਹਨੇ ਕਿਹਾ the last time Sikhs of Punjab were locked in battle with the government was in the early 1960s when Indira Gandhi administration had sent troops into the state to curtail the rising insurgency. But if the emerging Khalistan movement restricted wider support then, the Sikh farmers now have a worthy cause
and they have galvanized the country's farming community and generated nationwide support. They will go down in India's history as the frontline heroes of the farmers movement. ਉਹਨੇ ਕਿਹਾ ਜੀ 1980 ਚ ਭਾਵੇਂ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਚੈਲੰਜ ਕੀਤਾ ਹੈ, ਜਿਹਨੇ ਜਿਹੜਾ ਹਮਲਾ ਕੀਤਾ ਹੈ, ਪਰ ਉਹ ਇੱਕ ਲਿਮਿਟਿਡ ਸਕੋਪ ਰਿਹਾ। ਹਿਸਟਰੀ ਹਮੇਸ਼ਾ ਸਿੱਖਾਂ ਨੂੰ ਯਾਦ ਰੱਖੇਗੀ ਕਿ ਉਹਨਾਂ ਨੇ ਕਿਵੇਂ ਫਰੰਟ ਲਾਈਨ ਹੀਰੋਜ਼ ਆਫ ਦਾ ਫਾਰਮਰਸ ਮੂਵਮੈਂਟ। ਫਿਰ ਟੋ ਟੂ ਟੋ, ਹੁਣ ਇਹ ਹੈ, ਮੈਂ ਸਮਝਦਾ ਵੀ ਸਾਰੇ ਸਮਝ ਰਹੇ ਨੇ ਕਿ ਇਸ਼ੂ ਹੈ ਕੀ। ਉਹਨਾਂ ਕਿਹਾ ਆਰਐਸਐਸ ਐਂਡ ਭਾਰਤੀ ਜਨਤਾ ਪਾਰਟੀ ਗਵਰਨਮੈਂਟ with help from its campaigners like Kangana Ranaut are trying to portray Punjab Sikh farmers as Khalistani terrorists, but it won't be easy. The Sikh farmer youth are not only more educated, they are also globally spread out and can give a fitting reply to Hindutva army if the RSS BJP allow their loose cannons to go after them as they did against Kashmiris. After the abrogation of Article 370, India as a nation will be in danger. The Sikh farmers can fight the battle better than any other state's farming community in the country. ਉਹਨਾਂ ਨੇ ਕਿਹਾ ਜੀ ਇਹ ਜੋ ਕਸ਼ਮੀਰੀਆਂ ਦੇ ਨਾਲ ਕੀਤਾ, ਜੇ ਕੋਈ ਵਿਰੋਧ ਕਰਦਾ ਸੀ ਤਾਂ ਇਹਨਾਂ ਦੇ ਆਰਐਸਐਸ ਔਰ ਇਹਨਾਂ ਦੇ ਗੂਨ ਉਹਨਾਂ ਦੇ ਪਿੱਛੇ ਪੈ ਜਾਂਦੇ ਸੀ, ਪਰ ਸਿੱਖਾਂ ਨੂੰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਖਾਲਿਸਤਾਨੀ ਟੈਰਰਿਸਟ। ਕੰਗਨਾ ਰਣੌਤ ਵਰਗੇ ਦਾ ਵੀ ਉਹਨੂੰ ਮੈਂਸ਼ਨ ਕੀਤਾ ਹੈ ਉਸ ਇਹਨਾਂ ਦੀ ਸਟੂਜ ਨੂੰ। ਲੇਕਿਨ ਉਹਨੇ ਕਿਹਾ ਵੀ ਐਤਕੀ ਈਜ਼ੀ ਨਹੀਂ ਹੋਏਗਾ, ਇਹ ਸਿੱਖ ਪੜ੍ਹੇ ਲਿਖੇ ਵੀ ਨੇ, ਦੁਨੀਆ ਭਰ ਚ ਨੇ, ਔਰ ਇਹ ਤੁਹਾਨੂੰ ਫਿਰ ਦੱਸਣਗੇ ਕਿ ਕੀ ਕਹਿਣਾ। ਇਹ ਚਾਹੁੰਦੇ ਕਿ ਵੀ ਹੁਣ ਤੁਸੀਂ ਪਾਸ ਕਰ ਲਿਆ, ਹੁਣ ਤੁਸੀਂ ਜਿਨ੍ਹਾਂ ਨੂੰ ਭੁੰਡਾਂ ਦੇ ਖੱਖਰ ਚ ਹੱਥ ਦਿੱਤੇ, they are equally aware of what might constitute as a political gimmick. Modi rushed to one of the gurdwaras in New Delhi and kneeled before Guru Granth Sahib, but the Sikh farmers know why he was doing it. They remained unmoved. ਉਹਨੇ ਕਿਹਾ ਵੀ ਇਹ ਵੀ ਹੁਣ ਆਪਣੀ ਜਿਹੜੀ ਹੈ ਉਸ ਕਿਸਮ ਦੀ ਨੌਟੰਕੀ ਤੇ ਆ ਗਏ ਨੇ, ਇੱਕਦਮ ਦੌੜਿਆ ਮੋਦੀ ਗੁਰਦੁਆਰੇ ਜਾ ਕੇ ਗੋਡੇ ਟੇਕ ਕੇ, ਪਰ ਸਿੱਖਾਂ ਤੇ ਕੋਈ ਅਸਰ ਨਹੀਂ। ਉਹਨਾਂ ਨੇ ਕਿਹਾ ਵੀ ਸਾਨੂੰ ਅਸੀਂ ਸਮਝਦੇ ਤੁਹਾਡੀ ਇਹ ਡਰਾਮੇਬਾਜ਼ੀ। It is this awareness and conviction that has blunted the Hindutva attack on them and also made farmers from across India join them in movement. They understand the tactics deployed by the likes of Kangana, who repeatedly use terms like Khalistani terrorists. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖਾਂ ਦੀ ਕਨਵਿਕਸ਼ਨ ਹੈ ਔਰ ਉਹ ਸਮਝਦੇ ਨੇ, ਔਰ ਜਿਵੇਂ ਉਹਨਾਂ ਨੇ ਹੈਂਡਲ ਕਰ ਰਹੇ ਨੇ, ਉਹਨਾਂ ਨੇ ਇਹਨਾਂ ਦਾ ਹਮਲਾ ਖੁੰਡਾ ਕਰ ਦਿੱਤਾ। ਔਰ ਇਸ ਸਾਰੇ ਚੋਂ ਹੁਣ ਜਿਹੜੇ ਬਾਕੀ ਭਾਰਤ ਦੇ ਕਿਸਾਨ ਵੀ ਮੂਵਮੈਂਟ ਨੂੰ ਜੁਆਇਨ ਕਰ ਰਹੇ ਨੇ, ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਵੀ ਇਹ ਕੰਗਨਾ ਵਰਗਿਆਂ ਤੋਂ ਇਹਨਾਂ ਨੂੰ ਟੈਰਰਿਸਟ ਬਣਾਉਣਾ ਖਾਲਿਸਤਾਨੀ, ਇਹ ਖੇਡ ਕੀ ਹੈ। ਬਟ the film industry from different regions including Bollywood is turning towards the farmers' fight for justice and survival. They have rightly described the farmers as food soldiers of India. Without the farming soldiers producing food, there won't be standing soldiers on the border. The RSS BJP government never recognized the farm soldiers as nationalists, but only adored big business families as real nationalists. ਉਹਨਾਂ ਨੇ ਕਿਹਾ ਵੀ ਹੁਣ ਇਹਦਾ ਇੰਪੈਕਟ ਇਵਨ ਇਹ ਹੈ ਕਿ ਬੰਬੇ ਜਾਂ ਜਿਹਨੂੰ ਬਾਲੀਵੁੱਡ ਕਹਿੰਦੇ ਨੇ, ਉਹ ਵੀ ਫੇਵਰ ਚ ਨਿੱਤਰ ਰਹੇ ਨੇ, ਔਰ ਉਹ ਵੀ ਕਹਿ ਰਹੇ ਨੇ ਕਿ ਜੀ ਇਹ ਤਾਂ ਅੰਨਦਾਤਾ ਫੂਡ ਸੋਲਜਰ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਬੀਜੇਪੀ ਤਾਂ ਹੁਣ ਤੱਕ ਇਹਨਾਂ ਵਪਾਰੀਆਂ ਨੂੰ ਹੀ ਪੈਟਰੀਓਟ ਬਣਾਉਂਦੀ ਰਹੀ ਹੈ, ਉਹਨਾਂ ਨੇ ਇਹਨਾਂ ਨੂੰ ਤਾਂ ਖਾਲਿਸਤਾਨੀ ਟੈਰਰਿਸਟ ਬਣਾਉਣ ਤੱਕ ਗਏ ਨੇ। ਹੁਣ ਇੱਕ ਮੈਂ ਇਹ ਸਮਝਦਾ ਵੀ ਸਕਾਲਰਲੀ ਇਹ ਟਿੰਜ ਹੁੰਦੀ ਹੈ ਵੀ ਐਸਾ ਸਿੱਖਾਂ 'ਚ ਕੀ ਹੈ ਜਿਹੜਾ ਕਿ ਇਹਨਾਂ ਨੇ ਇਸ ਚੈਲੰਜ ਨੂੰ ਵੀ ਲਿਆ। ਸਿੱਖ ਧਰਮ ਦੀਆਂ ਜੜ੍ਹਾਂ 'ਚ ਕੀ ਹੈ? ਉਹਨੇ ਕਿਹਾ ਡਿਗਨਿਟੀ ਆਫ ਲੇਬਰ। Another reason why Sikh farmers have taken up the cudgels is to defend the labor which is accorded great dignity in Sikhism, and it has roots in relatively undermining of casteism amongst। ਉਹਨਾਂ ਨੇ ਕਿਹਾ ਜੀ ਇਹ ਇਸ ਲਈ ਵੀ ਹੈ ਕਿਉਂਕਿ ਸਿੱਖ ਧਰਮ ਦੀਆਂ ਜੜ੍ਹਾਂ ਦੇ ਵਿੱਚ ਜ਼ਾਤ ਪਾਤ ਨਹੀਂ ਹੈ। ਔਰ ਇਹ ਜਿਹੜਾ ਹੁਣ ਉਹਨਾਂ ਨੇ majority of Sikh farmers are Jats. Historically they belong to Shudra Varna who suffered indignities in the hands of Dwajas, Brahman, Baniya, Kshatriyas in United Punjab. Once Guru Nanak Sahib established Sikhism and his and other Sikh Gurus' teachings and hymns were compiled together into religious scripture Guru Granth Sahib, it laid the foundation for the community's liberation from Varna order and the indignity of labor। ਉਹਨੇ ਕਿਹਾ ਜੀ ਇਹ ਬ੍ਰਾਹਮਣਵਾਦੀਆਂ ਨੇ ਤਾਂ ਖੇਤੀ ਕਰਨ ਵਾਲਿਆਂ ਨੂੰ ਸ਼ੂਦਰ ਬਣਾਇਆ ਹੋਇਆ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਔਰ ਦੂਸਰੇ ਸਿੱਖ ਗੁਰੂਆਂ ਦੀਆਂ ਟੀਚਿੰਗਸ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਨੇ, ਜਿਹੜੇ ਹੱਥੀਂ ਕਿਰਤ ਕਰਨ ਨੂੰ ਵਡਿਆਇਆ,
ਔਰ ਇਹਨਾਂ ਦੇ ਵਿੱਚ ਸਿੱਖਾਂ ਦੇ ਵਿੱਚ ਇਹ ਫਖਰ ਜਿਹੜਾ ਹੈ ਉਹ ਸਿੱਖ ਧਰਮ ਨੇ ਭਰਿਆ ਔਰ ਉਹਨਾਂ ਨੇ ਕਿਹਾ ਵੀ ਫਿਰ ਸਿੱਖਾਂ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਵਰਣ ਆਸ਼ਰਮ ਤੋਂ ਜ਼ਾਤ ਪਾਤ ਤੋਂ ਅਸੀਂ ਨਿਜਾਤ ਪਾਈਏ। It brought self-respect amongst Shudra laborers, changing their status from that of an undignified community in a hierarchical system into one of equal and dignified members. Today, no farming community of India is as self-respecting as that of Jat Sikhs. This is not to say that Dalit Sikhs, who are also known as Mazhabi Sikhs, do not face social discrimination in Punjab. They do. ਉਹਨਾਂ ਨੇ ਕਿਹਾ ਵੀ ਜੇ ਭਾਰਤ ਦੇ ਕਿਸਾਨਾਂ 'ਚ ਦੇਖਣਾ ਹੋਏ ਅੱਛਾ ਤਾਂ ਜਿੰਨਾ ਪ੍ਰਾਈਡ ਫਿਰ ਜੱਟ ਸਿੱਖਾਂ 'ਚ ਹੈ ਉਹਨਾਂ 'ਚ ਕੋਈ ਅਹਿਸਾਸੇ ਕਮਤਰੀ ਨਹੀਂ ਹੈ। ਬਿਲਕੁਲ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ ਕਿ ਦਲਿਤ ਜਿਹੜੇ ਸਿੱਖ ਨੇ ਅੱਜ ਅਜੇ ਵੀ ਉਹ ਕਾਸਟ ਦਾ ਸ਼ਿਕਾਰ ਹੁੰਦੇ ਨੇ ਪਰ ਇਹ ਜਿਹੜਾ ਬਟ ਦ ਸਿੱਖ ਕਮਿਊਨਿਟੀ ਇਜ਼ ਨਾਟ ਐਜ਼ ਕਾਸਟਿਸਟ ਐਂਡ ਵਰਨ ਧਰਮਾ ਪ੍ਰੈਕਟੀਸ਼ਨਰਸ ਐਜ਼ ਹਿੰਦੂ ਤਵੀਜ਼ ਆਰ। ਪਰ ਸਿੱਖ ਸੁਸਾਇਟੀ ਦੇ ਵਿੱਚ ਉਸ ਕਿਸਮ ਦਾ ਜ਼ਾਤ ਪਾਤ ਨਹੀਂ ਹੈ ਜਿਵੇਂ ਹਿੰਦੂਤਵਾ ਦੇ ਵਿੱਚ ਹੈ। Dalit Sikhs have their own Ravdasi Gurdwaras around the world. They are also fairly well educated than the Dalit community in any other part of India. They have an independent spiritual and social identity, though largely part of Sikhism. Although the Hindu Tavis want to portray Sikhism as part of Hinduism, their efforts don't bear much fruit because Sikhs realize these are just methods of co-opting Sikhism, methods of co-opting. Sikhism has already got global recognition as an independent religion. ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਸਿੱਖਾਂ ਨੇ ਤੋਂ ਖੜਾ ਛਡਾ ਲਿਆ ਭਾਵੇਂ ਦਲਿਤ ਸਿੱਖ ਜਿਹੜੇ ਨੇ ਉਹ ਸਿੱਖੀਜ਼ਮ ਦੇ ਦਾਇਰੇ 'ਚ ਹੀ ਨੇ ਪੜ੍ਹੇ ਲਿਖੇ ਵੀ ਨੇ ਦੁਨੀਆ ਭਰ 'ਚ ਉਹਨਾਂ ਨੇ ਆਪਣੇ ਗੁਰਦੁਆਰੇ ਬਣਾਏ ਨੇ ਔਰ ਭਾਵੇਂ ਹਿੰਦੂ ਤਵੀ ਜਿਹੜੇ ਨੇ ਉਹ ਸਿੱਖਾਂ ਨੂੰ ਵੜਨਾ ਚਾਹੁੰਦੇ ਨੇ ਹਿੰਦੂਇਜ਼ਮ ਦੇ ਦਾਇਰੇ 'ਚ ਪਰ ਇਹਦਾ ਇਹ ਨਤੀਜਾ ਨਹੀਂ ਨਿਕਲਦਾ ਕਿਉਂਕਿ ਆਲਰੇਡੀ ਸਿੱਖਾਂ ਨੇ ਦੁਨੀਆ ਭਰ 'ਚ ਆਪਣੇ ਧਰਮ ਦੀ ਇੱਕ ਅੱਡ ਮਜ਼ਹਬ ਵਜੋਂ ਪਛਾਣ ਨੂੰ ਰੈਕਗਨਾਈਜ਼ ਕਰਵਾ ਦਿਆ। ਮੋਰਓਵਰ ਐਨੀ ਸਿੱਖ ਵਿਦ ਸਫੀਸ਼ੀਐਂਟ ਨੌਲੇਜ ਆਫ ਗੁਰੂ ਗ੍ਰੰਥ ਸਾਹਿਬ ਇਰਰਿਸਪੈਕਟਿਵ ਆਫ ਜੈਂਡਰ ਕੈਨ ਬਿਕਮ ਏ ਗ੍ਰੰਥੀ ਅਨਲਾਈਕ ਇਨ ਹਿੰਦੂਇਜ਼ਮ। ਉਹਨਾਂ ਨੇ ਕਿਹਾ ਜੀ ਸਿੱਖਾਂ 'ਚ ਕੋਈ ਵੀ ਮਜ਼ਹਬ ਦਾ ਹੋਏ ਔਰਤ ਵੀ ਹੋਏ ਭਾਵੇਂ ਉਹ ਗ੍ਰੰਥੀ ਬਣ ਸਕਦੀ ਹੈ। Though Arya Samaj allows women priests to recite shlokas and perform marriages, there is no liberation for women in labor participation in that sect too. ਉਹਨਾਂ ਨੇ ਕਿਹਾ ਜੀ ਹਿੰਦੂਆਂ 'ਚ ਇਮੇਜਿਨ ਕਰੋ ਇੱਕ ਸ਼ੂਦਰ ਜਿਹੜੀ ਆ ਉਹ ਮੰਦਰ ਦੀ ਪੰਡਤ ਲੱਗੇ ਪੰਡਤ ਤਾਂ ਪੰਡਤ ਨਹੀਂ ਲੱਗਣਾ ਪਰ ਉਹਨਾਂ ਨੇ ਕਿਹਾ ਵੀ ਆਰੀਆ ਸਮਾਜ ਭਾਵੇਂ ਉਹਨਾਂ ਨੂੰ ਸ਼ੂਦਰਾਂ ਨੂੰ ਕਹਿੰਦੇ ਤੁਸੀਂ ਮੰਤਰ ਪੜ੍ਹ ਸਕਦੇ ਹੋ ਪਰ ਉਹਨਾਂ ਦੀ ਪਾਰਟਿਸਿਪੇਸ਼ਨ ਲੇਬਰ ਦੇ ਵਿੱਚ ਖਾਣਾ ਬਣਾਉਣ 'ਚ ਉਹਦੇ 'ਚ ਉਹ ਨਹੀਂ ਵੜਨ ਦੇਣਗੇ। ਸੱਚ gender neutral involvement in spiritual and production process in Sikhism, unlike Hinduism, and their collective labor participation and efficiency in farm production made Punjab India's food basket. ਕਿ ਇਹੀ ਕਾਰਨ ਹੈ ਕਿ ਜਿੱਥੇ ਕਿਰਤ ਦੀ ਵਡਿਆਈ ਹੈ ਔਰ ਪੰਜਾਬ ਜਿਹੜਾ ਉਹ ਸਾਰੇ ਭਾਰਤ ਦੀ ਜਿਹੜੀ ਹੈ ਉਹ ਫੂਡ ਦੇਣ ਵਾਲਾ ਉਹਨਾਂ ਦੀ ਜਿਹੜੀ ਹੈ ਫੂਡ ਬਾਸਕਟ ਹੈ। The RSS BJP never called for such caste-free and gender-neutral participation in agrarian production. On the contrary, they emphasize on maintaining the parampara of Varn Dharma. ਉਹਨਾਂ ਨੇ ਕਿਹਾ ਜੀ ਸਿੱਖਾਂ ਦਾ ਕਿਵੇਂ ਮੁਕਾਬਲਾ ਕਰਨਗੇ ਉਹ ਤਾਂ ਵਰਣ ਧਰਮ ਦੇ ਉੱਤੇ ਜ਼ਾਤ ਪਾਤ ਤੇ ਖੜੇ ਨੇ। ਸੋ ਜਿਹੜੀ ਪੰਜਾਬ ਦੀ ਸੋਲੀਡੈਰਿਟੀ ਹੈ ਸਿੱਖ ਕਿਸਾਨਾਂ ਦੀ ਸਿੱਖੀ ਦੀ ਫਿਰ ਪੰਜਾਬ ਦੀ ਇਹ ਹੈ ਜਿਹੜੀ ਸਕਾਲਰਲੀ ਗੱਲ ਹੁੰਦੀ ਹੈ ਬਹੁਤੇ ਉਤਲੀਆਂ ਗੱਲਾਂ ਕਰਦੇ ਨੇ ਲੇਕਿਨ ਉਹਨੇ ਜੜ 'ਚ ਜਾ ਕੇ ਜਿਹੜਾ ਬ੍ਰਾਹਮਣਵਾਦ ਦੇ ਵਰਣ ਆਸ਼ਰਮ ਨੂੰ ਔਰ ਉਸ ਦੇ ਉੱਤੇ ਸੱਟ ਮਾਰੀ ਹੈ ਕਿ ਭਾਈ ਆ ਇਹਨਾਂ ਦੀ ਕਰਤੂਤ ਹੈ ਤੇ ਆ ਜਿਹੜਾ ਧਰਮ ਜਿਹੜੇ ਅੱਜ ਲੀਡਰ ਬਣ ਕੇ ਬੈਠ ਰਹੇ ਨੇ ਔਰ ਬਾਕੀ ਉਹਨਾਂ ਨੂੰ ਫੋਲੋ ਇਹ ਉਹਨਾਂ ਦਾ ਇਹ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖਾਂ ਦੀ ਹੁਣ ਸੈਪਰੇਟ ਕਲਚਰਲ ਐਂਟੀਟੀ ਵੀ ਹੈ। ਦੇਖੋ ਸਕਾਲਰਲੀ ਗੱਲ ਹੈ ਅਸੀਂ ਮਜ਼ਹਬ ਦੀ ਸੈਪਰੇਸ਼ਨ ਦੀ ਉਹਨਾਂ ਨੇ ਕਿਹਾ the advancement of Punjab agriculture is rooted in the social base of everybody working on the farm with dignity. ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸਟੇਟਸ ਹੈ ਪੰਜਾਬ ਦੇ ਐਗਰੀਕਲਚਰ ਦਾ ਕਿਉਂਕਿ ਹਰ ਕੋਈ ਕੰਮ ਕਰਨ ਵਾਲਾ ਇੱਕ ਡਿਗਨਿਟੀ ਔਰ ਮਾਣ ਦੇ ਨਾਲ ਕੰਮ ਕਰਦਾ ਉੱਥੇ ਸ਼ੂਦਰ ਨਹੀਂ ਬਣਾਇਆ ਹੋਇਆ। Thus Punjab has evolved as a separate cultural entity within Indian federalism. The state produces a lot of wheat and milk and the notion of car seva, labor service, even in gurdwaras has attracted global attention. ਕਿ ਜਿਹੜੀ ਕਾਰ ਸੇਵਾ ਹੈ ਗੁਰਦੁਆਰਿਆਂ ਦੇ ਵਿੱਚ ਫੂਡ ਇਹਨੇ ਅੱਜ ਦੁਨੀਆ ਦਾ ਧਿਆਨ ਖਿੱਚਿਆ ਔਰ ਇਹ ਜਿਹੜਾ ਇਸ ਨੇ ਪੰਜਾਬ ਨੂੰ
ਇੱਕ ਕਲਚਰਲ ਐਂਟੀਟੀ ਦਿੱਤੀ ਹੈ, ਸੈਪਰੇਟ ਤਹਿਜ਼ੀਬੀ ਪਛਾਣ ਬਾਕੀਆਂ ਨਾਲੋਂ ਵੱਖਰੀ। ਸਿੱਖ ਧਰਮ ਦੀ ਤਾਂ ਪਛਾਣ ਹੈ ਹੀ ਹੈ, ਜੀ। ਇਵਨ ਪੰਜਾਬ ਦੀ ਵੀ। ਫਿਰ ਉਹਨਾਂ ਨੇ ਕਿਹਾ the gurdwaras, particularly the Golden Temple Amritsar, are known for their langars, where any visitor can have free food, and even rich members of Sikh community freely participate in labor. Such a culture of labor service without invoking the caste cultural indignity in temples is not there on the agenda of RSS BJP, even though their members and supporters routinely project themselves as authentic Hindu nationalists without promoting the dignity of labor by the nation's ruling class. No nation can develop. The government doles out slogans like Swachh Bharat, Atmanirbhar Bharat, but they would mean nothing without injecting the dignity of labor in the spiritual religious system. ਅੱਛਾ उनका नारे लाई जाओ स्वच्छ भारत आत्म। उन्होंने कहा भी ना तुसी तो है ही वर्ण आश्रम चो, और सिखा ने वो दरबार साहब अमृतसर हुए और जिथे भी सिख ने उन्होंने ਜਿਹੜੀ ਡਿਗਨਿਟੀ ਆਫ ਲੇਬਰ ਹੈ, ਉਹਨਾਂ ਨੇ ਕਿਹਾ ਆਰਐਸਐਸ ਬੀਜੇਪੀ ਸਲੋਗਨ ਦੇਣ ਵਾਲੇ ਤੁਸੀਂ ਕਿਵੇਂ ਆਪਣੀ ਥਾਂ ਬਣਾ ਸਕਦੇ ਹੋ ਜਿੱਥੇ ਇਹ ਵੈਲ ਰੂਟਡ ਹੈ ਸਿੱਖ ਧਰਮ ਦੇ ਵਿੱਚ ਔਰ ਕਲਚਰ 'ਚ। ਪਰ ਫਿਰ ਉਹਨਾਂ ਨੇ ਟੁਵਰਡਸ ਦ ਐਂਡ ਕਿਹਾ ਇਹ ਲਿਵਿੰਗ ਕੰਟਰਾਸਟ। ਸਿੱਖਿਜ਼ਮ ਲੇ ਸਟ੍ਰੈਸ ਔਨ ਸਰਬੱਤ ਦਾ ਭਲਾ, ਵਰਕਿੰਗ ਟੁਵਰਡਸ ਦਾ ਕਾਮਨ ਗੁੱਡ ਆਫ ਆਲ, ਐਂਡ ਕਾਰ ਸੇਵਾ, ਡੂਇੰਗ ਫਿਜ਼ੀਕਲ ਵਰਕ ਫॉर ਦਾ ਕਾਮਨ ਗੁੱਡ। ਕਾਰ ਹੱਥ ਨੂੰ ਕਹਿੰਦੇ ਨੇ, ਹੱਥਾਂ ਨਾਲ ਸੇਵਾ ਕਰਨੀ, ਲੋਕਾਂ ਦੇ ਭਲੇ ਲਈ, ਭਲਾ ਸਭ ਦਾ ਕਰਨਾ। These two ideas are part of Guru Granth Sahib's spiritual ideology, which runs counter to the Varna Dharma ideology of the Hindutva forces. ਹਿੰਦੂਤਵਾ ਤਾਂ ਸ਼ੂਦਰ ਹੈ, ਟੱਚ ਕਰਨ ਨਾਲ ਪਿੱਟ ਜਾਂਦਾ ਹੈ, ਖਵਾਣਾ ਤਾਂ ਦੂਰ ਦੀ ਗੱਲ, ਨੇੜੇ ਨਹੀਂ ਲੱਗ ਸਕਦਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਰਬੱਤ ਦਾ ਭਲਾ ਔਰ ਕਾਰ ਸੇਵਾ ਹੈ, ਉਹਨੇ ਤਾਂ ਸਿੱਖੀ ਨੂੰ ਲਿਆ ਕੇ ਉੱਪਰ ਖੜਾ ਕਰ ਦਿੱਤਾ। ਇਹ ਕਿਵੇਂ ਮੁਕਾਬਲਾ ਕਰ ਸਕਦੇ ਨੇ ਆਰਐਸਐਸ ਦੇ ਹਿੰਦੂਤਵਾ ਵਾਲੇ? The Sikh Gurus established the concept of dignity of labor at a time when the idea was almost unknown to the Brahminical spiritual, social and political ideology. ਕਿ ਬ੍ਰਾਹਮਣਵਾਦ ਦੀ ਸਪਿਰਿਚੁਅਲ ਟ੍ਰੈਡੀਸ਼ਨ ਹੋਏ, ਸੋਸ਼ਲ ਹੋਏ, ਸਿਆਸੀ ਹੋਏ, ਉਹਦੇ 'ਚ ਤਾਂ ਸ਼ੂਦਰ ਦੇ ਲਈ ਕੋਈ ਥਾਂ ਹੀ ਨਹੀਂ ਸੀ। ਇੱਥੇ ਲਿਆ ਕੇ ਬਰਾਬਰ ਦੇ ਉੱਤੇ ਬਿਠਾ ਦਿੱਤਾ ਹੈ। ਜਾਂ the Shudra Dalit farmers and laborers in Hindutva ideology are disrespected and considered undignified human beings despite being the pillars of India's food production system outside Punjab. ਕਿ ਪੰਜਾਬ 'ਚ ਉਹਨਾਂ ਦੀ ਡਿਗਨਿਟੀ ਹੈ, ਪਰ ਬਾਹਰ ਵੀ ਜੋ ਕਣਕ ਝੋਨਾ ਤਾਂ ਭਾਰਤ ਸਾਰਾ ਹੀ ਪ੍ਰੋਡਿਊਸ, ਪਰ ਉਹਨਾਂ ਨੇ ਕਿਹਾ ਉਹਨਾਂ ਦਾ ਸਟੇਟਸ ਕੀ ਹੈ। ਔਰ ਇਹਨੂੰ ਹੀ ਜਦੋਂ ਅਲਾਮਾ ਇਕਬਾਲ ਨੇ ਆਪਣੀ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ ਕਿਤਾਬ 'ਚ ਹੈ, ਉਹਨਾਂ ਨੇ ਕਿਹਾ ਸੀ ਕਿ ਬ੍ਰਾਹਮਣਵਾਦ ਕੀ ਹੈ, ਔਰ ਰਾਈਟਲੀ ਉਹਨਾਂ ਨੇ ਆਈਡੈਂਟੀਫਾਈ ਕੀਤਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। और ਜਦੋਂ ਹੁਣ ਇਹ ਪ੍ਰੋਫੈਸਰ ਸਾਹਿਬ ਲੱਭ ਰਹੇ ਨੇ ਕਿ ਸਿੱਖੀ ਨੇ ਕਿਵੇਂ ਡਿਗਨਿਟੀ ਦਿੱਤੀ ਔਰ ਕਿਵੇਂ ਕੀਤਾ, ਔਰ ਅਲਾਮਾ ਇਕਬਾਲ ਨੇ ਜਦੋਂ ਇਹ ਕਿਹਾ ਸੀ ਕਿ ਫਿਰ ਉਠੀ आखिर सदा तौहीद की पंजाब से, हिंद को एक मर्द कामिल ने जगाया ख्वाब से। ਹੁਣ ਇਹ ਮਰਦੇ ਕਾਮਲ ਦੀ ਕੌਮ ਹੈ ਜਿਹੜੀ ਅੱਜ ਦਿੱਲੀ ਨੂੰ ਘੇਰ ਕੇ ਬੈਠੀ ਹੈ, ਔਰ ਇਹ ਜਿਹਨੂੰ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਡਿਸਕਸ ਕਰ ਰਹੇ ਨੇ ਕਿ ਵੀ ਸਾਰੇ 1 ਬਿਲੀਅਨ 350 ਮਿਲੀਅਨ ਚੋਂ ਇਹੀ ਕੌਮ ਕਿਵੇਂ ਲੀਡਰ ਬਣ ਗਈ। ਇਹ ਹੈ ਸਾਡੇ ਗੁਰੂਆਂ ਦੀ ਕਮਾਈ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ the Modi government has not done anything to change this fundamental belief of caste and varna and make farm work dignified in spiritual and social system. What it has done instead is brought laws that would allow monopolistic capitalists to exploit the poor farmers even though they never participate in the socio-economic changes or spend their wealth on the well-being of the people at large. कि already ਉਹ ਡਿਸਕ੍ਰਿਮੀਨੇਸ਼ਨ ਨੂੰ ਫੇਸ ਕਰ ਹੀ ਰਹੇ ਨੇ ਸੋਸਾਇਟੀ 'ਚ। ਹੁਣ ਉਹ ਲਿਆ ਕੇ ਅਮੀਰ ਵਾੜ ਦਿੱਤੇ ਨੇ ਜਿਹੜੇ ਉਹਨਾਂ ਨੂੰ ਫਰਦਰ ਐਕਸਪਲੋਇਟ ਕਰਨਗੇ। The Sikh farmers are now part of a strong global community with agrarian production knowledge as their backbone. ਕਿ ਸਿੱਖ ਹੁਣ ਦੁਨੀਆ ਭਰ ਦੇ ਵਿੱਚ ਨੇ ਔਰ ਉਹਨਾਂ ਦੀ ਜਿਹੜੀ ਖੇਤੀਬਾੜੀ ਦੀ ਬੈਕਗ੍ਰਾਉਂਡ ਹੈ ਉਹ ਉਹਨਾਂ ਦੀ ਰੀੜ੍ਹ ਦੀ ਹੱਡੀ ਹੈ। They have migrated to US, Canada and Australia to furrow the forest lands and have become respectable citizens of those countries. ਕਿ ਉਹਨਾਂ ਨੇ ਜਾ ਕੇ ਉਹਨਾਂ ਧਰਤੀਆਂ ਦੇ ਉੱਤੇ ਵੀ ਮਿਹਨਤ ਕਰਕੇ ਉਸ ਥਾਂ ਦੇ ਉੱਤੇ ਇੱਕ ਸਤਿਕਾਰਤ ਸ਼ਹਿਰੀ ਬਣੇ ਨੇ। They are a major political force in Canada. Now India must learn from them with humility
and the RSS BJP too must rein in its forces that are constantly working to demonize the Sikh community. ਉਹਨਾਂ ਕਿਹਾ ਇਹਨਾਂ ਦੇ ਪੈਰਾਂ 'ਚ ਬੈਠੋ, ਅੱਛਾ ਸਿੱਖਾਂ ਤੋਂ ਸਿੱਖੋ ਹੁਣ, ਸਿੱਖੋ ਬਿਲਕੁਲ ਬਜਾਏ ਕਿ ਜਿਹੜੇ ਤੁਸੀਂ ਆਪਣੇ ਛੱਡੇ ਹੋਏ ਨੇ ਟਰੋਲ ਉਹਨਾਂ ਦੇ ਮਗਰ ਪਾਉਣ ਦੇ ਲਈ ਜਿਹੜੇ ਡਿਮੋਨਾਈਜ਼ ਕਰਨਾ ਚਾਹੁੰਦੇ ਨੇ। ਅੱਛਾ The more they do that, the more they will be exposed before the world, not just in India। ਕਿ ਹੁਣ ਜੇ ਤੁਸੀਂ ਸਿੱਖਾਂ ਦੇ ਖਿਲਾਫ ਕੁਝ ਕਰੋਗੇ, ਆਪਣਾ ਜਿਹੜਾ ਭੱਦਾ ਚਿਹਰਾ ਦਿਖਾਓਗੇ, ਆਪਣਾ ਹੀ ਜਿਹੜਾ ਢਿੱਡ ਨੰਗਾ ਕਰੋਗੇ ਜੋ ਤੁਹਾਡੀ ਔਕਾਤ ਹੈ। ਅੱਛਾ ਔਰ ਇਹ ਪ੍ਰੋਫੈਸਰ ਸਾਹਿਬ ਜਿਹੜੇ ਨੇ ਇਹ ਪੋਲੀਟੀਕਲ ਥਿਓਰਿਸਟ ਨੇ ਔਰ ਉਹਨਾਂ ਦੀ ਇੱਕ ਕਿਤਾਬ ਆ ਰਹੀ ਹੈ ਦਾ ਸ਼ੂਦਰਾਜ਼ ਵਿਜ਼ਨ ਫਾਰ ਏ ਨਿਊ ਪਾਥ, ਉਸ ਨੂੰ ਕਾਰਤਿਕ ਰਾਜਾ ਕਰੂਪਾ ਸਵਾਮੀ ਔਰ ਪੈਨਗੁਇਨ ਉਸ ਨੂੰ ਪਬਲਿਸ਼ ਕਰ ਰਿਹਾ। ਸੋ ਮੈਂ so beautiful ਜਿਹੜਾ ਐਪਰੀਸ਼ੀਏਟ ਕਰਦਾ ਕਿ ਬਹੁਤ ਉਹਨਾਂ ਨੇ ਇਸ ਸਟਰਗਲ ਦੀ ਰੂਟ ਨੂੰ ਵੀ ਫੜਿਆ ਅੱਛਾ ਔਰ ਸਿੱਖੀ ਦੀਆਂ ਖੂਬਸੂਰਤੀਆਂ ਨੂੰ ਵੀ ਬੜੇ ਰਿਸਪੈਕਟੇਬਲ ਲਫ਼ਜ਼ਾਂ ਦੇ ਵਿੱਚ ਬਿਆਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ 104 ਸਾਬਕਾ ਬਿਊਰੋਕਰੈਟਸ ਦੇ ਯੂਪੀ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਔਰ ਇਸ ਪੱਤਰ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਯੂਪੀ ਦਾ ਸੂਬਾ ਜਿਹੜਾ ਹੈ ਨਫ਼ਰਤ ਦੀ ਸਿਆਸਤ ਦਾ ਜਿਹੜਾ ਹੈ ਗੜ ਬਣ ਚੁੱਕਾ ਹੈ। ਸੋ ਉਹਨਾਂ ਨੇ ਇਸ ਗੰਦੀ ਨਫ਼ਰਤ ਦੀ ਸਿਆਸਤ ਨੂੰ ਖਤਮ ਕਰਨ ਦੀ ਜਿਹੜੀ ਉਹ ਮੰਗ ਕੀਤੀ ਹੈ। ਵੈਸੇ ਹਕੀਕਤ ਇਹ ਹੈ ਕਿ ਯੂਪੀ ਹੀ ਨਹੀਂ ਸਗੋਂ ਸਾਰਾ ਜਿਹੜਾ ਭਾਰਤ ਹੈ ਇਸ ਵੇਲੇ ਹਿੰਦੂ ਤਵੀਆਂ ਦੀ ਜਿਹੜੀ ਨਫ਼ਰਤ ਭਰੀ ਸਿਆਸਤ ਦੇ ਵਿੱਚ ਨੱਕੋ ਨੱਕ ਡੁੱਬਿਆ ਹੋਇਆ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਅਸਾਮ ਤੱਕ ਹਰ ਥਾਂ ਦੇਸ਼ ਭਗਤੀ ਦੇ ਨਾਂ ਥੱਲੇ ਹਿੰਦੂ ਤਵੀ ਨਫ਼ਰਤ ਹੀ ਪਰੋਸ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹਿੰਦੂ ਤਵੀਆਂ ਦੀ ਨਫ਼ਰਤ ਦੀ ਰਾਜਨੀਤੀ, ਇਹਨਾਂ ਦਾ ਜਨਮ ਹੀ ਨਫ਼ਰਤ ਚੋਂ ਹੋਇਆ। RSS ਨਾ ਹੀ ਨਫ਼ਰਤ ਦਾ ਹੈ। ਅੱਛਾ। ਲੇਕਿਨ ਜਿਵੇਂ ਇਹਨਾਂ ਨੇ 2014 ਚ ਔਰ ਫਿਰ 2019 ਚ ਐਬਸੋਲੂਟ ਮੈਜੋਰਿਟੀ ਦੇ ਨਾਲ ਦੇਸ਼ ਨੂੰ ਗਵਰਨ ਕਰਨਾ ਸ਼ੁਰੂ ਕੀਤਾ, ਉਸ ਦਾ ਨਤੀਜਾ 4 ਚਫੇਰੇ ਪੋਲਰਾਈਜੇਸ਼ਨ ਸੁਸਾਇਟੀ ਦੀ ਔਰ ਖਾਸ ਤੌਰ ਤੇ ਭਾਰਤ ਦਾ ਸਭ ਤੋਂ ਵੱਡਾ ਸੂਬਾ ਯੂਪੀ, ਜਿਸ ਦਾ ਚੀਫ ਮਿਨਿਸਟਰ ਜਿਹਦੀ 20 ਕਰੋੜ ਆਬਾਦੀ ਹੈ, 200 ਮਿਲੀਅਨ, ਅੱਛਾ, ਔਰ ਉਹਦਾ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਕਨਪਾਟਾ ਗੁੰਡਾ, ਜਿਸ ਨੇ ਜਿਸ ਕਿਸਮ ਦੇ ਔਰ ਇਸ ਕੋਵਿਡ-19 ਦੇ ਹਵਾਲੇ ਨਾਲ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਉਹ ਯੂਪੀ ਹੋਏ, ਮੱਧ ਪ੍ਰਦੇਸ਼ ਹੋਏ, ਹਿਮਾਚਲ ਹੋਏ, ਈਵਨ ਕਰਨਾਟਕਾ 'ਚ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਆਰਡੀਨੈਂਸ ਲਿਆ ਕਿ ਜਿਹੜੇ ਈਵਨ ਕਨਸਟੀਟਿਊਸ਼ਨ ਦੀ ਸਪਿਰਿਟ ਹੈ, 18 ਸਾਲ ਤੋਂ ਬਾਅਦ ਲੜਕਾ ਲੜਕੀ ਆਜ਼ਾਦੀ ਨਾਲ ਵਿਆਹ ਕਰਾ ਸਕਦੇ ਨੇ ਜਿੱਥੇ ਚਾਹਣ। ਜਿਸ ਕਿਸਮ ਦੇ ਆਰਡੀਨੈਂਸ ਲਿਆਂਦੇ ਨੇ ਤਾਂ ਕਿ ਈਵਨ ਉਸ ਆਜ਼ਾਦੀ ਨੂੰ ਵੀ ਕਰਬ ਕਰ ਦਿੱਤਾ ਹੈ
ਇਨਫੋਰਮ ਕਰਨਾ, ਪੇਰੈਂਟਸ ਨੂੰ ਪਹਿਲਾ ਮਹੀਨਾ ਦੱਸਣਾ ਤਾਂ ਕਿ ਕੋਈ ਧਰਮ ਦੂਜੇ ਚ ਨਾ ਜਾਏ। ਸੋ ਮਤਲਬ ਕਨਸਟੀਟਿਊਸ਼ਨ ਦੀਆਂ ਵੀ ਧੱਜੀਆਂ ਉਡਾ ਰਹੇ ਨੇ। ਔਰ ਮੈਂ ਸਮਝਦਾ ਵੀ ਜਿਹੜੇ ਥੋੜੇ ਬਹੁਤ ਆਪਣੇ ਆਪ ਨੂੰ ਭਾਰਤ ਦੀ ਸਪਿਰਿਟ ਜਾਂ ਸੈਕੂਲਰਿਜ਼ਮ ਦੇ ਨਾਂ ਨਾਲ ਵੇਚਦੇ ਰਹੇ ਨੇ, ਉਹਨਾਂ ਨੂੰ ਵੀ ਇਹ ਸ਼ਰਮ ਆ ਰਹੀ ਹੈ ਕਿ ਅਸੀਂ ਦੁਨੀਆ 'ਚ ਜਾ ਕੇ ਕਿੱਥੇ ਡਿਫੈਂਡ ਕਰਾਂਗੇ। ਔਰ ਇਸ ਦਾ ਨਤੀਜਾ ਹੈ ਜਦੋਂ ਅਸੀਂ ਅੱਜ ਇਹ ਖਬਰ ਦੇਖੀ ਜਿਹੜੀ ਕਾਫੀ ਸਾਰੇ ਪਾਸੇ ਹੈ ਕਿ 104 ਦੇ ਕਰੀਬ ਬਿਊਰੋਕਰੈਟ, ਜਦੋਂ ਅਸੀਂ ਬਿਊਰੋਕਰੈਟ ਕਹਿੰਦੇ ਹਾਂ ਇਹਦਾ ਮਤਲਬ ਹਾਇਰ ਲੈਵਲ, ਜਦੋਂ ਇਹਨਾਂ ਦੀ ਬਿਊਰੋਕਰੇਸੀ 'ਚ ਇੰਡੀਅਨ ਫੋਰਨ ਸਰਵਿਸ, IAS, ਐਡਮਿਨਿਸਟ੍ਰੇਟਿਵ ਸਰਵਿਸ, ਪੁਲਿਸ ਸਰਵਿਸ, ਹਾਇਰ ਰੈਂਕ ਜਿਹੜੀ ਇਨਫੈਕਟ ਜੇ ਐਗਜ਼ੈਕਟਿਵ ਕਹਿਣਾ ਹੋਏ ਜਿਹੜੀ ਇੰਪਲੀਮੈਂਟ ਕਰਦੀ ਹੈ, ਉਹਨਾਂ ਦੇ ਹਾਈਐਸਟ 104 ਜਿਹੜੇ ਨੇ, ਜਿਨ੍ਹਾਂ 'ਚ ਕਾਫੀ ਡਿਸਟਿੰਗੁਇਸ਼, ਜਿਨ੍ਹਾਂ ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਐਂਬੈਸਡਰ ਰਹੀ ਭਾਰਤ ਦੀ, ਬਾਅਦ 'ਚ ਫੋਰਨ ਸੈਕਟਰੀ ਵੀ ਬਣੀ, ਨਿਰੂਪਮਾ ਰਾਓ ਵੀ ਹੈ, ਸਿਕਿਉਰਿਟੀ ਐਡਵਾਈਜ਼ਰ ਜਿਹੜਾ ਸ਼ਿਵ ਕ੍ਰਿਸ਼ਨ ਮੈਨਨ, ਜਿਹੜਾ ਬਹੁਤ ਸਿਕਿਉਰਿਟੀ ਐਡਵਾਈਜ਼ਰ ਪਾਵਰਫੁਲ ਪੋਸਟ ਹੁੰਦੀ ਹੈ, ਫਾਰਮਰ ਚੀਫ ਇਨਫੋਰਮੇਸ਼ਨ ਕਮਿਸ਼ਨਰ ਵਜਾਹਤ ਹਬੀਬੁੱਲਾ ਵੀ ਹੈ। ਉਹਨਾਂ ਨੇ ਇਹ ਜਿਹੜਾ ਇਹਨੂੰ ਲਿਖਿਆ ਯੋਗੀ ਨੂੰ, ਔਰ ਉਹਦੇ 'ਚ ਹੈਡਿੰਗ ਹੀ ਹੈ ਰਿਟਾਇਰਡ ਬਿਊਰੋਕਰੈਟਸ ਟਰਮ UP ਐਪੀ ਸੈਂਟਰ ਆਫ ਹੇਟ ਪੋਲਿਟਿਕਸ ਸੀਕ ਵਿਦਡਰਾਅਲ ਆਫ ਐਂਟੀ ਕਨਵਰਜਨ ਆਰਡੀਨੈਂਸ, ਕਿ ਵੀ ਇਹ ਜਿਹੜੇ ਤੁਸੀਂ ਆਰਡੀਨੈਂਸ ਲਿਆ ਰਹੇ ਹੋ ਇਹਨਾਂ ਨੂੰ ਵਾਪਸ ਲਓ। ਔਰ ਇੰਸਟੀਟਿਊਸ਼ਨਸ ਆਰ ਸਟੀਪਡ ਇਨ ਕਮਿਊਨਲ ਪੋਇਜ਼ਨ ਸੇਜ਼ ਲੈਟਰ। ਔਰ ਉਹਨਾਂ ਕਿਹਾ ਜੀ ਇਹ ਬਿਲਕੁਲ ਮਜ਼ਹਬੀ ਨਫ਼ਰਤ ਦੇ ਨਾਲ ਭਰੇ ਹੋਏ ਨੇ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਚਾਣਕਿਆ ਦੀ ਨੀਤੀ ਦੇ ਨਾਲ ਚਲਾ ਰਹੇ ਨੇ ਸਾਮ ਦਾਮ ਦੰਡ ਭੇਦ, ਔਰ ਮੈਨੂੰ ਹੈਰਾਨੀ ਵੀ ਹੋਈ ਕਿ ਉਸ ਲੈਟਰ 'ਚ ਵੀ ਉਹੀ ਆਪਣੇ ਚੀਫ ਮਿਨਿਸਟਰ ਨੂੰ ਕਹਿ ਰਹੇ ਨੇ, ਯੋਗੀ ਨੂੰ, ਯੂ ਕੈਨ ਪੋਜ਼ ਨੋ ਗ੍ਰੇਟਰ ਥ੍ਰੈਟ ਟੂ ਦਾ ਨੇਸ਼ਨ ਬਾਈ ਟਰਨਿੰਗ ਇਟਸ ਓਨ ਸਿਟੀਜ਼ਨਸ ਅਗੇਂਸਟ ਵਨ ਅਨਦਰ, ਏ ਕਨਫਲਿਕਟ that can only serve the country's enemies. As Chanakya taught us, a crafty politician must sow dissension amongst rivals. Here you are sowing dissensions among our own people. ਹੁਣ ਇਹ ਚਾਣਕਿਆ ਨੂੰ ਕੋਟ ਕਰ ਰਹੀ ਹੈ ਇਸ ਲੈਟਰ ਦੇ ਵਿੱਚ ਕਿ ਵੀ ਜਿਵੇਂ ਚਾਣਕਿਆ ਨੇ ਕਿਹਾ ਕਿ ਵੀ ਜੇ ਤੁਸੀਂ ਦੁਸ਼ਮਣ ਨੂੰ ਹਰਾਣਾ ਹੈ ਤੇ ਉਹਦੇ 'ਚ ਫੁੱਟ ਪੈਦਾ ਕਰੋ। ਉਹਨਾਂ ਨੇ ਯੋਗੀ ਨੂੰ ਕਿਹਾ ਕਿ ਤੁਸੀਂ, ਤੁਹਾਡੀ ਆਈਡੀਓਲੋਜੀ ਆਪਣੇ ਲੋਕਾਂ ਦੇ ਵਿੱਚ ਫੁੱਟ ਪੈਦਾ ਕਰ ਰਹੀ ਹੈ, ਤੁਸੀਂ ਚਾਣਕਿਆ ਨੂੰ ਫੋਲੋ ਕਰ ਰਹੇ ਹੋ। ਔਰ ਉਹਨਾਂ ਕਿਹਾ ਕਿ ਸੀਕ੍ਰੇਟ ਪੁਲਿਸ ਇਨ ਅਥੋਰੀਟੇਰੀਅਨ ਰਿਜੀਮਸ, ਕਿ ਤੁਹਾਡੀ ਪੁਲਿਸ ਇਵੇਂ ਬਿਹੇਵ ਕਰ ਰਹੀ ਹੈ ਜਿਵੇਂ ਤਾਨਾਸ਼ਾਹ ਦੀ ਹਕੂਮਤਾਂ ਦੇ ਵਿੱਚ ਪੁਲਿਸ ਕਰਦੀ, ਜਦੋਂ ਅਸੀਂ ਨਾਜ਼ੀ ਕਹਿੰਦੇ ਹਾਂ, ਨਾਜ਼ੀ ਲਾਈਕ। ਹੁਣ ਇਹ ਉਹਨਾਂ ਦੇ ਬਿਊਰੋਕਰੈਟ ਕਹਿ ਰਹੇ ਨੇ ਕਿ ਬਈ ਇਹ ਨਾਜ਼ੀ ਤਰਜ਼ ਦੀ ਹਕੂਮਤ ਹੈ, ਪੁਲਿਸ ਇਹਨਾਂ ਦੀ ਉਵੇਂ ਬਿਹੇਵ ਕਰ ਰਹੀ ਹੈ, ਔਰ ਇਹ ਚਾਣਕਿਆ ਦੀ ਨੀਤੀ ਦੇ ਉੱਤੇ ਚੱਲ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ it has become painfully evident that in recent years UP states, once known as the cradle of Ganga Jamuna civilization, has become the epicenter of the politics of hate, division and bigotry, and that the institutions of governance are now steeped in communal poison. ਹੁਣ ਇਹ ਘੱਟ ਜਿਹੜੇ ਨੇ ਉਹ ਕਮਜ਼ੋਰ ਲਫ਼ਜ਼ ਨਹੀਂ ਨੇ, ਬਹੁਤ ਮਜ਼ਬੂਤ ਲਫ਼ਜ਼ ਨੇ ਕਿ ਇਹੀ ਗੰਗਾ ਜਮਨੀ ਤਹਿਜ਼ੀਬ, ਕਿਉਂਕਿ UP ਦਾ ਵੱਡਾ ਹਿੱਸਾ ਹੀ ਗੰਗਾ ਜਮਨਾ ਦਾ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ, ਕਿ ਵੀ ਕਿੱਥੇ ਉਹ ਸੀ ਔਰ ਕਿੱਥੇ ਅੱਜ ਇਹ ਨਫ਼ਰਤ, ਵੰਡ ਔਰ ਮਜ਼ਹਬੀ ਜਨੂਨ ਔਰ ਜਿਹੜੀਆਂ ਨੇ ਕਮਿਊਨਲ ਪੋਇਜ਼ਨ, ਫਿਰਕੂ ਜ਼ਹਿਰ, ਇਸ ਦਾ ਹਿੱਸਾ ਬਣ ਗਏ ਨੇ। ਔਰ ਫਿਰ ਉਹਨਾਂ ਨੇ ਕੇਸ ਕੋਟ ਕੀਤੇ ਨੇ ਕਿ ਕਿਵੇਂ ਜਿਹੜੇ ਕਪਲ ਨੇ ਵਿਆਹ ਕੀਤਾ ਉਹਨਾਂ ਦੇ ਨਾਲ ਕੀ ਕੀਤਾ ਔਰ ਕਿਸ ਕਿਸਮ ਦਾ ਜਿਹੜਾ ਵਿਹਾਰ ਤੁਹਾਡਾ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਇਕੱਲੀ ਗੱਲ ਜੋ UP ਨੇ ਫੋਲੋ ਕੀਤਾ ਇੱਥੋਂ ਤੱਕ ਮਹਿਦੂਦ ਨਹੀਂ ਹੈ। ਔਰ ਇਹ ਨਵੰਬਰ 27 ਨੂੰ ਉਹਨਾਂ ਨੇ ਜਿਹੜਾ ਆਰਡੀਨੈਂਸ ਲਿਆਂਦਾ ਸੀ, ਔਰ ਨਾਲ ਦੀ ਨਾਲ BJP ਲੈਡ ਮੱਧ ਪ੍ਰਦੇਸ਼ ਗਵਰਨਮੈਂਟ ਟੂ ਹੈਜ਼ ਕਮ ਅਪ ਵਿਦ ਅ ਸਿਮਿਲਰ ਆਰਡੀਨੈਂਸ ਕਿ ਇਹ ਜਿਹੜਾ ਫਿਰਕੂ ਨਫ਼ਰਤ ਦਾ ਜ਼ਹਿਰ ਹੈ ਔਰ ਬਾਕੀਆਂ ਨੂੰ ਜਿਹੜਾ ਬਿਲਕੁਲ ਸਬਜੂਗੇਟ ਕਰਨ ਦੀ ਲਾਈਨ ਹੈ ਚਾਣਕਿਆ ਦੇ ਥੱਲੇ, ਉਹ ਚੱਲ ਰਹੀ ਹੈ। ਔਰ ਜਿਉਂ ਹੀ ਇਹ ਲੈਟਰ ਆ ਰਿਹਾ ਤੁਸੀਂ ਨਾਲ ਦੀ ਨਾਲ ਬਰਾਬਰ ਖਤਮ ਦੇਖ ਰਹੇ ਹੋ ਖਬਰ, ਅਸਾਮ ਅਸੈਂਬਲੀ ਪਾਸਿਸ ਬਿੱਲ ਔਨ ਮਦਰਸਾ ਕਨਵਰਸ਼ਨ, ਕਿ ਉਹਨਾਂ ਨੇ ਅਸਾਮ ਦੀ ਅਸੈਂਬਲੀ ਨੇ ਅੱਜ ਪੂਰਾ, ਕਿਉਂਕਿ ਉੱਥੇ BJP ਦੀ ਹਕੂਮਤ ਹੈ, 126 ਮੈਂਬਰ ਨੇ ਅਸਾਮ ਅਸੈਂਬਲੀ ਦੇ, ਉਹਨਾਂ ਨੇ ਇੱਕ ਬਿੱਲ ਪਾਸ ਕੀਤਾ ਜਿਹੜਾ ਲਾਅ ਬਣ ਗਿਆ ਟੂ ਕਨਵਰਟ ਸਟੇਟ ਰਨ ਮਦਰਸਾਸ ਇਨਟੂ ਰੈਗੂਲਰ ਸਕੂਲਸ, ਕਿ ਜਿਹੜੇ ਮਦਰਸੇ ਸੀ ਇੱਕੋ ਝਟਕੇ ਦੇ ਨਾਲ ਉਹਨਾਂ ਨੇ ਕਿਹਾ ਜੀ ਇਹ ਹੁਣ ਸਾਡੇ ਸਰਕਾਰੀ ਸਕੂਲ ਨੇ। ਅਸਾਮ ਹੈਜ਼ 189 high and higher secondary madrasas run under the Board of Secondary Education, Assam and Assam Higher Secondary Education Council respectively. The state has 542
pre-senior, senior and title madrasas and Arabic colleges run by State Madrasa Education Board. ਹੁਣ 199 ਹਾਇਰ ਸੈਕੰਡਰੀ ਮਦਰਸੇ ਔਰ 542 ਜਿਹੜੇ ਨੇ ਪ੍ਰੀ ਸੀਨੀਅਰ ਔਰ ਸੀਨੀਅਰ ਟਾਈਟਲ ਮਦਰਸੇ ਇੱਕ ਝਟਕੇ ਦੇ ਨਾਲ ਸਰਕਾਰ ਨੇ ਜਿਹੜਾ ਉਹ ਆਪਣੇ ਕਬਜ਼ੇ 'ਚ ਕਰ ਲਏ ਨੇ। ਉਹਨਾਂ ਨੇ ਕਿਹਾ ਜੀ ਇਹ ਹੁਣ ਤੁਹਾਡੇ ਮਦਰਸੇ ਨਹੀਂ, ਇਹ ਸਾਡੇ ਸਕੂਲ ਨੇ, ਸੀਨੀਅਰ ਸੈਕੰਡਰੀ ਔਰ ਦੂਸਰੇ। ਔਰ ਕਿਵੇਂ ਸ਼ਾਹੀਨ ਬਾਗ ਪ੍ਰੋਟੈਸਟ ਨੂੰ ਇਹਨਾਂ ਨੇ ਵਾਇਲੈਂਟ ਕਰਨਾ ਚਾਹਿਆ ਔਰ ਉਸ ਵੇਲੇ ਦੀ ਜਿਹੜੀ ਪ੍ਰਮੁੱਖ ਸੀ ਖਬਰ ਕਿ ਕਿਵੇਂ ਇੱਕ ਗੁੰਡਾ ਕਪਿਲ ਗੁੱਜਰ ਜਿਹਨੇ ਆ ਕੇ ਫਾਇਰਿੰਗ ਕੀਤੀ ਔਰ ਫਿਰ ਜਿਹੜਾ ਉਹਨੂੰ ਪੁਲਿਸ ਲੈ ਗਈ ਪਾਸੇ ਔਰ ਉਹ ਹਮਲਾ ਕਰਨ ਵਾਲਾ ਸੀ ਉਹਨੂੰ, ਉਹ ਗਾਜ਼ੀਆਬਾਦ ਰਹਿਣ ਵਾਲਾ ਯੂਪੀ ਦਾ। ਆਵਰਸ ਆਫਟਰ ਵੈਲਕਮਿੰਗ ਹਿਮ ਬੀਜੇਪੀ ਸ਼ੋਜ਼ ਸ਼ਾਹੀਨ ਬਾਗ ਸ਼ੂਟਰ ਕਪਿਲ ਗੁੱਜਰ ਦਾ ਡੋਰ। ਉਹ ਆਪਣੇ ਸੈਂਕੜਿਆਂ ਸਮਰਥਕਾਂ ਦੇ ਨਾਲ ਗਾਜ਼ੀਆਬਾਦ ਬੀਜੇਪੀ ਦਫ਼ਤਰ 'ਚ ਆਇਆ ਔਰ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਔਰ ਬੀਜੇਪੀ ਨੇ ਉਹਨੂੰ ਬੜਾ ਵੈਲਕਮ ਕੀਤਾ। ਪਰ ਇਨ ਦਾ ਮੀਨ ਟਾਈਮ ਜਿਹੜੀ ਹੈ ਜਦੋਂ ਕ੍ਰਿਟਿਸਿਜ਼ਮ ਸ਼ੁਰੂ ਹੋਇਆ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਈ ਇਹ ਜਦੋਂ ਫੜਿਆ ਸੀ ਸ਼ੂਟ ਕਰਦਾ ਉਦੋਂ ਤਾਂ ਇਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਹੈ ਔਰ ਹੁਣ ਟੁਡੇ ਏਪੀ ਲੀਡਰ ਨੇ ਕਿਹਾ ਆਈ ਵਾਂਟ ਟੂ ਆਸਕ ਬੀਜੇਪੀ ਵਾਈ ਏ ਟੈਰਰਿਸਟ ਇਜ਼ ਜੁਆਇਨਿੰਗ देयर ਪਾਰਟੀ, ਕਿ ਵੀ ਇੱਕ ਦਹਿਸ਼ਤਗਰਦ ਬੀਜੇਪੀ 'ਚ ਕਿਉਂ, ਕਿਉਂਕਿ ਹੈ ਹੀ ਬੀਜੇਪੀ ਦਾ ਸੀ। ਔਰ ਜਿਵੇਂ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਬਦਨਾਮੀ ਆ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਅਸੀਂ ਪਾਰਟੀ 'ਚੋਂ ਉਹਨੂੰ ਕੱਢ ਦਿੱਤਾ। ਸੋ ਇਹ ਦੱਸ ਰਿਹਾ ਇੱਕ ਪਾਸੇ ਜੇ 104 100+ ਅਸੀਂ ਗੱਲ ਕਰ ਰਹੇ ਹਾਂ, ਉਸ ਲੈਵਲ ਦੇ ਬੰਦੇ ਕਹਿ ਰਹੇ ਨੇ ਕਿ ਭਾਈ ਇਹ ਚਾਣਕਿਅਨ ਲਾਈਨ ਹੈ, ਇਹ ਨਫ਼ਰਤ, ਇਹ ਡਿਵੀਜ਼ਨ ਔਰ ਇਹ ਸਾਰੇ ਸਿਸਟਮ 'ਚ ਜ਼ਹਿਰ ਹੈ। ਅਸਾਮ 'ਚ ਬੀਜੇਪੀ ਦੀ ਹਕੂਮਤ ਜਿਹੜੀ ਹੈ ਉਹ ਸਾਰੇ ਮਦਰਸਿਆਂ ਨੂੰ ਕਹਿੰਦੇ ਜੀ ਇਹ ਹੁਣ ਸਾਡੇ ਸਕੂਲ ਬਣ ਗਏ ਔਰ ਇਹ ਕਪਿਲ ਗੁੱਜਰ ਵਰਗਾ ਜਿਹੜਾ ਕਾਤਲ ਹੈ, ਕ੍ਰਿਮੀਨਲ, ਉਹਨੂੰ ਉਹ ਵੈਲਕਮ ਕਰ ਰਹੇ ਨੇ। ਸੋ ਹੋਰ ਨਾਜ਼ੀਆਂ ਦੇ ਥੱਲੇ ਕੀ ਹੁੰਦਾ ਸੀ, ਇਵੇਂ ਹੀ ਜਦੋਂ ਵੱਡੇ ਲੈਵਲ ਦੇ ਉੱਤੇ ਫਿਰ ਨਾਜ਼ੀਆਂ ਨੇ ਐਕਸ਼ਨ ਕੀਤੇ। ਸੋ ਉਸ ਡਾਇਰੈਕਸ਼ਨ ਵਾਲੀ ਇਹ ਸਭ ਕੁਝ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਤੁਹਾਡੀਆਂ ਲਿਖਤਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਤੁਸੀਂ ਬੜੇ ਹੀ ਮਾਣ ਤੇ ਪਿਆਰ ਨਾਲ ਸਾਨੂੰ ਲਿਖੀਆਂ ਨੇ ਔਰ ਨਾਲ ਹੀ ਅਸੀਂ ਰੂਹ ਦੀ ਖੁਰਾਕ ਰੂਬਾਨੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਨੂੰ ਉਸਮਾਨ ਤਾਲਿਬ ਸਾਹਿਬ ਜਿਹੜੇ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਆਪਣੀ ਇਨਪੁਟ ਵੀ ਦਿੰਦੇ ਨੇ, ਉਹਨਾਂ ਦੀ ਲਿਖਤ ਵੀ
ਹਾਸਲ ਹੋਈ ਹੈ ਜੀ ਔਰ ਉਹਨਾਂ ਨੇ ਫਾਰਮਰ ਐਜੀਟੇਸ਼ਨ ਦੇ ਉੱਤੇ ਹੀ ਕਿਹਾ ਵੀ ਇਹ ਸਟੇਲਮੇਟ ਹੈ ਜਾਂ ਕੈਮੂਫਲੇਜ ਹੈ ਅੱਛਾ। ਕਿ ਇਹਨਾਂ ਦੀ ਗੇਮ ਸਮੋਕ ਸਕਰੀਨ ਕ੍ਰੀਏਟ ਕਰਕੇ ਕੁਝ ਕਰਨ ਦੀ ਹੈ ਜਾਂ ਸੱਚਮੁੱਚ ਇੱਕ ਰੋਕ ਆਈ ਹੈ। ਉਹਨਾਂ ਨੇ ਕਿਹਾ ਸਲਾਮ ਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ ਸਲਾਮ ਨੀਲਮ ਸਤਿ ਸ਼੍ਰੀ ਅਕਾਲ ਜੀ। First, my salute to farmers for courageously protecting the last castle against Manu Samriti, the ultimate control of the resources. ਕਿ ਵੀ ਅੱਛਾ। ਇਹ ਅਖੀਰਲਾ ਕਿਲਾ ਕਿ ਵੀ ਜਿੱਥੇ ਉਹ ਤੁਹਾਡੇ ਰਿਸੋਰਸ ਹੀ ਖੋਣਾ ਚਾਹੁੰਦੇ ਸੀ, ਉਹਨਾਂ ਨੇ ਕਿਸਾਨਾਂ ਨੇ ਬਹਾਦਰੀ ਦੇ ਨਾਲ ਜਿਹੜਾ ਉਸ ਕਿਲੇ ਨੂੰ ਡਿਫੈਂਡ ਕੀਤਾ ਹੈ। ਅੱਛਾ। ਉਹਨਾਂ ਨੇ ਕਿਹਾ ਵੀ ਮੇਰਾ ਸਲਾਮ ਉਹਨਾਂ ਕਿਸਾਨਾਂ ਨੂੰ। RSS and Supreme Court will play good cop, bad cop in this stalemate situation to gain time and do some damage control ਕਿ ਵੀ RSS ਸੁਪਰੀਮ ਕੋਰਟ ਇਹਨਾਂ ਦਾ ਹੀ ਹੈ, ਇੱਕ ਗੁੱਡ ਕੌਪ ਬੈਡ ਕੌਪ ਜਿਵੇਂ ਅਸੀਂ ਦੇਖਦੇ ਹਾਂ ਇੱਥੋਂ ਦੇ ਅੱਛਾ। ਕਿ ਇੱਕ ਬੁਰਾ ਕਹੇਗਾ, ਇੱਕ ਕਹੇਗਾ ਜੀ ਨਹੀਂ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਜੀ ਨਿਬੇੜੋ ਜੀ, ਨਹੀਂ ਤਾਂ ਇਹਨੂੰ ਹੋਲਡ ਕਰ ਲਓ ਜੀ ਥੋੜੀ ਦੇਰ ਲਈ। ਸੋ ਗੁੱਡ ਕੌਪ। ਆਈ ਹੋਪ ਮਾਈ ਫਾਰਮਰ ਬ੍ਰਦਰਸ ਆਲਰੇਡੀ ਨਿਊ ਦੈਟ ਐਜ਼ ਦੇ ਹੈਵ ਸਟੱਡੀਡ ਸ਼ਾਹੀਨ ਬਾਗ ਐਂਡ JNU ਜਾਮੀਆ ਮਿਲੀਆ ਅਟੈਕਸ ਕਿ ਵੀ ਉਹਨਾਂ ਨੂੰ, ਕਿਉਂਕਿ ਸੁਪਰੀਮ ਕੋਰਟ ਨੇ ਵੀ ਉਹਦੇ 'ਚ ਵੀ ਜਾਮੀਆ ਮਿਲੀਆ ਜਿਹੜਾ ਸ਼ਾਹੀਨ ਬਾਗ ਵੇਲੇ ਵੀ ਇੱਕ ਗਰੁੱਪ ਬਣਾਇਆ ਸੀ ਤਿੰਨਾਂ ਦਾ ਕਿ ਜੀ ਜਾ ਕੇ ਦੇਖੋ ਉੱਥੋਂ ਹਟਾਓ। ਇਵੈਂਚੁਅਲੀ ਉਹਨਾਂ ਨੇ ਪੁਲਿਸ ਦੇ ਹਵਾਲੇ ਕਰਤਾ ਕਿ ਜੀ ਤੁਸੀਂ ਦੇਖਣਾ ਲਾ ਐਂਡ ਆਰਡਰ ਤੁਹਾਡਾ ਹੈ। ਔਰ ਇਹੀ ਗੱਲ ਈਵਨ ਇਸ ਮਾਮਲੇ 'ਚ ਵੀ ਕਹੀ ਹੈ ਫਾਰਮਰਸ ਦੇ ਮੁੱਦੇ ਤੇ ਵੀ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੇ ਇਹਨੂੰ ਜ਼ਰੂਰ ਚੰਗੀ ਤਰ੍ਹਾਂ ਸਮਝਿਆ ਹੋਏਗਾ। Social media is the backbone of every protest. The whole world is very well aware of what's going on in the streets of Delhi. Solution of signal jammers should be considered ਕਿ ਵੀ ਹੁਣ ਪਤਾ ਲੱਗ ਰਿਹਾ ਹੈ ਉੱਥੋਂ ਸੋਸ਼ਲ ਮੀਡੀਆ ਹੈ, ਗੋਦੀ ਮੀਡੀਆ ਦਾ ਦੌੜਿਆ ਹੋਇਆ। ਉਹਨੇ ਕਿਹਾ ਵੀ ਇਸ ਹੱਲ ਨੂੰ ਲੱਭਣਾ ਚਾਹੀਦਾ। ਕੱਲ ਨੂੰ ਜਦੋਂ ਜੈਮਰ ਲਾਣਗੇ ਕਿ ਸੋਸ਼ਲ ਮੀਡੀਆ ਦੀ ਵੀ ਪਹੁੰਚ ਨਹੀਂ ਹੋਏਗੀ। ਥੈਂਕਸ ਟੂ ਮੋਦੀ, ਹੀ ਸਟਕ ਵੈਲ ਔਨ ਦਾ ਰਾਈਟ ਫਾਲਟ ਲਾਈਨ ਦਿਸ ਟਾਈਮ। ਜਿਵੇਂ ਜਦੋਂ ਭੁਚਾਲ ਆਣਾ ਹੁੰਦਾ ਨਾ ਉਸ ਤੋਂ ਪਹਿਲਾਂ ਉਸ ਜ਼ਮੀਨ ਦੇ ਉੱਤੇ ਫਾਲਟ ਲਾਈਨਸ ਬਣੀਆਂ ਹੁੰਦੀਆਂ ਕਿ ਵੀ ਉੱਥੇ ਕਿਉਂ ਉਹਨੇ ਪੈਰ ਧਰਿਆ। ਜਿਵੇਂ ਕੋਈ ਜਿਹੜੀਆਂ ਮਾਈਨਸ ਵਿਛਾਈਆਂ ਹੁੰਦੀਆਂ ਪਰਸਨਲ ਮਾਈਨਸ ਕਹਿੰਦੇ ਨੇ, ਇੱਕ ਟੈਂਕ ਮਾਈਨਸ ਹੁੰਦੀਆਂ ਕਿ ਕਿਤੇ ਤੇ ਕਿਹਦਾ ਪੈਰ ਆਇਆ ਪਰਸਨਲ ਉੱਥੋਂ ਹੀ ਉੱਡਦਾ। ਉਹਨੇ ਬਿਲਕੁਲ ਉੱਥੇ ਹੀ ਰੱਖਿਆ ਜਿੱਥੋਂ ਉਹਨੇ ਉੱਡਨੇ। ਬਿਲਕੁਲ। Farmers shouldn't leave roads in my opinion. Farmers who are going back must come with more facilities and passion. Nature is training them for the next big cause as they will be left with no option than to raise Nishan Sahib on the whole Punjab. ਉਹਨਾਂ ਨੇ ਐਡਵਾਈਸ ਕੀਤਾ ਕਿ ਭਾਈ ਇਹ ਜਿਹੜੇ ਨੇ ਸੜਕਾਂ ਜਿਹੜੀਆਂ ਬਲੌਕ ਕੀਤੀਆਂ ਉਹ ਖਾਲੀ ਨਹੀਂ ਕਰਨੀਆਂ ਚਾਹੀਦੀਆਂ। ਜਿਹੜੇ ਵਾਪਸ ਵੀ ਜਾ ਰਹੇ ਨੇ ਉਹਨਾਂ ਉਹ ਜਿਹੜੇ ਜਾਂਦੇ ਨੇ ਉਹ ਆ ਵੀ ਰਹੇ ਨੇ ਔਰ ਕੁਦਰਤ ਉਹਨਾਂ ਨੂੰ ਕਿਸੇ ਵੱਡੇ ਕਾਜ਼ ਲਈ ਤਿਆਰ ਕਰ ਰਹੀ ਹੈ ਕਿਉਂਕਿ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲਹਿਰਾਏ ਬਿਨਾ ਹੋਰ ਕੋਈ ਹੱਲ ਨਹੀਂ ਨਿਕਲਣਾ। RSS goons will be on ground soon. Nihangs should also come with cows so they can offer some food to RSS. ਵੈਸੇ ਨਿਹੰਗ ਸਿੰਘ ਮਾਰਚ ਕਰਕੇ ਪਹਿਲਾਂ ਵੀ ਜਥਾ ਗਿਆ ਸੀ, ਹੁਣ ਜਿਹੜਾ 96 ਕਰੋੜੀ ਬੁੱਢਾ ਦਲ ਹੈ ਉਹ ਵੀ ਪਹੁੰਚ ਗਏ ਨੇ। Some people are asking about waiter khans and Bollywood jokers to protest. It's just funny. ਇੱਕ ਨੇ ਪੁੱਛਿਆ ਸੀ ਕਿ ਜੀ ਕਿੱਥੇ ਨੇ, ਉਹਨੇ ਕਿਹਾ ਜੀ ਇਹ ਛੱਡੋ ਇਹਨਾਂ ਨੂੰ। How can you expect protest against capitalism from jokers who sell expressions for money? ਕਿ ਜਿਹੜੇ ਸਮਾਈਲ ਕਰੋ ਬੋਲੋ ਡਾਇਲੋਗ ਪੈਸੇ ਲਈ ਕਰਦੇ ਨੇ, ਉਹਨਾਂ ਦੀ ਜ਼ਮੀਰ ਦਾ ਕੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਉਸਮਾਨ ਤਾਲਿਬ ਜੀ। ਔਰ ਸਾਨੂੰ ਇਸੇ ਤਰ੍ਹਾਂ ਵਸੀਮ ਸਾਹਿਬ ਨੇ ਸਾਊਥ ਅਫਰੀਕਾ ਤੋਂ ਲਿਖਿਆ। ਉਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਆਈ ਲਵ ਟੂ ਵਾਚ ਯੂਰ ਪ੍ਰੋਗਰਾਮ ਔਨ ਡੇਲੀ ਬੇਸਿਸ, ਐਡਮਾਇਰ ਯੂਰ ਨੌਲੇਜ, ਕੀਪ ਅਪ ਗੁੱਡ ਵਰਕ। I make dua that Allah must fulfill your dream to have free Khalistan. Ameen। ਫਿਰ ਉਹਨਾਂ ਨੇ ਇੱਕ ਵੀਡੀਓ ਲਿੰਕ ਵੀ ਭੇਜਿਆ। ਸੋ ਵਸੀਮ ਅਹਿਮਦ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਊਥ ਅਫਰੀਕਾ ਦੀ ਧਰਤੀ ਤੇ ਬੈਠ ਕੇ ਸਾਡੇ ਲਈ ਦੁਆ ਕਰ ਰਹੇ ਹੋ। ਰੱਬ ਤੁਹਾਨੂੰ ਚੜ੍ਹਦੀ ਕਲਾ ਦੇਣ, ਖੁਸ਼ੀਆਂ ਦੇਣ। ਔਰ ਮਾਰਕ ਲੈਸਟਰ ਉਹਨਾਂ ਦੀ ਜਿਹੜੀ ਹੈ ID ਤੋਂ ਹੈ ਔਰ ਡਾਕਟਰ ਤਾਹਿਰ ਫਾਰੂਕੀ ਜੀ ਨੇ ਲਿਖਿਆ Dear Mr. Singh, I am ex-Lahori. Lahori कहता जी बस Pakistani, now US viewer of you here in New Jersey and pretty much watch you daily. I wish you good luck and want to mention one thing about your program. There is a yellow flag sitting right by your laptop that's supposed to show Khalistan, but people only seeing Khalis. Please keep sure to either show the complete word or maybe in the background, possibly with Pindrawala's picture, who is a hero. I cry every time I see his documentary about Golden Temple. May Allah bless him and give you
the power to accomplish his mission. Say hello to Neelam Kaur ji, Hi ji. Dr. Tahir Farooqi. Dr. ਸਾਹਿਬ ਬਹੁਤ ਸ਼ੁਕਰੀਆ। ਸ਼ੁਕਰੀਆ। ਇੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੈਕਸਿਮਮ ਲਫ਼ਜ਼ ਆ ਜਾਣ, ਜੀ ਲੇਕਿਨ ਜਾਂ ਤਾਂ ਉਹਨੂੰ ਬਿਲਕੁਲ ਕਿਸੇ ਦੂਸਰੇ ਦੇ ਨਾਲ ਜਿਹੜਾ ਅਟੈਚ ਕੀਤਾ ਹੋਏ। ਸੋ ਮੇਰਾ ਖਿਆਲ ਹੈ ਵੀ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ। ਹਾਂ, ਬੈਕਗਰਾਉਂਡ ਤੇ ਅਸੀਂ ਦੇਖ ਰਹੇ ਹਾਂ ਕਿ ਨਵਾਂ ਸੈੱਟ ਕੋਈ ਤਿਆਰ ਕਰਨ ਦਾ, ਜਿਹਦੇ 'ਚ ਕਿ ਖਾਲਿਸਤਾਨ ਲਫ਼ਜ਼ ਜਾਂ ਜਿਵੇਂ ਪਿੰਡਾਂ ਵਾਲਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਪਰ ਕਿਉਂਕਿ ਬਹੁਤ ਕੁਝ ਸਾਡਾ ਉਹ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਵਾਂਗ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਪਿਆਰ ਦੇ ਨਾਲ ਲਿਖਿਆ ਔਰ ਤੁਹਾਡੀ ਲਿਖਤ 'ਚੋਂ ਲਾਹੌਰੀਆ ਪਿਆਰ ਡੁੱਲ ਡੁੱਲ ਪੈਂਦਾ। ਔਰ ਮੈਂ ਅਖੀਰਲੀ ਲਿਖਤ ਪੜ੍ਹਦੇ ਹਾਂ ਅੱਜ ਦੇ ਬੈਸ਼ੀ ਕੁਰੈਸ਼ੀ ਜੀ, ਇਹਨਾਂ ਨੇ ਸਾਨੂੰ ਕੋਪਨਹੈਗਨ ਡੈਨਮਾਰਕ ਤੋਂ ਲਿਖਿਆ। ਇਹ ਖੁਦ ਵੀ ਪ੍ਰੋਗਰਾਮ ਰਨ ਕੋਆਰਡੀਨੇਟਰ ਨੇ ਐਨਆਰ ਪਲੇਟਫਾਰਮ ਡੈਨਮਾਰਕ, ਇੰਸਟੀਚਿਊਟ ਫਾਰ ਹਿਊਮਨ ਰਾਈਟਸ ਡੈਨਮਾਰਕ ਤੋਂ। ਉਹਨਾਂ ਨੇ ਆਪਣੇ ਨੰਬਰ ਵੀ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਕਿ KI 2359 ਨੂੰ 31 ਦਸੰਬਰ is that rare yet auspicious moment when the arrival of a new year in the world takes place. 31 ਦਸੰਬਰ ਉਹਨਾਂ ਦੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਨਵੇਂ ਸਾਲ ਦੇ। ਔਰ ਬੈਸ਼ੀ ਕੁਰੈਸ਼ੀ ਜੀ ਨੇ ਉਹਦਾ ਸਬਜੈਕਟ ਦਿੱਤਾ ਹੈ ਥੈਂਕਸ ਫॉर योर ਪ੍ਰੋਗਰਾਮ ਔਨ ਕਾਇਦ, ਕਾਇਦ ਆਜ਼ਮ ਦੀ ਯਾਦ ਜਿਹੜਾ ਅਸੀਂ ਪ੍ਰੋਗਰਾਮ ਕੀਤਾ। ਉਹਨਾਂ ਨੇ ਪਹਿਲਾਂ ਵੈਲ ਵਿਸ਼ਿੰਗ ਦਿੱਤੀ, ਐਜ਼ ਵੀ ਲੁੱਕ ਫਾਰਵਰਡ ਟੂ 2021 both with hope and a sense of anxiety. It's time to scale up kindness to tackle a stubborn challenge affecting humanity. ਕਿ ਭਾਈ 2021 ਚ ਅਸੀਂ ਪਹੁੰਚ ਰਹੇ ਹਾਂ ਔਰ ਇਸ ਚ ਆਸ ਵੀ ਹੁੰਦੀ ਹੈ, ਪਰ ਨਾਲ ਦੀ ਨਾਲ ਐਂਗਜ਼ਾਇਟੀ ਵੀ ਹੈ, ਫਿਕਰਮੰਦੀ ਵੀ ਹੈ। ਔਰ ਅਸੀਂ ਜਿਹੜਾ ਆਪਣੇ ਅੰਦਰਲੀ ਜਿਹੜੀ ਦਿਆਲਤਾ ਹੈ, ਜਿਹੜੀ ਰਹਿਮ ਭਾਵਨਾ ਹੈ, ਉਸ ਨੂੰ ਵਧਾਈਏ ਤਾਂ ਕਿ ਜਿਹੜੀ ਸਾਰੀ ਇਨਸਾਨੀਅਤ ਸਫਰ ਕਰਨ ਵਾਲੀ ਹੈ ਉਹਦੇ ਚ ਅਸੀਂ ਆਪਣਾ ਯੋਗਦਾਨ ਪਾਈਏ ਰਹਿਮ ਦੇ ਨਾਲ, ਕੰਪੈਸ਼ਨ ਦੇ ਨਾਲ। ਬਟ ਰੇਅਰਲੀ ਡੂ ਵੀ ਹੈਵ ਦ ਓਪਰਚੁਨਿਟੀ ਵੇਅਰ ਥਰੂ ਪਰਸਨਲ ਐਂਗੇਜਮੈਂਟ, sense of purpose and a kind heart we can make a difference in other people's lives, enrich our own and make the world a better place to live. ਉਹਨਾਂ ਨੇ ਕਿਹਾ ਕਿ ਵੀ ਇਹ ਮੌਕਾ ਵੀ ਕਦੇ-ਕਦੇ ਮਿਲਦਾ ਹੈ ਜਿੱਥੇ ਅਸੀਂ ਆਪਣੇ ਰਾਹੀਂ ਔਰ ਜ਼ਿੰਦਗੀ ਦਾ ਇੱਕ ਮਕਸਦ ਤਲਾਸ਼ ਕਰਦੇ ਹਾਂ, ਦਿਆਲੂ ਦਿਲ ਦੇ ਨਾਲ, ਰਹਿਮ ਭਰੇ ਦਿਲ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ। ਇਹਦੇ ਨਾਲ ਅਸੀਂ ਖੁਦ ਆਪਣੀ ਅਮੀਰੀ ਨੂੰ ਖੱਟਦੇ ਹਾਂ ਔਰ ਇਸ ਦੁਨੀਆ ਨੂੰ ਅਸੀਂ ਹੋਰ ਵੀ ਬਿਹਤਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ। I wish to extend my heartfelt wishes on the coming times. May you, TV84, and the cause of Khalistan have a long, successful life, and may the higher forces keep a divine and blessed hand over you. ਬਹੁਤ ਬਹੁਤ ਸ਼ੁਕਰੀਆ ਬੈਸ਼ੀ ਕੁਰੈਸ਼ੀ ਜੀ, ਤੁਹਾਡੇ ਇੱਕ ਇੱਕ ਲਫ਼ਜ਼ ਚੋਂ ਜਿੱਥੇ ਈਮਾਨ ਔਰ ਰੱਬ ਦਾ ਪਿਆਰ ਝਲਕਦਾ ਹੈ, ਇਨਸਾਨੀਅਤ ਦਾ ਪਿਆਰ ਝਲਕਦਾ ਹੈ, ਤੁਸੀਂ ਸਾਡੇ ਲਈ ਵੀ ਬਹੁਤ ਪਿਆਰਾ ਦਿਲ ਰੱਖਦੇ ਹੋ। ਫਿਰ ਉਹਨਾਂ ਨੇ ਪੋਸਟ ਸਕ੍ਰਿਪਟ ਕਿਹਾ, ਆਈ ਐਮ ਏ ਗ੍ਰੇਟ ਫੈਨ ਆਫ ਯੂਰ ਪ੍ਰੋਗਰਾਮਸ ਐਂਡ ਯੂਰ ਗੁੱਡ ਵਿਸ਼ੇਸ ਫॉर ਪਾਕਿਸਤਾਨ। Your program on Qaid-e-Azam was a fresh breath of historical breeze. I have talked about it on my radio and TV programs too. So ਬੈਸ਼ੀ ਕੁਰੈਸ਼ੀ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਮੈਂ ਇਨ ਟੱਚ ਵੀ ਹੋਵਾਂਗਾ ਔਰ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਸਾਰਿਆਂ ਲਈ ਇੱਕ ਮੌਕਾ ਵੀ ਹੈ ਜਿੱਥੇ ਅਸੀਂ ਜਿਹੜਾ ਸਾਡਾ ਪਾਸਟ ਹੈ, ਹਿਸਟਰੀ, ਜਿਹਨੂੰ ਮਡੀਅਰ ਬਣਾਇਆ, ਅੰਗਰੇਜ਼ਾਂ ਦੇ ਆਪਣੇ ਇੰਟਰਸਟ ਸੀ ਸਾਨੂੰ ਆਪਸ ਦੇ ਵਿੱਚ ਜਿਹੜਾ ਫਸਾਣ 'ਚ ਹਿੰਦੂ ਤਵੀਆਂ ਨੇ ਆਪਣੀ ਖੇਡ ਖੇਡੀ ਹੈ ਔਰ ਅਸੀਂ ਹਿਸਟਰੀ ਨੂੰ ਜਿਹੜਾ ਬੀਤ ਚੁੱਕਾ ਹੈ ਉਹਦੇ ਤੇ ਸਾਡਾ ਕੰਟਰੋਲ ਨਹੀਂ, ਪਰ ਅਸੀਂ ਬੀਤੇ ਤੋਂ, ਤਾਰੀਖ ਤੋਂ ਸਿੱਖਦੇ ਹਾਂ ਤਾਂ ਕਿ ਸਾਡਾ ਮੁਸਤਕਬਲ ਜਿਹੜਾ ਹੈ ਉਹ ਰੌਸ਼ਨ ਹੋਏ ਔਰ ਅਸੀਂ ਉਹਨਾਂ ਪਿਟਸ ਤੋਂ, ਉਹਨਾਂ ਟੋਇਆਂ ਤੋਂ ਜਿਹਦੇ 'ਚ ਅਸੀਂ ਡਿੱਗੇ ਪਾਸ ਦੇ ਵਿੱਚ, ਭਵਿੱਖ 'ਚ ਅਸੀਂ ਨਾ ਡਿੱਗੀਏ, ਉਸ ਤੋਂ ਬਚੀਏ। ਔਰ ਹੁਣ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਨੂੰ ਵਿਚਾਰਦੇ ਹਾਂ, 3 ਸ਼ਲੋਕ ਉਹਨਾਂ ਦੇ ਅੱਜ ਦੀ ਵਿਚਾਰ ਲਈ ਅਸੀਂ ਚੁਣੇ ਨੇ ਔਰ ਇੱਕ ਤਾਂ ਉਹੀ ਹੈ ਜਿਹੜਾ ਅੱਜ ਦੇ ਤੁਹਾਨੂੰ ਸਾਈਕੋਲੋਜਿਸਟ ਜਾਂ ਜਿਹੜੇ ਇੱਕ ਨਵੀਂ ਟਰਮ ਹੈ ਮੋਟੀਵੇਸ਼ਨਲ ਸਪੀਕਰ, ਉਹ ਲੱਖਾਂ ਡਾਲਰ ਲੈਂਦੇ ਨੇ ਜੀ, ਮੋਟੀਵੇਟ ਕਰ ਰਹੇ ਸਾਨੂੰ ਆਪਣੇ ਇਮਾਨ, ਆਪਣੇ ਗੁਰੂਆਂ, ਨਬੀਆਂ, ਪੀਰਾਂ ਦੀ ਕਈ ਗੱਲ ਤੇ ਇਮਾਨ ਉੱਥੇ ਪੈਸੇ ਦੇ ਕੇ ਕਹਿਣਗੇ ਜੀ ਦੇਖੋ ਕਿੰਨਾ ਕੀਤਾ। ਕਬੀਰ ਸਾਹਿਬ ਨੇ ਇੱਕ ਗੱਲ ਜਿਹੜੀ ਰੂਹਾਨੀ ਦੁਨੀਆ ਦੇ ਹਵਾਲੇ ਨਾਲ ਕੀਤੀ, ਪਰ ਉਹ ਜੇ ਇਸ ਮਾਦੀ ਦੁਨੀਆ ਦੇ ਹਵਾਲੇ ਨਾਲ ਵੀ ਦੇਖੀਏ ਕਿ ਜਿਹੜਾ ਕੰਮ ਕੱਲ ਕਰਨਾ ਹੈ ਉਹ ਅੱਜ ਕਰ ਲਈਏ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਹੀ ਕਰ ਲਈਏ। ਕਿੰਨੇ ਕੰਮ ਜਿਹੜੇ ਨੇ, ਫਿਰ ਇਹ ਨਹੀਂ ਕਹਾਂਗੇ ਜੀ ਬੈਕਲੌਗ, ਬੜਾ ਬੈਕਲੌਗ। ਸੋ ਕਬੀਰ ਸਾਹਿਬ
फरमांदे ने कबीर काल करंता अबे कर अब करता सोए ताल पाछा कछू ना होएगा जो सिर पर आवे काल कि भी ਜਿਹੜਾ ਤੂੰ ਕੰਮ ਕੱਲ ਕਰਨਾ ਹੈ ਉਹ ਹੁਣੇ ਕਰ ਜਿਹੜਾ ਕੱਲ ਕਰਨਾ ਹੈ ਉਹ ਅੱਜ ਕਰ ਤੇ ਜਿਹੜਾ ਅੱਜ ਕਰਨਾ ਹੈ ਸੋਏ ਤਾਲ ਦਾ ਉਸੇ ਖੇਨ ਜਸਟ ਨਾਓ ਹੁਣੇ ਹੀ ਕਰ ਕਿਉਂਕਿ ਜਦੋਂ ਵਕਤ ਬੀਤ ਗਿਆ ਬਚਪਨ ਜਵਾਨੀ ਬੁਢਾਪਾ ਰੂਹਾਨੀ ਦੁਨੀਆ ਦੀ ਗੱਲ ਕਰ ਰਹੇ ਨੇ ਤੇ ਫਿਰ ਜਦੋਂ ਸਿਰ ਦੇ ਉੱਤੇ ਆ ਕੇ ਮੌਤ ਨੇ ਠੈਂਗਾ ਮਾਰਿਆ ਕਿ ਚੱਲ ਭਾਈ ਤੇਰਾ ਕੰਮ ਟਾਈਮ ਮੁੱਕ ਗਿਆ ਉਦੋਂ ਤੂੰ ਫਿਰ ਪਛਤਾਏਗਾ ਔਰ ਉਹਦੇ ਚ ਉਹਨਾਂ ਨੇ ਉਸ ਮਨੁੱਖ ਨੂੰ ਜਿਹੜਾ ਦੁਨਿਆਵੀ ਤੌਰ ਤੇ ਬੜਾ ਚੁਸਤ ਚਲਾਕ ਹੈ ਹੁਣ ਤਾਂ ਖੈਰ ਇੱਥੇ ਜੇ ਕਿਸੇ ਨੂੰ ਲਾਖ ਕਹੋ ਕਿ ਕੀ ਹੁੰਦੀ ਹੈ ਸਾਡੇ ਬੱਚਿਆਂ ਨੂੰ ਪਤਾ ਨਹੀਂ ਹੋਏਗਾ ਲੈਡ ਇੱਕ ਜ਼ਮਾਨਾ ਸੀ ਕਿ ਵੀ ਡਾਕਖਾਨੇ 'ਚ ਤੁਸੀਂ ਜਾਓ ਤਾਂ ਅੰਦਰ ਵੜਦੇ ਆ ਤੁਹਾਨੂੰ ਲਾਖ ਦੀ ਜਿਹੜੀ ਹੈ ਉਹ ਸਮੈਲ ਆ ਜਾਂਦੀ ਸੀ ਕਿਉਂਕਿ ਜਿੰਨੇ ਪਾਰਸਲ ਦੂਜੇ ਤੀਜੇ ਸੀਲ ਕੀਤੇ ਜਾਂਦੇ ਸੀ ਲਾਖ ਦੇ ਨਾਲ ਬੜੀ ਲਿਸ਼ਕਦੀ ਹੁੰਦੀ ਹੈ ਜਦੋਂ ਸੁੱਕ ਜਾਂਦੀ ਬਹੁਤ ਲਿਸ਼ਕਦੀ ਐਨ ਆਰ ਪਾਰ ਵਾਂਗ ਸੁਖਬੀਰ ਸਾਹਿਬ ਨੇ ਕਿਹਾ ਕਬੀਰ ਐਸਾ ਜੰਤਿਕ ਦੇਖਿਆ ਜੈਸੇ ਧੋਈ ਲਾਖ ਦੀਸੈ ਚੰਚਲ ਬਹੁ ਗੁਣਾ ਮਤਹੀਨਾ ਨਾਪਾਕ ਹੁਣ ਉਹਨਾਂ ਨੇ ਤਸ਼ਬੀਹ ਲਾਖ ਦੇ ਨਾਲ ਦਿੱਤੀ ਉਹਨਾਂ ਨੇ ਕਿਹਾ ਵੀ ਇੱਕ ਐਸਾ ਜਾਨਵਰ ਦੇਖਿਆ ਇਨਸਾਨ ਨੂੰ ਕਿਹਾ ਜਿਹੜਾ ਰੱਬ ਨਾਲੋਂ ਟੁੱਟਾ ਹੋਇਆ ਉਹ ਇਵੇਂ ਹੈ ਜਿਵੇਂ ਐਨ ਧੋਤੀ ਹੋਈ ਲਾਖ ਹੋਏ ਹੁਣ ਲਾਖ ਦਾ ਕੀ ਹੁੰਦਾ ਹੈ ਦੀਸੈ ਚੰਚਲ ਬਹੁ ਗੁਣਾ ਉਹਨਾਂ ਨੇ ਕਿਹਾ ਜੀ ਦੇਖਣ ਨੂੰ ਬੜਾ ਚਮਕਦਾ ਲੱਗਦਾ ਕਿ ਵੀ ਲਾਖ ਵਾਂਗ ਚਮਕ ਰਿਹਾ ਪਰ ਮਤਹੀਣਾ ਨਾਪਾਕ ਇਹ ਬੇਅਕਲ ਹੈ ਨਾਪਾਕ ਹੁੰਦਾ ਅਪਵਿੱਤਰ ਪਾਕ ਅਸੀਂ ਜਦੋਂ ਕਹਿੰਦੇ ਆ ਕਿ ਪਾਕੀਜ਼ਗੀ ਸੋ ਇਹ ਪਾਕੀਜ਼ਗੀ ਹੈ ਪਾਇਸਨੈਸ ਪਵਿੱਤਰਤਾ ਨਾਪਾਕ ਹੈ ਗੰਦਾ ਜਿਹੜਾ ਅਪਵਿੱਤਰ ਹੈ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਨਸਾਨ ਹੈ ਜਿਹਨੂੰ ਰੱਬ ਨੇ ਬਣਾਇਆ ਸੀ ਇਹ ਇੱਕ ਜੰਤੂ ਉਸ ਕਿਸਮ ਦਾ ਜਿਹੜਾ ਬਾਹਰੋਂ ਲਾਖ ਵਾਂਗ ਲਿਸ਼ਕਦਾ ਨਜ਼ਰ ਆਉਂਦਾ ਹੈ ਪਰ ਅੰਦਰ ਇਹਦਾ ਨਾਪਾਕ ਹੈ ਇਹ ਰੱਬ ਨਾਲ ਜੁੜਿਆ ਹੋਇਆ ਨਹੀਂ ਹੈ ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਕਿਵੇਂ ਇਹ ਨਾਪਾਕ ਲਾਖ ਵਾਲਾ ਇਨਸਾਨ ਰੱਬ ਦਾ ਬੰਦਾ ਬਣ ਸਕਦਾ ਹੈ ਉਹਨਾਂ ਨੇ ਆਪਣੇ ਤੇ ਲਿਆ ਕੇ ਗੱਲ ਕੀ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਗਾਰ ਉਹਨਾਂ ਨੇ ਕਿਹਾ ਕਿ ਵੀ ਮੇਰੇ ਵਰਗਾ ਇੱਕ ਜਿਹਨੂੰ ਰੱਬ ਨੇ ਰਹਿਮਤ ਕਰਕੇ ਆਪਣੇ ਇਸ ਪਿਆਰ ਦੇ ਰਸਤੇ ਲਾ ਲਿਆ ਉਹਨਾਂ ਨੇ ਕਿਹਾ ਵੀ ਜਦੋਂ ਮੌਤ ਦਾ ਫਰਿਸ਼ਤਾ ਕਿਉਂਕਿ ਕਿਤੇ ਇਜ਼ਰਾਈਲ ਹੈ ਜਾਂ ਇਜ਼ਰਾਈਲ ਇਹ ਸੈਮੈਟਿਕ ਰਿਲੀਜਨਸ ਮੌਤ ਦਾ ਫਰਿਸ਼ਤਾ ਹੈ ਔਰ ਇਧਰ ਈਸਟ ਦੇ ਵਿੱਚ ਅਕਸਰ ਉਹਨੂੰ ਜਮਦੂਤ ਕਹਿੰਦੇ ਨੇ ਕਿ ਭਾਈ ਬੜੇ ਖੌਫਨਾਕ ਡਰਾਉਣੇ ਉਹ ਆ ਜਾਂਦੇ ਨੇ ਸੋ ਕਬੀਰ ਸਾਹਿਬ ਕਹਿੰਦੇ ਨੇ ਵੀ ਜੇ ਆ ਗਿਆ ਜਮਦੂਤ ਜਦੋਂ ਮੈਨੂੰ ਲੈਣ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਹੁੰਦਾ ਹੈ ਉਹਨੂੰ ਭੰਡਣਾ ਜਾਂ ਹਿਟਡ ਕਰਨੀ ਜਾਂ ਤਿਰਸਕਾਰਨਾ ਤਿਆਗਣਾ ਕਿ ਵੀ ਜਦੋਂ ਆਏਗਾ ਵੀ ਜਮਦੂਤ ਉਹ ਮੇਰੇ ਨਾਲ ਉਹ ਜਿਹਾ ਸਲੂਕ ਨਹੀਂ ਕਰੇਗਾ ਕਿਉਂ ਜਿਨ ਉਹ ਇਹ ਜਮੂਆ ਸਿਰਜਿਆ ਕਿ ਜਿਸ ਰੱਬ ਨੇ ਇਸ ਜਮਦੂਤ ਨੂੰ ਬਣਾਇਆ ਸੋ ਜਪਿਆ ਪਰਵਰਦਗਾਰ ਕਿ ਮੈਂ ਉਸ ਪਰਵਰਦਗਾਰ ਨੂੰ ਪਾਲਣ ਵਾਲੇ ਰੱਬ ਨੂੰ ਯਾਦ ਕੀਤਾ ਹੋਇਆ ਹੈ ਧਿਆਇਆ ਹੋਇਆ ਹੈ ਮੇਰੀ ਜ਼ਿੰਦਗੀ ਦਾ ਮਰਕਜ਼ ਉਹ ਪਰਵਰਦਗਾਰ ਸੀ ਜਿਹਨੇ ਇਹ ਜਮਦੂਤ ਬਣਾਇਆ ਤੁਸੀਂ ਜਦੋਂ ਜਮਦੂਤ ਆਏਗਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਫਿਰ ਉਹ ਮੇਰੇ ਨਾਲ ਜਿਹੜਾ ਉਹ ਤਿਰਸਕਾਰ ਵਾਲਾ ਸਲੂਕ ਨਹੀਂ ਕਰੇਗਾ ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਐਵੇਂ ਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਅਸਨਾ ਆਪਣੀ ਵੀਡੀਓਜ਼ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ